ਇੰਨਾ ਦੁਖੀ ਨੇ ਮਹੱਲੇਦਾਰ ਇਹ ਤੋਂ ਇਹਦਾ ਲਾਣ ਵੀ ਮੌਲਵੀ ਨੇ ਤਾਂ ਕਹਿਣਾ ਹਜ਼ਰਾਤ ਉਹ ਮਹਿਰ ਹੱਸੀ ਨਾਲ ਕਜ਼ਾਏ ਲਾਹੀ ਨਾ ਬੱਕਰਾ ਲੈ ਕੇ ਉਹਦੀ ਹਵਾ ਕਢਾਉਣਾ, ਕਹਿੰਦਾ ਏਦਾਂ ਵੜਨਾ ਨਹੀਂ ਹੈ ਸਾਡੇ ਸਾਰਾ ਸਾਡੇ ਘਰ ਨਹੀਂ ਵੜਨਾ। ਨਹੀਂ ਜਿਹੜਾ ਇੱਥੇ ਕੋਈ ਫੌਤ ਹੋ ਵੀ ਜਾਵੇ ਨਾ ਤੂੰ ਵਿੱਚ ਹੀ ਫਿਰਦਾ ਤੁਰਦਾ ਰਹਿੰਦਾ। ਇਹਨਾਂ ਦਾ ਐਡਾ ਛੋਟਾ ਘਰ ਵਾ, ਕਿਰਲੀ ਕੰਧ ਤੇ ਚੜੀ ਹੈ ਤੇ ਪਿਛਲੀ ਕੰਧ ਨਾਲ ਲੱਗ ਛਿਲਿਆ ਗਿਆ बेड़े गरक उस्ताद जी मर जाओ कोई नहीं ਰਿਹਾ ਹਿਸਾਬ ਹੁਣ ਕਿੱਥੇ ਆਰਟਿਸਟ ਨੇ ਪੈਦਾ ਹੋਣਾ, ਆਰਟਿਸਟ ਵੱਡਾ ਹੋਣਾ, ਘਰੋਂ ਮਾਰਾਂ ਖਾਣੀਆਂ, ਆਰਟਿਸਟ ਨੇ ਸਟਰਗਲ ਕਰਨੀ। ਯਾਰ ਇਹ ਵੀ ਮੈਂ ਕਹਿਣਾ ਸੀ, ਹਾਂ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਵੀ ਕਹਿਣਾ ਸੀ ਆਰਟਿਸਟ ਨੇ ਸਟਰਗਲ ਕਰਨੀ, ਉਸਤਾਦਾਂ ਨੂੰ ਘੁੱਟਣਾ ਨੱਪਣਾ, ਬਦਿਆਂਤੀ ਨਾ, ਹੱਥ ਨਹੀਂ ਮਾਰ ਲਾਉਣਾ ਤੇਜ਼ ਲੈ ਜਾ ਚਲੇ ਤੇ ਐਕਟਿੰਗ ਦਾ ਸ਼ੌਕ ਆ ਤੇ 10-10 ਸਾਲ 15-15 ਸਾਲ ਕਿਸੇ ਸੀਨੀਅਰ ਐਕਟਰ ਤੇ ਮਤਲਬ ਪੈਰ ਚੁੱਕੀ ਜਾਣੇ ਤੇ ਧੋਣੇ ਥੱਲੇ ਉਸਤਾਦ ਜੀ ਉਹਨੂੰ ਪੋਚੇ ਮਾਰਨੇ, ਲੱਤਾਂ ਘੁੱਟਣੀਆਂ, ਚਾਵਾਂ ਸਿਗਟਾਂ ਪਾਣੀ ਬਰਾਬਰ, ਉਹਦੇ ਬੱਚਿਆਂ ਤੱਕ ਘਰ ਦੇ ਕੰਮ ਕਰਨੇ। ਫਿਰ 12-14 ਸਾਲ ਬਾਅਦ ਉਹਨੇ ਕਹਿਣਾ ਕਿ ਚੱਲ ਯਾਰ ਇਹਨੂੰ ਕਰਾਓ ਯਾਰ ਥੋੜਾ ਜਿਹਾ ਕੋ। ਫਿਰ ਉਹਨੇ 20-25 ਸਾਲ ਬਾਅਦ ਹੋਣਾ, ਫਿਰ ਉਹਨੇ ਐਂਡ ਦੀ ਇੰਟਰਵਿਊ ਦੇ ਕੇ ਸੁਣਾ ਜੀ ਮੈਨੇ ਬੜਾ ਉਸਤਾਦ ਕੀ ਖਿਦਮਤ ਕੀ। ਫਿਰ ਨਾ ਹੋਣਾ ਕਿ ਯਾਰ ਕਿਆ ਬਾਤ ਆ। ਫਿਰ ਉਸਤਾਦ ਜੀ ਕਿਸੇ ਨੂੰ ਸਿੰਗਿੰਗ ਦਾ ਸ਼ੌਕ ਆ, ਉਹਨੇ ਵਿਚਾਰੇ ਨੇ 12-14 ਸਾਲ ਦੀ ਉਮਰ 'ਚ ਅਗਰ ਕਿਸੇ ਤਾਈ ਨੂੰ ਉਹਨੇ ਕਿਸੇ ਦਾ ਸ਼ਾਗਿਰਦ ਹੋਣਾ, ਉਹਨੇ ਉੱਥੇ ਜੋ ਜਹਾਨ ਦੇ ਅਗਲਿਆਂ ਦੀਆਂ ਖਿਦਮਤਾਂ ਕਰਨੀਆਂ। ਫਿਰ ਉਹਨੇ ਜਨਾਬ ਜੀ ਇੱਕ ਮੁਕਾਮ ਤੇ ਜਾ ਕੇ ਉਹਨੇ ਫਿਰ ਰਿਕਾਰਡਿੰਗ ਕਰਾਉਣੀ ਆਪਣੀ, ਕੋਈ ਗਾਣਾ ਉਹਦਾ ਵੱਜ ਜਾਣਾ, ਠੀਕ ਆ ਜੀ। ਫਿਰ ਉਹਨੇ ਵਿਚਾਰੇ ਨੇ ਅੱਜ ਕੱਲ੍ਹ ਅਗਰ ਕੋਈ ਆ ਤਾਂ ਉਹਨੇ YouTube ਤੇ ਲੈਣਾ ਤੇ YouTube ਤੇ ਉਹਨੇ ਸਾਰਿਆਂ ਨੂੰ ਕਹਿਣਾ ਯਾਰ ਮੇਰਾ ਗਾਣਾ ਸਬਸਕ੍ਰਾਈਬ, ਮੇਰਾ ਗਾਣਾ ਵੇਖ ਲਓ ਯਾਰ। ਉਹਨੇ ਖੁਸ਼ ਹੋਣਾ ਵੀ ਮੇਰਾ 1500 ਵਿਊਜ਼ ਹੋ ਗਏ ਨੇ, ਵੀ ਮੇਰੇ ਰਿਆਸਤ ਵਾਲੇ ਸਿੰਗਰ ਵਿਚਾਰੇ 2-2000 ਵਿਊਜ਼। ਅੱਜ ਦੀ ਡੇਟ 'ਚ 23 ਮਿਲੀਅਨ ਵਿਊਜ਼ ਨੇ। ਕਿਹਦੇ ਭਲਾ? ਅੱਖ ਲੜੀ ਬਦੋ ਬਦੀ, ਮੌਕਾ ਮਿਲੇ ਕਦੀ ਕਦੀ, ਆਏ ਹਾਏ ਓਏ ਆਹਾ ਓਹੋ ਕੱਲ ਨਹੀਂ ਕਿਸੇ ਨੇ ਵੇਖੀ, ਬਦਲ ਲਈਏ ਅੱਜ ਦਾ। ਅੱਖ ਲੜੀ ਬਦੋ ਬਦੀ, ਮੌਕਾ ਮਿਲੇ ਕਦੀ ਕਦੀ, ਆਏ ਹਾਏ ਓਏ ਹੋਏ। ਇੱਧਰ ਲਿਆ ਮੂੰਹ, ਇੱਥੇ ਲਿਆ ਮੂੰਹ, ਇੱਥੇ ਕਰਕੇ ਲਿਆ ਇੱਥੇ, ਓਏ ਹੋਏ ਓਏ ਹੋਏ। ਤੂੰ ਵੀ ਇਹਨੇ ਕਰਨਾ, ਤੂੰ ਲੂਰੀ ਆ। ਓਏ ਹੋਏ ਹਾਏ ਹਾਏ ਤੇਰੇ ਕੋਲੋਂ ਦਿਲ ਅਸਾਂ ਇੱਕੋ ਵਾਰੀ ਮੰਗਣਾ, ਓਏ ਹੋਏ ਹਾਏ ਹਾਏ ਆਏ ਹਾਏ ਓਏ ਹੋਏ ਓਏ ਹੋਏ ਤੇਰੇ ਕੋਲੋਂ ਦਿਲ। ਅੱਖ ਲੜੀ ਸੀ ਬੱਦੋ ਦੀ ਅੱਖ ਲੜੀ ਅਸੀਂ ਅੱਧੀ। ਤੇ ਬਿੱਲੇ ਥੋੜੇ ਆ ਹਜੇ, ਇੰਨਾ ਕੰਮ ਕੀਤਾ ਉਹਨੇ। ਯਾਰ ਇੱਕ ਵਾਰੀ ਮੈਨੂੰ ਮੌਕਾ ਦੇ ਦਿਓ ਗਾਲਾਂ ਕੱਢਣ ਦਾ ਬਸ। ਨਹੀਂ ਉਸਤਾਦ ਜੀ ਸਿਰਫ 15 ਸਕਿੰਟ 'ਚ। ਅਸੀਂ ਕੱਲ ਪ੍ਰੋਗਰਾਮ ਕੀਤਾ ਸੀ ਨਾ, ਇਹਨੇ 15 ਸਕਿੰਟਾਂ 'ਚ ਅਸੀਂ ਜ਼ਿਆਦਾ 14 ਵਾਰੀ ਕਹਿ ਲਿਆ ਸੀ ਕੱਚਾ ਪਾਪੜ ਪੱਕਾ ਪਾਪੜ। ਹਾਂਜੀ ਮੈਂ 15 ਸਕਿੰਟਾਂ 'ਚ 45 ਗਾਲਾਂ ਨਾ ਕੱਢਾਂ ਪੂਰੀਆਂ ਐਕਸਪ੍ਰੈਸ਼ਨ ਨਾਲ ਦਿੱਤੇ। ਨਹੀਂ ਯਾਰ, ਉਹ ਯਾਰ ਤੁਸੀਂ ਇੱਕ ਮਹਾਨ ਬੰਦੇ ਉਸਤਾਦ ਆ ਯਾਰ। ਖੁਦਾ ਦਾ ਨਾਂ ਯਾਰ, ਇਹ ਕੀ ਹੋ ਰਿਹਾ ਹੈ ਇਸ ਮੁਲਕ 'ਚ, ਦੁਨੀਆ 'ਚ? ਹਾਂਜੀ ਉਸਤਾਦ ਜੀ ਸਹੀ। ਓਏ ਦੇਖੋ ਨਾ ਯਾਰ, ਵੀ ਉਸਤਾਦ ਜੀ ਦੀ ਗੱਲ ਪਹਿਲੇ ਬੜੀਆਂ ਅੱਛੀਆਂ ਵਾ ਕਿ ਮਿਹਨਤਾਂ ਸਟਰਗਲਾਂ ਕੀਤੀਆਂ ਗਈਆਂ ਵਾ ਯਾਰ। ਕਿੱਥੇ ਨੇ? ਚਲੋ ਠੀਕ ਹੈ, ਸ਼ੁਗਰ ਮੇਲਾ ਯਾਰ ਆਪਣੀ ਜਗ੍ਹਾ ਹੋ ਗਿਆ, ਹਾਂ। ਮਜ਼ਾਕ ਹੋ ਗਿਆ ਆਪਣੀ ਜਗ੍ਹਾ ਯਾਰ। ਇੰਨੀ ਲਾਪਰਵਾਹੀ ਦੇਖਣ ਦਾ ਪ੍ਰਵਾਹੀ ਕਰਨੀ ਓਹੋ ਯਾਰ ਦੇਖੋ ਉਸ ਬੰਦੇ ਨੇ ਕੀ, ਜਿਹਦਾ ਨਾਮ ਮਾਸਟਰ ਅਬਦੁੱਲਾ ਵਾ,
वाह वाह, ਓਹੋ ਇਹ ਕੀ ਬਾਤ- कहने ये काम है। ਭਾਜੀ ਕਾਮੇਡੀ ਚੋਂ ਆਪਾਂ ਲੱਗੇ ਆ ਰਜਾਨ ਦੇਣ, अच्छा जी। ਆਪਾਂ ਕਰਾਂਗੇ ਸਿੰਗਿੰਗ। ਸਾਨੂੰ ਕਾਮੇਡੀ ਨੇ ਕੁਝ ਨਹੀਂ ਦਿੱਤਾ, ਅਸੀਂ ਮਿਹਨਤਾਂ ਕੀਤੀਆਂ, ਸਟਰਗਲਾਂ ਕੀਤੀਆਂ, ਅਸੀਂ ਅੱਗੇ ਆਏ ਆ, ਮੁਰੇ ਆਏ ਆ। ਸਾਨੂੰ ਮਿਲੀਅਨ ਦਾ ਪਤਾ, ਹਾਂਜੀ ਉਹਨੂੰ 26 ਮਿਲੀਅਨ 23 ਮਿਲੀਅਨ ਕ੍ਰਾਸ ਕਰ ਗਿਆ, ਲਿਹਾਜ਼ਾ ਅਸੀਂ ਗਾਣਾ ਨਹੀਂ ਪਾਵਾਂਗੇ। ਨਹੀਂ ਸਾਨੂੰ ਇਹ ਕੋਈ ਤਕਲੀਫ ਨਹੀਂ, ਉਹਨੂੰ 123 ਮਿਲੀਅਨ ਕ੍ਰਾਸ ਕਰ ਜੇ। ਤਾਜ ਜੀ ਉਹਨੂੰ ਤਾਂ ਕਾਪੀਰਾਈਟ ਆ ਜਾਣਾ ਫਿਰ। ਕਿਨੂੰ? ਅਚਾਰ ਫਤਿਹ ਅਲੀ ਖਾਨ 23 ਮਿਲੀਅਨ ਦਾ 24 ਮਿਲੀਅਨ ਫਾਇਦਾ। ਇਹ YouTube ਦਾ ਇੱਕ ਸਿਸਟਮ ਲੱਗਾ, ਇੰਟੈਲੀਜੈਂਸ ਆਰਟੀਫੀਸ਼ੀਅਲ। ਹਾਂਜੀ ਉਹ ਦੇਖਦਾ ਵਾ ਕਿ ਇਹ ਤਰਜ਼ ਇਸ ਤਰਜ਼ ਨਾਲ ਰਲ ਗਈ ਹੈ, ਤਰਜ਼ ਪਹਿਲੇ ਹੈਗੀ ਆ, ਇਹ ਸ਼ਾਇਰੀ, ਇਹ ਐਕਸੈਂਟ, ਆ ਮਿਊਜ਼ਿਕ, ਆ ਪੀਸ ਇਹਦੇ ਨਾਲ ਰਲ ਗਿਆ, ਉਹ ਤਦ ਕਾਪੀਰਾਈਟ ਦਾ। YouTube ਨੂੰ 23 ਮਿਲੀਅਨ ਵਿਊਜ਼ ਤੱਕ ਇਹ ਨਹੀਂ ਪਤਾ ਲੱਗਾ ਇਹ ਉਹੀ ਗਾਣਾ ਵਾ ਮੈਡਮ ਵਾਲਾ। ਫੇਲ ਕਰਤਾ ਉਹਨੇ ਇੰਨਾ ਅੱਛਾ ਕੰਮ ਕੀਤਾ। ਉਹਦੇ ਸਿਸਟਮ ਉੜ ਗਏ, ਧੂਏ ਨਿਕਲ ਗਏ ਉਹਨਾਂ ਚੋਂ। ਉਹਨੇ YouTube ਦੇ ਸਿਸਟਮਾਂ ਚੋਂ ਅੱਗਾਂ ਲੱਗ ਗਏ। ਉਹਨਾਂ ਨੇ ਕਿਹਾ ਸਾਡੀ ਸਮਝ ਨਹੀਂ ਆ ਰਿਹਾ ਇਹ ਕਿਹੜਾ ਕਾਪੀਰਾਈਟ ਹੈ, ਕੀ ਆ ਤੇ ਕੀ ਕਰੀਏ? ਇੰਟੈਲੀਜੈਂਸ ਸਿਸਟਮ ਉਹਨਾਂ ਦੇ ਬਰਬਾਦ ਹੋ ਗਏ ਨੇ ਭਾਜੀ। ਉੱਥੇ ਰੋਬੋਟ ਸਿਰ ਫੜ ਕੇ ਬੈਠੇ। ਰੋਬੋਟ ਇੰਜ ਕਰ ਰਹੇ ਅੱਖ ਲੜੀ ਰਾਗਦਾਰੀ ਪਾਗਲ ਕਰਤੀ ਉਹਨੇ। ਕਿਹੜਾ ਰਾਗ ਆ, ਹਾਏ ਹਾਏ ਸਿਸਟਮ ਇਹ ਕਸਮ ਕਿਹੜਾ ਰਿਦਮ ਆ, ਔਰ ਜਿਹੜਾ ਬੰਦਾ ਉਹਦਾ 뮤직 ਬਣਾ ਰਿਹਾ ਪਿੱਛੇ, ਓਏ ਅੱਲਾ ਦੇ ਆ ਬੰਦਿਆ ਯਕੀਨ ਕਰੋ, ਇਹ ਬੰਦਾ ਮੇਰੇ ਕੋਲੋਂ ਰਿਕਾਰਡਿੰਗ ਕਰਾਵੇ, ਮੈਂ ਇੱਥੇ ਤੱਕ ਲੈ ਜਾ ਕੇ ਲੋਕੀ ਕਹਿਣ ਯਾਰ ਰਿਦਮ ਚ ਵੀ ਆ ਤੇ ਸੁਰ ਚ ਵੀ ਕਿਤੇ ਨਾ ਕਿਤੇ ਹੈ। ਯਾਰ ਤੁਸੀਂ ਸੁਰ ਉਹਦਾ ਰੱਖ ਲਓ ਪਿੱਛੇ, ਸਹੀ ਗੱਲ। ਉਸ ਤੋਂ ਬਾਅਦ ਉਹਨੂੰ ਟਿਊਨ ਕਰ ਲਓ ਯਾਰ, ਰਿਦਮ ਦੇ ਵਿੱਚ ਉਹਨੂੰ ਵੱਧ ਘੱਟ ਕਰ। ਲੇਕਿਨ ਜਦੋਂ ਇਹ ਹੋ ਗਿਆ ਉਦੋਂ ਨੇ ਮਿੱਟੀ ਹੋ ਜਾਣਾ, ਇਹ ਵੀ ਗੱਲ। ਮਿੱਟੀ ਹੋ ਜਾਣਾ। ਉਹਦਾ ਮਜ਼ਾ ਹੀ ਇਹ ਆ ਵੀ ਬੋਟੀ ਨਾ ਬੋਟੀ ਨਹੀਂ ਰਲਣ ਦੇਈ। ਜੀ ਜੈਨੂਇਨ ਗੱਲ। ਕਿਤੇ ਗਰਦਨ ਦੀ ਆ, ਕਿਤੇ ਪੁੱਠ ਦੀ ਆ, ਕਿਤੇ ਖਰੋੜਾ ਆ ਗਿਆ ਵਿੱਚ। ਕਿਤੇ ਕਲੇਜੀ ਹੈਗੀ। ਬਾਹਰਾ ਜੋ ਵੀ ਅਜੀ ਅਗਲਾ 26 ਮਿਲੀਅਨ ਲਈ ਬੈਠਾ ਵਾ। ਮੈਂ ਉਧਰ ਨਾਨਕ ਗਾਂ ਵਾਲੀ ਸ਼ਾਇਦ ਨਾਲ ਖੁਸਰਾ ਲੈ ਕੇ ਜਾਊਂਗਾ ਇਹ ਮਾਡਲ। ਨਹੀਂ ਤੂੰ ਕੋਈ ਗਾਣਾ ਬਣਾ ਲਾ, ਤੂੰ ਕਿਹੜਾ ਗਾਣਾ ਬਣਾਏਗਾ? ਮੈਂ ਬਣਾ ਲਾਂਗਾ, ਕਿਹੜਾ? ਬਣਿਆ ਪਿਆ, ਬਲਕਿ ਟੂਨ ਵੀ ਹਰ ਸ਼ੇ ਓਕੇ ਆ। ਇੰਜ ਦਾ ਹੀ ਹਾਂ ਦੇਖ ਲਾ, ਸੁਰ ਲੈ ਤਾਂ ਬਿਲਕੁਲ ਲਾਗੇ ਲਾਗੇ ਨਾ ਹੋਵੇ ਕਿਤੇ। ਇਹ ਨਾ ਹੋਵੇ ਕਿ ਅਸੀਂ ਕਹੀਏ ਵਾਹ ਵਾਹ। ਨਹੀਂ ਨਹੀਂ ਇਹ ਨਾ ਹੋਵੇ ਰਿਦਮ ਚੋਂ ਇਹਨਾਂ ਤੂੰ ਨਾਲ ਰਲਿਆ ਹੋਵੇ। ਹਾਂ ਆ ਵੀ ਆ ਯਾਰ ਕੀ ਸੀਗੇ ਭਲਾ। ਨਹੀਂ ਨਹੀਂ ਪਹਿਲੇ ਗਾਣਾ ਤੇ ਜਾਓ, ਉਹਨੂੰ ਕੀ ਪਤਾ ਤੇ ਪਹਿਲੇ ਸਾਰਾ। ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਮਾਹੀ ਕਿੱਥੇ ਰਹਿ ਗਿਆ, ਆ ਜਾ ਆਏ ਹੋਏ ਉਈ ਉਈ ਆ ਟੀ ਪਾ ਟੀ ਪੂ ਤਾ। ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ, ਸਭ ਨਹਿਰ ਵਾਲੇ ਪੁੱਲ ਤੇ ਸਾਨੂੰ ਨਹਿਰ ਸਾਡੇ ਤੋਂ ਧੱਕੇ ਨਹੀਂ ਰਿਦਮ ਤੋਂ ਆਊਟ ਹੁੰਦਾ ਜਾ। ਆਊਟ ਹੋਣਾ ਚਾਹੀਦਾ। ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ, ਉਈ ਹਾਏ ਹਾਏ ਓਏ 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 ਬੁਲਾ ਕੇ ਓਏ ਬੁਲਾ ਕੇ, ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ, ਹਲੇ ਮਾਹੀ ਕਿੱਥੇ ਰਹਿ ਗਿਆ। ਹਾਂ ਕਿੱਥੇ ਆ? ਉਸਤਾਦ ਜੀ ਇਹਦਾ ਤੁਸੀਂ ਸਾਰਾ ਕੁਝ ਬਣਾ ਕੇ ਦੇਣਾ, ਰਿਕਾਰਡ ਵੀ ਤੁਸੀਂ ਕਰਨਾ, ਨਾਲ ਖੁਸਰਾ ਮੁੱਲ ਲਿਆ ਕੇ ਦੇਗਾ। ਹੈ ਰਿਕਾਰਡ ਨਹੀਂ ਮੈਂ ਕਰਨਾ, ਅੱਲਾ ਦੇ ਬੰਦੇ, ਮੈਂ ਰਿਕਾਰਡ ਕੀਤਾ ਤੇ ਗਲਤ ਹੋ ਜਾਣਾ। ਤੂੰ ਆਪਾ ਹੀ ਨੱਪ ਕੇ ਸ਼ੁਰੂ ਹੋ ਜਾਣਾ। ਹਾਂਜੀ। ਦੇਖੀ ਫਿਰ ਬੀਟ ਆਨ ਕਰਨੀ ਆ, ਤੂੰ ਗਾਣਾ ਸ਼ੁਰੂ ਕਰ ਦੇਣਾ, ਜਿੱਥੇ ਤੂੰ ਸਟਾਪ ਕਰਨਾ ਗਾਣਾ ਤਿਆਰ। ਗਾਣਾ ਤੇ ਇਹਨਾਂ ਕੋਲੋਂ ਨਾ ਕਰਾਏ ਨਾ ਵਿੱਚ ਮਾੜੀ ਮਾੜੀ ਜਿੱਥੇ ਤੂੰ ਕਿਤੇ ਲੈਚ ਹੋਇਆ ਉੱਥੋਂ ਮੈਂ ਸਾਈਡ ਸੂਟ ਤੇ ਕਰ ਦਿਆਂਗਾ। ਹਾਂ। ਜਿੱਥੇ ਕਿਤੇ ਤੂੰ ਰਿਦਮ ਨਾਲ ਕਿਤੇ ਤਨਸਤਾ ਤੌਰ ਤੇ ਮਿਲ ਗਿਆ ਹੋਇਆ, ਉੱਥੋਂ ਮੈਂ ਉਹਨੂੰ ਸੈੱਟ ਕਰ ਦਿਆਂਗਾ ਸਾਈਡ ਤੇ। ਇਨਸ਼ਾਅੱਲਾ ਨਹੀਂ ਮਿਲਾਂਗੇ। ਤੁਸੀਂ ਇਹ ਦੇਖੋ ਵੀ ਅੱਜ ਤੱਕ ਅਸੀਂ ਸਟੇਜਾਂ ਤੇ ਵੀ ਕਾਮੇਡੀ ਕੀਤੀ, ਸਾਡੇ ਤੇ ਕਦੀ ਕਾਪੀਆਂ ਵੱਜੀਆਂ। ਮੈਂ ਇਹ ਨਹੀਂ ਕਹਿੰਦਾ ਵੀ ਕਾਪੀਆਂ ਯਾਰ ਵੱਜਣ। ਕਾਪੀਆਂ ਦੀ ਨਹੀਂ ਗੱਲ ਯਾਰ, ਲੋਕ ਚੀਜ਼ਾਂ ਲੈਂਦੇ। ਬੇਸਿਕਲੀ ਇਹਦੇ ਪਿੱਛੇ ਲਓ ਜੀ, ਤੁਸੀਂ 4 ਬੰਦੇ ਬੈਠੇ, ਵਜ੍ਹਾ ਦੱਸੋ ਕੀ ਹੈ, ਤੁਸੀਂ ਦੱਸੋ ਜੀ ਇਹਦੀ ਲੌਜਿਕ ਕੀ ਹੈ, ਕਿਉਂ ਇਦਾਂ ਇਹ ਗਾਣਾ 23 ਮਿਲੀਅਨ ਤੇ ਗਿਆ, ਜਾਂ ਕਿਉਂ ਇਹ ਕਰੈਕਟਰ ਜਿਹੜਾ ਇਨੈਕਟ ਹੋ ਰਿਹਾ, ਚਲੋ ਦੱਸੋ, ਮਤਲਬ ਵਜ੍ਹਾ ਦੱਸੋ। ਮੇਰੇ ਤੇ ਹਿਸਾਬ ਨਾਲ ਉਸਤਾਦ ਜੀ ਇਹ ਪਹਿਲੇ ਇੰਗਲੈਂਡ 'ਚ ਰਹਿੰਦਾ ਸੀ, ਉਹਨਾਂ ਨੇ ਇਹਨੂੰ ਇਸ ਮੁਆਹਦੇ ਤੇ ਭੇਜਿਆ। ਨਹੀਂ ਖਤਮ, ਨਹੀਂ ਸਰ ਜੈਨੂਇਨ ਦੱਸੋ ਕੀ ਐਸੀ ਰੀਜਨ ਆ? ਜਿਹੜਾ ਮੈਂ ਐਕਸਪੈਰੀਮੈਂਟ ਕੀਤਾ ਜੀ, ਹਾਂਜੀ ਲੋਕੀ ਚੇਜਾ ਕਰਦੇ। ਹਾਂਜੀ ਅੱਛਾ ਜੀ, ਓਕੇ, ਮੇਰਾ ਵੀ ਸਾਜੀ ਇਹ ਹੈ ਕਿ ਚੇਦਾ ਮਜ਼ਾਕ ਬਣਾਉਂਦੇ। ਸ਼ੁਗਲ ਮੇਲਾ ਓਕੇ ਹਾਂਜੀ ਉਸਤਾਦ ਜੀ ਉਹਦੀ ਉਹ 'ਚ ਅਕਲ ਹੀ ਨਹੀਂ ਹੈਗੀ, ਲੋਕ ਉਹਨੂੰ ਇਸਤੇਮਾਲ ਕਰਦੇ। ਓਕੇ ਫਾਰਕ ਹਾਂਜੀ ਬੇਟੇ ਇਹ ਉਸਤਾਦ ਜੀ ਇਧਰ ਆ ਕੀ ਆ? ਉਹ ਤੇ ਆ ਜਾ ਕੇ ਬਚ ਗਿਆ। ਤੇਰੇ ਹਿਸਾਬ ਨਾਲ ਕਿਉਂ 23 ਮਿਲੀਅਨ ਜਾਂ ਕਿਉਂ ਇਹ ਕਰੈਕਟਰ ਇਹਨਾਂ ਹਿੱਟ ਆ? ਇਹ ਮਾਰਦਾ ਵਾ ਅਸਲ ਦੇ ਵਿੱਚ ਬੇਸਿਕਲੀ ਚਵਲਾ, ਇਹਦੀ ਚਵਲਾ ਹਿੱਟ ਹੋਈ ਆ। ਨਹੀਂ ਹੁਣ ਮੈਂ ਦੱਸਦਾ ਤੁਹਾਨੂੰ ਬਰੀਕ ਵੀ ਨਹੀਂ ਦਾ ਮਾਹੌਲ ਕਰਦੇ ਲੋਕ। ਇਹ ਜਿਹੜੇ 23 ਮਿਲੀਅਨ ਲੋਕ ਨੇ ਨਾ ਸਰ, ਜਿਨ੍ਹਾਂ ਨੇ ਵੇਖਿਆ ਜਾਂ ਜਿਹੜੇ ਪਸੰਦ ਕਰ ਰਹੇ ਨੇ ਜਿਹੜੇ ਸਰ ਜਦੋਂ ਨੇਚਰ ਤੋਂ, ਤਬੀਅਤ ਤੋਂ, ਰੂਲ ਤੋਂ ਬਹੁਤ ਹਟ ਕੇ ਕੋਈ ਚੀਜ਼ ਹੋਏਗੀ ਨਾ, ਉਹ ਵੱਜੇਗੀ। ਵਾਹ ਕਿਉਂਕਿ ਉਹਦੀ ਨੇਚਰ ਵੀ ਨਹੀਂ ਹੈ, ਸਹੀ ਗੱਲ। ਯਾਨੀ ਬਿੱਲੀ ਚੂਹੇ ਵਾਲੇ ਕਾਰਟੂਨ ਦੇਖੋ,
ਕਿ ਯਾਰ ਕਦੀ ਕਾਰਟੂਨ ਮਰਦਾ ਨਹੀਂ। ਹਾਂਜੀ, ਜੋ ਯਾਨੀ ਕਾਰਟੂਨ ਦੇ ਉੱਤੋਂ 72 ਵੀਰਲ ਟਰਾਲਾ ਲਗਾ ਦਿਓ, ਉਹ ਨਾ ਕੇ ਫੇਰ ਭੰਨ ਕਰਕੇ ਸਿੱਧਾ ਹੋ ਜਾਏਗਾ, ਸਟicker ਜਿਹਾ ਬਣ ਜਾਂਦਾ ਸਮਝ ਆ ਰਹੀ ਹਾਂਜੀ ਲੱਗਦੀ। ਬਿਲਕੁਲ ਉਸ ਤੋਂ ਬਾਅਦ ਕਾਰਟੂਨੇ ਦੇਖਿਆ ਤੁਸੀਂ, ਸਿੱਧੇ ਤੁਰੀ ਜਾ ਰਹੀ ਬਿੱਲੀ, ਪਹਾੜ ਮੁੱਕ ਗਿਆ ਅੱਗੇ, ਖਾਲੀ ਜਗ੍ਹਾ ਤੇ ਖਲੋ ਕੇ ਪਸੀਨਾ ਸਾਫ਼ ਕਰਕੇ ਉਹਨੇ ਹਿਸਾਬ ਲਾਇਆ, ਉਹ ਪਹਾੜ ਤੇ ਪਿੱਛੇ ਰਹਿ ਗਿਆ, ਉਹ ਹੈ ਇਹ ਚੀਜ਼ਾਂ ਇਹ ਕਾਰਟੂਨਾਂ 'ਚ ਕਿਉਂ ਕਿ ਯਾਰ ਇੰਨਾ ਖਿਲਾਫ ਨੇਚਰ ਤੋਂ, ਇੰਨਾ ਆਪੋਜ਼ਿਟ ਹਾਂਜੀ, ਨੈਚੁਰਲ ਨਹੀਂ। ਨੇਚਰ ਰੂਲ ਜਿਹੜਾ ਇੱਕ ਦੁਨੀਆ ਦਾ ਤਰਤੀਬ ਆ, ਉਸਤਾਦ ਜੀ ਤਰਤੀਬ ਤੋਂ ਇੰਨਾ ਕੁ ਹਟ ਗਏ ਨੇ ਭਾਈ ਹੁਣੀ, ਉਹਦਾ ਹੀ ਮਜ਼ਾ ਆਉਣ ਲੱਗ ਪਿਆ। ਉਹਦਾ ਹੀ ਮਜ਼ਾ ਆਉਣ ਲੱਗ ਵਾਹ ਵਾਹ, ਗਿਆ ਜੈਨੂਇਨ ਗੱਲ। ਉਸਤਾਦ ਜੀ ਨੇ ਤਕਨੀਕ ਤੇ ਲੜਾਈ ਸਰ ਗੱਲ ਤਕਨੀਕ ਉਹਨੇ ਨਹੀਂ ਲੜਾਈ, ਟੈਕਨੀਕ ਉਹਦੇ ਕੋਲ ਲੜ ਗਈ, ਲੜਕੀ। ਠੀਕ ਹੈ ਨਾ। ਉਹ ਚੀਜ਼ ਇਹ ਹੋ ਗਿਆ ਕਿ ਯਾਰ ਦੇਖ, ਫਿੱਕੀ ਜੁਗਤ ਜਾਂ ਫਿੱਕ ਪੁਣਾ, ਮਾਠੀ ਜੁਗਤ ਹਾਂਜੀ ਆਪਣਾ ਇੱਕ ਵਜ਼ਨ ਰੱਖਦੀ ਹੈ। ਹਾਂਜੀ ਨੋ ਡਾਊਟ। ਕਿੱਦਾਂ ਭਲਾ, ਇੱਕ ਫਿੱਕੀ ਜੁਗਤ ਕਰ, ਦੂਜੀ ਕਰ, ਤੀਜੀ ਕਰ, ਚੌਥੀ ਕਰ, 7ਵੀਂ 8ਵੀਂ ਤੇ ਉਹਦੇ ਫਿੱਕ ਪੁਣੇ ਤੇ ਤੈਨੂੰ ਹਾਸਾ ਆਉਣ ਲੱਗ ਪਏਗਾ। ਸਹੀ। ਵਾਹ ਵਾਹ ਵਾਹ, ਹਾਂਜੀ। ਕੀ ਬਾਤ। ਜੈਨੂਇਨ ਕਹਿ ਰਹੇ ਠੀਕ ਸਾਜੀ, ਸਮਝ ਆ ਰਹੀ ਗੱਲ ਦੀ। ਹਾਂਜੀ ਯਾਨੀ ਏਡੀ ਵੱਡੀ ਬੌਂਗੀ ਮਾਰੋ ਕਿ ਤੁਹਾਨੂੰ ਲੱਗੇ ਯਾਰ ਬੌਂਗੀ, ਦੂਜੀ ਮਾਰੋ, ਤੀਜੀ ਮਾਰੋ, ਤੁਹਾਨੂੰ ਇਸ ਚੀਜ਼ ਤੇ ਨਹੀਂ ਹਾਸਾ ਆਏਗਾ ਕਿ ਇਹ ਸਕ੍ਰਿਪਟ ਫਿੱਕਾ ਜੁਗਤ ਦਾ, ਤੁਹਾਨੂੰ ਉਹਦੇ ਫਿੱਕ ਪੁਣੇ ਤੇ ਹਾਸਾ ਆਉਣਾ ਸ਼ੁਰੂ ਹੋ ਜਾਏਗਾ। ਉਹ ਫਿਰ ਉਹ ਏਡੀ ਫਿੱਕੀ, ਉਹਦੇ ਨਾਲ ਉਹ ਇੰਨੀ ਫਿੱਕੀ, ਤੁਹਾਨੂੰ ਇੱਥੇ ਹਾਸਾ ਆ ਜਾਏਗਾ। ਸਹੀ ਗੱਲ। ਸਮਝ ਆ ਰਹੀ ਗੱਲ ਦੀ। ਬਿਲਕੁਲ ਇਸ ਤਰੀਕੇ। ਤੇਰੀ ਚਮਚੀ ਵਾਲੀ ਜੁਗਤ ਸੀ ਇੱਥੇ ਬੈਠੀ ਤੂੰ ਕੀਤੀ, ਉਹ ਚ ਕੁਛ ਨਹੀਂ ਸੀ, ਕੋਈ ਡਿੱਗੀ ਆ ਤੈਨੂੰ ਧੋ ਕੇ ਤੇ ਉਹਨੂੰ ਅਸੀਂ ਫਿੱਕੀ ਕਰ ਲਿਆ, ਔਰ ਉਹਨੇ ਇੰਨੀ ਫਿੱਕੀ ਕੀਤਾ ਉਹ ਜ਼ਦੇ ਜ਼ੁਬਾਨ ਤੇ ਆ ਗਈ, ਹਰ ਰੈਫਰੈਂਸ ਬਣ ਗਿਆ। ਹਾਂਜੀ, ਉਹ ਹਲੇ ਤੱਕ ਲੋਕੀ ਯੈਸ, ਦਿਸ ਇਜ਼ ਚਾਹਤ ਪਟੇਲ। ਲੇਕਿਨ ਉਸਤਾਦ ਕਿ ਇੰਨਾ ਜ਼ਿਆਦਾ ਖਰਾਬ ਕਰ ਦਿੱਤਾ ਗਾਣੇ ਨੂੰ ਕਿ ਉਹਨੇ ਆਪਣਾ ਵੀ ਇੱਕ ਵਜ਼ਨ ਬਣਾ ਲਿਆ। ਮੈਂ ਤੁਹਾਡੀ ਇਸ ਗੱਲ ਨਾਲ ਇਖਤਲਾਫ ਕਰਦਾ ਵਾਂ, ਅਸਲ ਚ ਸੁਰ ਦੀ ਇਹੀ ਸ਼ਕਲ ਸੀ। ਨਹੀਂ ਅੱਜ ਤੱਕ ਦੁਨੀਆ ਦਾ ਹਰ ਸਿੰਗਰ ਮਾਠਾ ਹੋਵੇ, ਚੰਗਾ ਹੋਵੇ, ਸਟੂਡੀਓ ਜਾਵੇ, ਇਦਾਂ ਨਹੀਂ ਹੋਇਆ ਕਿ ਬੇਲਹਿਆ ਗਾਣਾ ਉਹਨੇ ਪ੍ਰੋਫੈਸ਼ਨਲ ਰਿਲੀਜ਼ ਕਰਤਾ, ਟੈਂਪੋ 'ਚ ਨਹੀਂਗਾ, ਇਦਾਂ ਹੋਇਆ ਹੀ ਨਹੀਂ, ਕਦੀ ਵੀ ਨਹੀਂ ਹੋਇਆ। ਬੇਸੁਰਾ ਹੋ ਸਕਦਾ ਕਿਤੇ ਕਿਤੇ ਹੋਈ, ਲੇਕਿਨ ਬੇਲਹਿਆ ਨਹੀਂ ਕਿ ਰਿਦਮ ਕਿਤੇ ਚੱਲਣ ਦਿਆ, ਉਹ ਕਿਤੇ ਚੱਲਣ ਦਿਆ, ਤੇ ਪ੍ਰੋਪਰ ਵੀਡੀਓ ਬਣੀ ਆ, ਇੰਜ ਤਾਂ ਕਿਤੇ ਨਹੀਂ ਹੋਇਆ। ਕਿਉਂਕਿ ਅਸੀਂ ਇੱਕੋ ਹੀ ਲੀਕ ਤੇ ਲੱਗੇ ਰਹੇ ਆ ਕਿ ਗਾਣਾ ਹਮੇਸ਼ਾ ਸੁਰ 'ਚ ਹੀ ਹੁੰਦਾ, ਸਾਨੂੰ ਇਹ ਪਤਾ ਹੀ ਨਹੀਂ, ਸਾਨੂੰ ਇਹ ਪਤਾ ਬਸੂਰਾ ਤੇ ਮੌਤ ਆ, ਹਾਂਜੀ, ਬਸੂਰਾ ਤੇ ਬਿਸਤੀ ਆ। ਉਹਨੇ ਕਿਹਾ ਛੱਡ ਦਿਓ, ਇਸ ਗੱਲ ਨੂੰ ਹੀ ਇੱਧਰ ਨੂੰ ਆਓ, ਹਾਂਜੀ ਕਿੰਨੀ ਕੁ ਬਿਸਤੀ ਕਰ ਲੋਗੇ। ਐਂਡ ਇੱਕ ਐਸੀ ਮੈਂ ਚੀਜ਼ ਦੇ ਜਾਵਾਂਗਾ ਕਿ ਇਹ ਮੈਂ ਰਿਕਾਰਡ ਤੋੜ ਜਾਵਾਂਗਾ ਦੁਨੀਆ ਦੇ ਅੱਜ ਤੋਂ ਪਹਿਲੇ। ਇਹਨਾਂ ਬੇਲਹਿਆ, ਇਹਨਾਂ ਬੇਸੁਰਾ ਕੰਮ ਹੋਇਆ ਹੀ ਨਹੀਂ, ਔਰ ਰਿਲੀਜ਼ ਨਹੀਂ ਸੀ ਹੋਇਆ। ਲੋਕੀ ਡਰਦੇ ਸੀ, ਲੋਕੀ ਫੋਨ ਕਰਕੇ ਸਟੂਡੀਓ ਦੇ, ਉਹ ਯਾਰ ਮੈਂ ਗਾਣਾ ਸੁਣਿਆ, ਮੇਰੀ ਆ ਲੈਣ ਲਫ਼ਜ਼ ਥੋੜਾ ਜਿਹਾ ਸੁਰ ਤੋਂ ਯਾਰ ਉਹਨੂੰ ਠੀਕ ਕਰ ਯਾਰ, 3 ਵਜੇ ਉਹ ਦੁਬਾਰਾ ਟੇਕਾਂ ਹੋ ਰਹੀਆਂ ਨੇ। ਯਾਨੀ ਇਹਨੂੰ ਗੁਨਾਹ ਟੈਪ ਸਮਝਿਆ ਜਾਂਦਾ ਸੀ, ਸਹੀ ਗੱਲ। ਗਾਣੇ ਨੂੰ ਬਸੂਰਾ ਗਾਉਣਾ। ਫਿਰ ਇਹਨਾਂ ਨੇ ਲੱਖ ਰੁਪਏ ਦੀਆਂ ਮਸ਼ੀਨਰੀਆਂ ਅੱਜ ਕੱਲ੍ਹ ਜਿਹੜੀਆਂ ਸਿੰਗਰ ਨੂੰ ਟਿਊਨ ਕਰਦੀਆਂ ਨੇ, ਹਾਂਜੀ, ਉਹਨੇ ਸਾਰੇ ਤੋਂ ਬਰੀ ਜ਼ੁਮਾ ਹੋ ਗਿਆ। ਉਹਨੇ ਕਿਹਾ ਕੁਝ ਵੀ ਨਹੀਂ ਰਹਾ। ਉਹਦਾ ਰਿਕਾਰਡਿਸਟ, ਉਹ ਮੇਰਾ ਖਿਆਲ ਇੱਕ ਹੱਥ ਨਾਲ 버ਗਰ ਖਾ ਰਿਹਾ ਹੋਣਾ, ਦੂਜੇ ਨਾਲ ਰਿਕਾਰਡਿੰਗਾਂ ਦਾ ਟੇਕ ਮੁੱਕ ਗਿਆ। ਓਕੇ ਲੈ USB ਦਿਓ, ਆ ਲਓ, ਉਹ ਸੇਟ ਹੈ। ਹਾਂ ਲੋ ਅਪਲੋਡ ਵੀ ਕਰਤਾ। ਹਾਂਜੀ। ਉਹ ਕੋ ਕਹਿੰਦਾ ਬੈਲੈਂਸ ਓਕੇ ਆ, ਟੈਂਪੋ ਓਕੇ ਆ। ਯਾਨੀ ਤੁਸੀਂ ਹਿਸਾਬ ਲਾ ਲਓ ਯਾਰ ਕੀ ਹੈ। ਹੁਣ ਕੀ ਹੋਣਾ ਚਾਹੀਦਾ? ਦੇਖੋ ਜੀ, ਇੰਡੀਆ ਦੇ ਕਹਿੰਦੇ ਪਾਰਲੀਮੈਂਟ ਦੇ ਵਿੱਚ ਇੱਕ ਕੁਰਸੀ ਰੱਖੀ ਗਈ ਆ ਸਿੰਗਰ ਦੀ, ਹਾਂਜੀ, ਸਾਡੇ ਇੱਥੇ ਕਿਤੇ ਰੱਖੀ ਗਈ ਕਾਮੇਡੀ ਦੀ ਕੁਰਸੀ। ਇਹਦਾ ਫਿਊਚਰ ਮੈਨੂੰ ਨਜ਼ਰ ਨਹੀਂ ਆਉਂਦਾ, ਲਿਹਾਜ਼ਾ ਮੈਂ ਰਿਜ਼ਾਈਨ ਦੇਣਾ ਚਾਹੁੰਦਾ ਜੀ, ਮੈਨੂੰ ਗਾਣਾ ਬਣਾ ਕੇ ਦਿਓ। ਕਾਮੇਡੀਅਨ ਉੱਤੇ ਨਹੀਂ ਇੱਥੇ ਹੁੰਦੇ ਸਾਡੇ ਮੁਲਕ, ਕਿੱਥੇ ਹੁੰਦੇ? ਸਾਡੇ ਮੁਲਕ 'ਚ ਉੱਤੇ ਇੱਕ ਅਤਾਈ ਬੈਠਾ ਹੁੰਦਾ, ਉਹਦੇ ਅੰਡਰ 'ਚ ਕਾਮੇਡੀਅਨ ਓਏ ਹੋਏ ਹੋਏ, ਵੱਡੀ ਗੱਲ। ਵਾਹ ਰੇ ਵਾਹ। ਹਾਂਜੀ ਯਾਰ ਆ ਵੱਡੀ ਗੱਲ ਕਰਤੀ, ਜੈਨੂਇਨ ਗੱਲ ਦੱਸ ਹਕੀਕਤ ਬਾਤ ਮਜ਼ਾਕ ਤੋਂ ਹਟ ਗਈ ਭਾਜੀ। ਕਿਆ ਕਹਿੰਦੇ? ਮੈਂ ਹੁਣ ਗੱਲ ਨਹੀਂ ਕਰਨੀ, ਸਰ ਤੁਸੀਂ ਦੇਖੋ ਕਰੋ। ਨਾ, ਦੇਖੋ ਮਤਲਬ ਇੱਕ ਫਿੱਕਾ ਜਿਹਾ ਬੰਦਾ ਮੇਰੇ ਵਰਗਾ ਚੌਧਰੀ ਬਣਿਆ ਹੁੰਦਾ, ਤੇ ਜਿਹੜਾ ਦੁਨੀਆ ਦਾ ਲੈਜੈਂਡ ਕਾਮੇਡੀਅਨ ਆ, ਉਹਨੂੰ ਐਵੇਂ ਗਟਰ ਦਾ ਸਰੀਆ ਜਿਹਾ ਫੜਾ ਕੇ ਤੇ ਉੱਤੇ ਬਿਠਾ ਕੇ ਕਰੈਕਟਰ ਬਣਾਇਆ ਹੁੰਦਾ। ਹਾਏ 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 ਯਾਰ, ਹਾਂਜੀ ਬਿਠਾ ਸੱਚ ਵੇਲਦੀਆਂ। ਬਾਤ ਹੈ। ਹਾਂਜੀ, ਉਹਨੂੰ ਐਵੇਂ ਰੇੜੀ ਲਵਾਈ ਹੁੰਦੀ ਹੈ। ਹਾਏ ਹਾਏ ਉਹ ਉਹਦੇ ਪੈਰਾਂ ਰਗਾ ਵੀ ਨਹੀਂ ਹੁੰਦਾ, ਜਿਹੜਾ ਬੰਦਾ ਉਹਦੇ ਤੇ ਚੌਧਰੀ ਲੱਗਾ ਹੁੰਦਾ। ਹਾਏ 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 ਯਾਰ, ਕੀ ਬਾਤ ਹੈ, ਬਿਲਕੁਲ ਦਰੁਸਤ ਇਹ ਹੈ। ਹੁਣ ਲੇਕਿਨ ਸਾਜੀ ਤੇ ਫਿਰ ਕੋ ਕਹਿੰਦੇ ਵੀ ਇਹ ਹੈ ਕਿ ਇਹਨੂੰ ਮੈਂ ਬਣਾਇਆ। ਹਾਏ ਯਾਰ, ਇਹ ਤਾਂ ਬੰਦ ਸੀ, ਸਹੀ ਗੱਲ, ਹਾਂ ਬਿਲਕੁਲ ਸਹੀ ਗੱਲ ਮਿੱਠਾ ਜੀ। ਬਹਰਹਾਲ ਜੀ, ਗਲਾ ਅੱਲਾ ਨੇ ਮੈਨੂੰ ਦਿੱਤਾ ਵਾ। ਉਹ ਗਲਾ ਵੀ ਦਿੱਤਾ, ਬਾਕੀ ਵੀ 1000 ਦਿੱਤੇ ਆ, ਹੱਥ ਵੀ ਦਿੱਤੇ, ਕਿਸੇ ਅੱਗੇ ਜੋੜ ਮਾਫੀ ਮੰਗ, ਘਰ ਚਲ ਜਾ ਮੇਰਾ ਭਰਾ, ਨਾ ਤੂੰ ਸਿੰਗਿੰਗ ਜੋਗਾ, ਨਾ ਤੂੰ ਕਾਮੇਡੀ ਜੋਗਾ। ਦਿਮਾਗ ਵੀ ਦਿੱਤਾ, ਉਹਦਾ ਵੀ ਇਸਤੇਮਾਲ ਕਰ ਲਾ। ਤੁਹਾਨੂੰ ਵੀ ਦਿੱਤਾ ਵਾ, ਕਿਸੇ ਸੁਣ ਵੀ ਲਈਦੀ ਆ। ਸਾਡੇ ਤੇ ਹੈ ਨਹੀਂ ਕਾਮੇਡੀਅਨ ਦਾ ਕੋਈ ਚੱਕਰ ਹੀ ਨਹੀਂ ਹੈਗਾ ਭਾਈ। ਨਹੀਂ ਨਹੀਂ comedy- ਸਾਡੇ ਇੱਥੇ ਕਾਮੇਡੀਅਨ ਸਿਰਫ ਇੱਕ ਜੋਕਰ ਨੇ,
ਪੈਸੇ ਦੇ ਕੇ ਸੌਂਦੇ ਨੇ ਬਸ, ਹੋਰ ਇੱਥੇ ਕੋਈ ਚੱਕਰ ਨਹੀਂ। ਮਜ਼ਦੂਰੀ ਟਾਈਮ ਚਲੋ ਆਹ ਨਾਲੇ ਕੱਖ ਵੀ ਨਹੀਂ। ਤੁਸੀਂ ਜਿੱਡਾ ਮਰਜ਼ੀ ਵੱਡੀਆਂ ਕਾਮੇਡੀਆਂ ਲਾ, ਉਹਨੂੰ ਮਾੜਾ ਜਿਹਾ ਕਰੈਕਟਰ ਬਣਾ ਕੇ ਤੇ ਆਪ ਚੌਧਰੀ ਬਣ ਕੇ ਉੱਤੇ ਬੈਠਣਗੇ ਤੇ ਨਾਲ ਓਏ ਇਹ क्या कर रहे हो, ਇਹ ਨਹੀਂ ਕਹਿਣਾ। ਹਾਂ ਤੂੰ ਅਗਲਾ ਬੰਦਾ ਮਿੱਟੀ ਹੋ ਜਾਂਦਾ। ਹੋਏ ਹੋਏ ਉਹਦੀ ਆਮਦ ਵੀ ਮਾਰ ਦਿੰਦਾ। ਜੀ ਸਾਡਾ ਤੁਸੀਂ ਕੀ ਸਮਝਦੇ ਕਿ ਅਮਾਨੁੱਲਾ ਸਾਹਿਬ ਸਾਡੇ ਜਿਹੜੇ ਉਹਨਾਂ ਨੂੰ ਜੋ ਉਹਨਾਂ ਨੂੰ ਚਾਹੀਦਾ ਸੀ, ਉਹਨਾਂ ਦਾ ਨਾਮ ਹੋਣਾ ਚਾਹੀਦਾ ਸੀ, ਉਹਨਾਂ ਨੂੰ ਜੋ ਦੁਨੀਆ ਇੱਥੋਂ ਮਿਲਣਾ ਚਾਹੀਦਾ ਸੀ ਉਹ ਮਿਲਿਆ ਉਹਨਾਂ ਨੂੰ? ਨਹੀਂ ਨਹੀਂ ਕੁਛ ਵੀ ਨਹੀਂ। ਇਹੀ ਤਾਂ ਮੈਂ ਕਹਿਣਾ ਚਾਹ ਰਿਹਾ ਕਿ ਭਰਾਵਾ ਹੁਣ ਮੈਂ ਇਹ ਫੀਲਡ ਛੱਡ ਦੇਣੀ ਦਾਂਸ਼ ਭਾਜੀ, ਆਪਾਂ ਆ ਜਾਣਾ ਵਾ ਸਿੰਗਿੰਗ ਦੇ ਵਿੱਚ। ਤੁਹਾਡੇ ਉਸਤਾਦ ਜੀ ਨੇ ਸਾਰਾ ਨੂੰ ਕਰਨਾ, ਮੈਂ ਕਮੂ ਇੱਥੇ ਭਾਈ ਆਪਾਂ ਇਦਾਂ ਹੀ ਗਾ ਬੁਲਾਣਾ। ਨਹੀਂ ਲੈ ਏਡਾ ਕਿਤੇ ਮਾਠਾ ਗਾਣਾ ਬਾਹਰ ਐਸ ਪਲੇਟਫਾਰਮ ਤੋਂ ਸੁਰ ਦੀ ਬਿਸਤੀ ਨਹੀਂ ਹੋਣ ਦੇਣਗੇ, ਨਾ ਹੀ ਉਸਤਾਦ ਜੀ ਨੇ ਕਬੂਲ ਕਰਨੀ ਹੈ। ਤੂੰ ਭਾਈ ਆਤਫ ਅਸਲਮ ਸਾਹਿਬ ਏਡਾ ਅੱਛਾ, ਰਾਹਤ ਸਾਹਿਬ, ਉਹਨਾਂ ਦੇ ਏਡੀ ਛੇਤੀ ਨੇ ਵਿਊਜ਼ ਨਹੀਂ ਹੁੰਦੇ। ਹਾਂਜੀ ਲਓ ਕੀ ਕਰ ਲੋਗੇ ਤੁਸੀਂ? ਹਾਂਜੀ ਇਹੀ ਤਾਂ ਮੈਂ ਗੱਲ ਸਮਝਾਉਣਾ ਚਾਹ ਰਿਹਾ ਵੀ ਜਿਨ੍ਹਾਂ ਛੱਡ ਦੀ ਦਿਓ ਪੂਰੀ ਕਾਮੇਡੀ। ਜ਼ਿੰਦਗੀ ਲੰਘ ਗਈ। ਰਾਹਤ ਫਤਿਹ ਅਲੀ ਸਾਹਿਬ, ਯਾਰ ਮੈਨੂੰ ਇਹ ਹੁੰਦਾ ਯਾਰ ਚਲ ਠੀਕ ਹੈ ਯਾਰ, ਤੁਸੀਂ ਕੁਛ ਤੇ ਕਦਮ ਚੁੱਕੋਗੇ ਭਾਈ ਨੇ ਇੱਥੇ ਤੱਕ ਸ਼ੁਗਰ ਠੀਕ। ਹਾਂਜੀ ਜ਼ਰੂਰੀ ਹੈ। ਉਹ ਤੁਹਾਡੇ ਗਿਰੇਬਾਨਾਂ ਨੂੰ ਹੀ ਪੈ ਗਿਆ ਯਾਰ। ਬੰਦਾ ਤੁਸੀਂ ਕੁਛ ਖਿਆਲ ਕਰੋ ਯਾਰ, ਉਹ ਬੰਦਾ ਤੁਹਾਡੇ ਮਤਲਬ ਹੱਥ ਤੋਂ ਹੀ ਵੱਧ ਗਿਆ ਯਾਰ। ਪਛਾੜ ਰਿਹਾ। ਉਸਤਾਦ ਜੀ ਪੈਸੇ ਦੇ ਕੇ ਉਹਨੂੰ ਬੁਲਾਇਆ ਜਾ ਰਿਹਾ ਹੈ, ਹਾਂਜੀ ਗਲੇ ਨੂੰ ਕੀ ਪੈ ਗਿਆ? ਉਹ ਅਗਲਾ ਤੁਹਾਡੀ ਜੇਬਾਂ ਨੂੰ ਪੈ ਗਿਆ ਵਾ। ਤੁਹਾਡੇ ਪੈਰ ਦੇ ਫੋਨ ਤੋਂ ਪੈ ਗਿਆ ਉਹ। ਨਹੀਂ ਉਹਦੀ ਗੱਲ ਇਹ ਹੀ ਹੈ ਕਿ ਉਹ ਇੱਕ ਅਨੋਖੀ ਚੀਜ਼ ਆ, ਆਹੋ ਅਨੋਖੀ ਚੀਜ਼ ਆ ਇੱਕ, ਕਿ ਯਾਰ ਅੱਛਾ ਇਹ ਏਦਾਂ ਵੀ ਹੋ ਸਕਦਾ ਸੀ ਤੇ ਬਸ ਉਹਨੂੰ ਠੀਕ। ਉਸਤਾਦ ਜੀ ਆਪ ਹੀ ਭੂਏ ਕੀਤਾ ਆਡੀਅנס ਨੇ, ਹਾਂਜੀ ਕੱਖ ਵੀ ਨਹੀਂ। ਅੱਛਾ ਮੈਂ ਦੇਖਿਆ ਵਾ ਉੱਤੋਂ ਯਾਰ ਉਹਦੇ ਜਿਹੜੇ ਸ਼ਾਗਿਰਦ ਨੇ ਏਡੇ ਅੱਛੇ ਸੁਰੀਲੇ ਬੱਚੇ ਤੇ ਉਹ ਸ਼ਾਗਿਰਦ ਨੇ ਕਿਉਂ ਵੀਡੀਓ ਬਣਾ ਚੇਜ਼ਾ ਹੋਰ ਕੀ ਹੈ, ਚੇਵੇਂ ਹੋ ਰਿਹਾ ਹੋਰ ਮੈਂ ਇਹ ਵੀ ਦੇਖਿਆ ਸੁਰੀਲੇ ਸਿੰਗਰ ਉਹਨਾਂ ਤੋਂ ਪੈਸੇ ਬਚਾ ਰਹੇ ਇੰਜ ਕਰਕੇ। ਵਿਊਜ਼ ਵਾਸਤੇ ਯਾਰ। ਹੁਣ ਆਹ ਜਿਹੜੀ ਕੁੜੀ ਉਹਦੇ ਨਾਲ ਆਈ ਆ, ਹਾਂਜੀ ਉਹਦਾ ਤੇ ਬਣ ਗਈ ਨਾ ਲਾਈਫ, ਸਹੀ ਗੱਲ। ਜਿਹਨੂੰ 35 ਮਿਲੀਅਨ ਬੰਦੇ ਨੇ ਵੇਖ ਲਏ। ਲੇਕਿਨ- ਉਂਝ ਸਾਰੀ ਜ਼ਿੰਦਗੀ ਉਹਨੇ ਮਰ ਜਾਣਾ ਸੀ। ਦੀ ਵੀ ਨਹੀਂ ਸੀ ਇਹ ਕੁਝ। ਦੂਸਰਾ ਬਾਬਰਾ ਵਾ ਸਾਡੇ ਵਾਰਸਪੁਰ ਦਾ, ਉਹਨੂੰ ਆਪਾਂ ਲੈ ਲੈਣਾ ਵੀਡੀਓ ਦੇ ਵਿੱਚ, ਕਾਲੂ ਨੂੰ ਨਾਲ ਲੈ ਲੈਣਾ, ਕਾਲੂ ਕਿਤੇ ਮੋਬਾਈਲ ਤੋਂ ਵੀਡੀਓ ਬਣਾ ਦੇਗਾ ਹਲਕੀ ਜਿਹੀ। ਅਸੀਂ ਇੰਜ ਕਰਕੇ ਅਪਲੋਡ ਕਰਾਂਗੇ, 11 ਲੱਖ ਵੀ ਨਾ ਹੋਊਗਾ ਸਾਨੂੰ, 10 ਲੱਖ ਵੀ ਨਾ ਇਹ ਤੇ ਹੋਊਗਾ। ਬੜੇ ਤੇ 11,000 ਨਹੀਂ ਆਉਣਾ ਤੈਨੂੰ। ਤੂੰ ਜੇ ਗਾਣਾ ਗਾਇਆ ਸਭ ਤੋਂ ਪਹਿਲੇ ਹਿੱਟ ਮੇਰੇ ਵੱਲੋਂ ਵੱਜਣੀ ਤੇਰੇ ਬੂਹੇ 'ਚ। ਲੈ ਵੀ ਉਹਨੇ ਤੂੰ ਸੁਰ ਲੈ ਚਾ, ਤੂੰ ਅੱਜ ਤੱਕ ਕੀ ਲੈ ਲਿਆ? ਦੱਸ ਦੇ ਮੈਨੂੰ, ਦੱਸ ਦੇ। ਕੀ ਬਟਿਆ ਘਟਿਆ? ਉਹ ਭਾਜੀ ਚਾਹਤ ਫਤਿਹ ਅਲੀ ਖਾਨ ਨੂੰ ਤੁਸੀਂ ਜਿੰਨਾ ਮਰਜ਼ੀ ਕ੍ਰਿਟਿਸਾਈਜ਼ ਕਰੀ ਜਾਓ, ਉਸਤਾਦ ਜੀ ਉਸ ਬੰਦੇ ਨੇ ਇੱਕ ਨਵਾਂ ਸੁਰ ਮੁਤਾਰਫ ਇਹ ਕਰਾਇਆ, ਬਾਤ ਦੁਨੀਆ ਨੂੰ ਦੱਸਿਆ ਕਿ ਜਿਹੜੇ ਤੁਸੀਂ ਪਹਿਲੇ ਕੰਮ ਤੇ ਲੱਗੇ ਹੋ ਕੁਛ ਨਹੀਂ, ਹਾਂ, ਇਹ ਕੰਮ ਕੰਮ। ਹੈ। ਕੰਮ ਨਾ ਕਹਿ, ਕੰਮ ਨਾ ਕਹਿ, ਇਹ ਕਹਿ ਕੱਲਾ। ਐ ਹੀ ਚੀਦਾ ਗਿਆ ਇਹ ਚੀਦਾ। ਬਰਸਾਤ ਜੀ ਇਹਦੀ ਤੁਹਾਨੂੰ ਸਜ਼ਾ ਮਿਲੇਗੀ। ਬਰਾਬਰ। ਮੌਕਾ ਨਹੀਂ ਮਿਲੇਗੀ ਭਾਜੀ, ਕੀਤਾ ਉਹਨਾਂ ਨੇ, ਅਸੀਂ ਕੀਤਾ। ਇਹ ਹੁਣ ਤੁਸੀਂ ਬਹਿ ਗਏ ਨਾ ਇੱਥੇ, ਹਾਂਜੀ ਕਮ ਸੇ ਕਮ ਅੱਜ ਰਾਤ ਤੁਸੀਂ ਸਾਰੀ ਇੱਥੇ ਸ਼ੋਅ ਹੀ ਕਰਨਾ ਹੈ, ਮੈਂ ਨਹੀਂ ਤੁਹਾਨੂੰ ਉੱਠਣ ਦੇਣਾ ਇਹਦੀ ਚਾਹਤ ਭਾਈ ਦੀ ਵਜ੍ਹਾ ਤੋਂ। ਜੀ। ਇਹਨਾਂ ਨੇ ਗੱਲ ਸ਼ੁਰੂ ਕੀਤੀ ਹੈ। ਚਾਹਤ ਭਾਈ ਦੀ ਵਜ੍ਹਾ ਤੋਂ ਨਾਲੇ ਸੋਗ ਵੀ ਤੇ ਮਨਾਉਣਾ ਨਾ। ਨਾਜ਼ਰੀਨ ਮੈਂ ਤੈਨੂੰ ਕੀ ਦੱਸਾਂ, ਤੁਸੀਂ ਮੈਨੂੰ ਇਹ ਨਹੀਂ ਪੁੱਛਿਆ ਕਿ ਸਾਜੀ ਤੁਸੀਂ ਇਦਾਂ ਕਿਉਂ ਆ ਤਬੀਅਤ? ਢਿੱਲੇ ਢਿੱਲੇ ਸਾਈਡ ਦੇ ਕੀ ਗੱਲ ਹੋਈ? ਚਲੋ ਹੁਣ ਪੁੱਛ ਲੈਣਾ। ਉਹ ਯਾਰ ਉਹ ਸਾਡਾ ਉਹ ਭਤੀਜਾ ਫੌਤ ਹੋ ਗਿਆ। ਕਿਹੜਾ? ਉਹ ਨਿੱਕਾ ਯਾਰ, ਉਹ ਜਿਹੜਾ ਇੱਥੇ ਸਾਈਡ ਤੇ ਫਿਰਦਾ ਹੁੰਦਾ ਸੀ। ਉਹ ਟਟੀਰੀ ਦਾ ਬੱਚਾ ਬਿਮਾਰ ਸੀ? ਜੀ। ਬਿਮਾਰ ਸੀ? ਨਹੀਂ ਜੀ, ਉਹ ਸਾਡਾ ਚੀਕੂ। ਉਹਦੀ ਵਾਲਦਾ ਮੁਹਤਰਮਾ ਜਿਹੜੀ ਨਾ, ਉਹਦੇ ਕੋ ਆਂਡਾ ਦੇਣ ਲੱਗਿਆ ਮਿਸਪਲੇਸ ਹੋ ਗਈ ਜਗ੍ਹਾ। ਉਹ ਫਸਲਾਂ ਵਾਲੀ ਫਲੈਕਸ ਪਿੱਛੇ ਉਹ ਸੀ। ਫਸਲਾਂ ਵਾਲੀ ਫਲੈਕਸ ਦੇ ਅੱਗੇ ਆਂਡਾ ਦੇ ਗਈ। ਫਲੈਕਸ ਦੇ ਪਿੱਛੇ ਬਣੀਆਂ ਫਸਲਾਂ, ਉਹਨੇ ਸਮਝਿਆ ਵੀ ਇਹ ਫਸਲਾਂ ਵਾ, ਉੱਥੇ ਆਂਡਾ ਦੇ ਗਈ ਭਾਜੀ ਖੁੱਸੇ 'ਚ। ਇੱਕ ਖੁੱਸਾ ਪਿਆ ਸੀ, ਹਾਂਜੀ ਹਾਂਜੀ ਉਹ ਆਂਡੇ 'ਚੋਂ ਬੱਚਾ ਨਿਕਲਿਆ, ਉਹ ਬਾਹਰ ਨੂੰ ਆਇਆ ਤੇ ਅੱਗੋਂ ਪ੍ਰੋਡਕਸ਼ਨ ਹਾਊਸ। ਮਾਂ ਦੀ ਫਸਲ ਫਸਲਾਂ ਹੈ ਹੀ ਨਹੀਂ, ਉਹ ਹੁਣ ਨਾ ਕਿਤੇ ਲਿਜਾਣ ਜੋਗੀਆਂ, ਨਾ ਕੁਛ ਕਰਨ ਜੋਗੀਆਂ, ਨਾ ਲੁਕਾਉਣ ਜੋਗੀਆਂ। ਉਹ ਭਾਜੀ ਫਿਰ ਉਹ ਮਾਂ ਪਿਓ ਉੱਠਦਾ ਰਿਹਾ ਸੀ, ਉਹਨੂੰ 2-3 ਦਿਨ ਸੰਭਾਲਦੇ ਰਹੇ ਆ। ਬਹੁਤ ਸੰਭਾਲਿਆ। ਥੋੜੀ ਭਾਈ ਦੌੜ ਗਈ। ਰਾਤੀ ਭਾਜਨ ਫਿਰ ਮੇਰੇ ਕੋਲੋਂ ਇੱਕ ਮਸਲਾ ਹੋ ਗਿਆ, ਚੰਗਾ ਭਲਾ ਫਿਰਦਾ ਸੀ। ਅੱਛਾ ਜੀ। ਹਾਂਜੀ ਮਾਸ਼ਾਅੱਲਾ ਠੀਕ ਸੀ। ਅਸੀਂ ਹਰ 2 ਘੰਟੇ ਬਾਅਦ ਉਹਦੀ ਮੁਲਾਕਾਤ ਕਰਾਈ ਦੀ ਸੀ। ਉਹਦਾ ਮਾਂ ਪਿਓ ਬਾਹਰ ਫਿਰਦਾ ਸੀ, ਥੱਲੇ ਉਤਰਦੇ ਸੀ। ਉਹ ਮੈਂ ਵੀਡੀਓ 'ਚ ਵੀ ਦਿਖਾਇਆ ਕਿ ਉਹ ਅਸੀਂ ਵਹਾਈਦਾ ਸੀ, ਥੱਲੇ ਲੈ ਕੇ ਬਹਿ ਜਾਂਦੇ ਸੀ ਹਾਂਜੀ ਉਹਨੂੰ। ਹਾਂਜੀ ਹਾਂਜੀ ਬਿਲਕੁਲ। ਰਾਤੀ ਮੈਂ ਕਿਹਾ ਯਾਰ ਇਹ ਹੁਣ ਮਾਂ ਪਿਓ ਇਹਨੂੰ ਚੁੰਝ ਵੀ ਨਹੀਂ, ਕੁਛ ਪਾ ਵੀ ਨਹੀਂ ਰਿਹਾ ਇਹਨੂੰ, ਅਸੀਂ ਵੀ ਪਤਾ ਨਹੀਂ ਇਹਨੂੰ ਕੀ ਦੇਣਾ। ਮੇਰੇ ਜ਼ਿਹਨ 'ਚ ਆਇਆ ਕਿਹੜਾ ਤੋਤਾ ਨਹੀਂ ਹੁੰਦਾ ਜਿਹੜਾ, ਇਹਨੂੰ ਨਾ ਇਹ ਸਿਰੀਲੈਕ ਵੀ ਪਿਆਉਂਦੇ ਕਈ ਲੋਕ। ਨਹੀਂ ਨਹੀਂ ਪਰਿੰਦੇ ਨੂੰ ਪਿਆਰ। ਪਰਿੰਦੇ ਨੂੰ ਸਿਰੀਲੈਕ ਹਲਕਾ ਜਿਹਾ ਨਾ 1-2-3 ਕਤਰੇ ਸਿਰੀਲੈਕ ਦੇ, ਹਾਂਜੀ ਜਾਂ ਦਾਲ ਚਨਿਆਂ ਦੀ ਲੈ ਕੇ ਉਹਨੂੰ ਭੇਂ ਕੇ ਨਰਮ ਕਰਕੇ ਉਹਦਾ ਉਹ ਬਣਾ ਸ਼ੇਕ ਜਿਹਾ ਬਣਾ ਕੇ, ਹਾਂਜੀ ਉਹ ਵੀ। ਲੇਕਿਨ ਉਹ ਹੁੰਦਾ ਮੇਰੇ ਹਾਲ ਤੋਤਿਆਂ ਨੂੰ। ਮੈਂ ਕਿਹਾ ਵੀ ਇਹ ਛੋਟਾ ਜਿਹਾ ਸਿਰੀਲੈਕ ਇਹਨੂੰ ਪਿਆਉਂਦੇ ਆ,
ਸਿਰੀ ਲੈ ਕੇ ਮੰਗਾ ਲਿਆ ਭਾਜੀ ਰਾਤੀ। ਉਹਨੂੰ ਕੋਈ 4-5 ਕਤਰੇ ਪਿਆਏ ਨੇ, ਉਹ ਠੀਕ ਫਿਰਦਾ ਰਿਹਾ, ਮਤਲਬ ਨੱਸਦਾ ਭਜਦਾ ਰਿਹਾ। ਸਹੀ। ਰਾਤ ਮੇਰੇ ਨਾਲ ਸੁੱਤਾ ਅੰਦਰ ਕਮਰੇ 'ਚ ਡੱਬਾ ਬੰਦ ਕਰਕੇ ਤੇ ਮਤਲਬ ਹਾਂਜੀ। ਈਜ਼ੀ। ਰਾਤ ਫਿਰ ਮੈਂ ਕਿਹਾ ਵੀ ਛੋਟਾ ਬੱਚਾ, ਇਹਨੂੰ ਤਾਂ ਘੰਟੇ ਘੰਟੇ ਬਾਅਦ ਭੁੱਖ ਲੱਗਦੀ ਹੈ। ਫੇਰ ਸਿਰੀਲੈਕ। ਲਓ ਜੀ। 2 ਵਜੇ ਅੱਖ ਖੁੱਲੀ ਫੇਰ ਸਿਰੀਲੈਕ, 5 ਵਜੇ ਅੱਖ ਖੁੱਲੀ ਫੇਰ ਸਿਰੀਲੈਕ, ਸਵੇਰੇ ਉੱਠੇ 11-12 ਵਜੇ ਫੇਰ ਸਿਰੀਲੈਕ। ਉਸ ਤੋਂ ਬਾਅਦ ਹੁਣ ਦਿਲ ਲਿਆਂਦਾ ਉਹਨੂੰ, ਉਹ ਸਿਰਫ ਇੱਕ ਜਗ੍ਹਾ ਤੇ ਐ ਖਲੋਤਾ ਸੀ ਐ ਢਿੱਲਾ ਮੱਠਾ ਬਸ। ਮੈਂ ਕਿਹਾ ਹਿਲਦਾ ਨਹੀਂ, ਕੱਖ ਨਹੀਂ। ਉਸ ਤੋਂ ਬਾਅਦ ਭਾਜੀ ਫੌਰਨ ਡਾਕਟਰ ਕੋਲ ਲੈ ਗਏ, ਬਾਹਰ ਧੁੱਪੇ। ਲਓ। ਉਹ ਕਿਤੇ ਨਾ ਉਹਦੇ ਅੰਦਰ ਵਜ਼ਨ ਪੈ ਗਿਆ ਨਾ, ਸਿਰੀਲੈਕ ਦਾ ਭਾਰਾ ਹੁੰਦਾ। ਓਏ ਹੋਏ ਉਹ ਹੋਏ। ਵਿਚਾਰਾ ਦੀ ਮਾੜੀ ਜਾਨ ਇੰਨਾ, ਸਹੀ ਗੱਲ। ਉਹਦੇ ਕੋਲ ਬਰਦਾਸ਼ਤ ਨਹੀਂ ਹੋਇਆ। ਫਿਰ ਬਾਹਰ ਗਿਆ, ਬਾਹਰ ਉਹਨੇ ਆਖਰੀ ਸਾਹ ਦਿੱਤੇ ਨੇ ਗਰਾਊਂਡ 'ਚ। ਵਾਸ਼ਿੰਗ ਮਸ਼ੀਨ ਹੈ, ਉਹਨੇ ਵਾਦਾਂ ਵੀ ਦਿੱਤੀਆਂ। ਉਸ ਤੋਂ ਬਾਅਦ ਮਾਂ ਪਿਓ ਵੀ ਨਹੀਂ ਆਇਆ ਉਹਦਾ, ਉਹ ਵਿਚਾਰਾ ਜਾਂ ਬਹਾਕ ਹੋ ਗਿਆ। ਓਏ ਹੋਏ ਹੋਏ। ਲੈ ਸਾਡਾ ਹੁਣ 3 ਦਿਨਾਂ ਦਾ ਉਹਦੇ ਨਾਲ ਇੰਨਾ ਪਿਆਰ ਪੈ ਗਿਆ ਸੀ। ਉਤੋਂ ਉਹਨੂੰ ਟੀ ਟਾਈਮ 'ਚ ਵੀ ਲੈ ਕੇ ਆ ਗਏ ਸੀ ਅਸੀਂ। ਉਤੋਂ ਮੈਂ ਇਹ ਸੋਚਿਆ ਸੀ ਕਿ ਯਾਰ ਉਹਨੂੰ ਅਸੀਂ ਰੋਜ਼ ਦੱਸਿਆ ਕਰਾਂਗੇ ਅੱਜ ਇੰਨੇ ਦਿਨਾਂ ਦਾ ਹੋ ਗਿਆ, ਇੰਨੇ ਦਿਨਾਂ ਦਾ ਹੋ ਗਿਆ। ਸਾਨੂੰ ਇਹ ਨਹੀਂ ਸਮਝ ਆਈ ਇਹਨੂੰ ਪਾਉਣਾ ਕੀ ਹੈ। ਸਹੀ ਗੱਲ। ਉਹਨੂੰ ਬੇਸਿਕਲੀ ਚੱਲ ਕੋਈ ਨਹੀਂ ਯਾਰ, ਕੋਈ ਨਹੀਂ 2 ਵਾਰੀ ਮਾਂ ਕਹੋ ਤੇ ਇੱਕ ਮਾਮਾ ਬਣਨਾ ਸਟਾਰਟ, ਉਹਨੂੰ ਰੋਣ ਦਾ ਮਿੱਠਾ ਬੰਦਾ ਤਾਂ। ਨਹੀਂ ਉਹ ਬੈਠੇ, ਉਹ ਕਿੱਦਾਂ ਕਹਿੰਦੇ ਨੇ, ਉਹ ਬੁੱਢਾ ਗੁੱਜਰ 'ਚ ਫਿਲਮ ਜਦੋਂ ਕਹਿੰਦੇ ਉਹ ਅੱਲਾ ਦਾ ਉਹ ਮੈਂ ਕਹਿੰਦਾ ਮਿੱਠਾ ਜੀ ਸਾਡਾ ਉਹ ਜਿਹੜਾ ਟਟੀਰੀ ਮਰ ਗਈ ਸਾਡੀ। ਅੱਲਾ ਦਾ ਮਾਲ ਸੀ, ਅੱਲਾ ਲੈ ਗਿਆ। ਯੂਸਫ ਖਾਨ ਸਾਹਿਬ, ਸਾਨੂੰ ਉਹਦਾ ਬੜਾ ਦੁੱਖ ਆ ਯਾਰ। ਸਾਜੀ ਬੇਸਿਕਲੀ ਸਾਡਾ ਨਾ ਵੈਸੇ ਸਾਨੂੰ ਨਹੀਂ ਪਤਾ, ਸਾਡਾ ਉਹਦਾ ਪਿਆਰ ਬੜਾ ਪੈ ਗਿਆ ਸੀ। ਹਾਂਜੀ। ਉਹ ਕਿੱਥੇ ਆ, ਅਸੀਂ ਸਾਰੇ ਉਹ ਕਿੱਥੇ ਆ, ਉਹ ਕਿੱਥੇ ਆ, ਉਹ ਕਿੱਥੇ ਆ, ਉਹ ਸਾਡਾ ਜਿਹੜਾ ਵੀ ਆ ਰਿਹਾ ਪੁੱਛ ਰਿਹਾ ਉਹਦਾ ਕਿੱਥੇ ਆ। ਹਾਂ। ਸਾਜੀ ਸਭ ਤੋਂ ਵੱਡੀ ਗੱਲ ਆ, ਉਹਦੀ ਮਾਂ ਤੇ ਉਹਦਾ ਪਿਓ ਕਿੱਦਾਂ ਥੱਲੇ ਉਤਰਦੇ ਸੀ। 3 ਦਿਨ ਅਸੀਂ ਉਸਤਾਦ ਜੀ ਸਾਨੂੰ ਸਮਝ ਆ ਗਈ ਕਿ ਯਾਰ ਕੁਦਰਤ ਕੀ ਹੁੰਦੀ ਹੈ, ਕੀ ਬਾਤ। ਉਹਨਾਂ ਦੀ ਤੜਪ। ਅੱਛਾ ਹੁਣ ਇਸ ਟਾਈਮ ਉਹਨਾਂ ਨੂੰ ਇਹ ਪਤਾ ਵਾ ਵੀ ਸਾਡਾ ਬੱਚਾ ਸੇਵ ਆ, ਸੇਵਾ। ਕਿਉਂਕਿ ਅਸੀਂ ਉਹਨਾਂ ਦੇ ਸਾਹਮਣੇ ਫੜ ਕੇ ਉਹਨੂੰ ਉਹ ਪਿਓਨੇ ਸਾਂ। ਰਾਤੀ ਸਿਲੀਕੋਨ ਵੀ ਉਹਦੇ ਪਿਓ ਦੇ ਸਾਹਮਣੇ ਉਹ ਥੱਲੇ ਫਿਰ ਰਿਹਾ ਸੀ, ਫਿਰ ਉਹਨੂੰ ਛੱਡ ਦਿੱਤਾ। ਉਹਨਾਂ ਨੂੰ ਇਹ ਸੀ ਕਿ ਵੀ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਵੀ ਇਹ ਸਾਡਾ ਬੱਚਾ ਖਾ ਗਿਆ ਹੈ। ਆਹ ਮੁੜ ਕੇ ਲੈ ਕੇ ਗਿਆ, ਠੀਕ ਹੈ ਜੀ। ਇਹ ਤਾਂ ਇਹ ਜਦੋਂ ਮਰ ਗਿਆ ਨਾ ਬੱਚਾ, ਤੇ ਹੁਣ ਬਿੱਲੀ ਵੀ 3 ਦਿਨ ਦੀ ਸੇਰ ਸੀ ਨਾ। ਅਸੀਂ ਬਹੁਤ ਸਾਨੂੰ ਚਾਰੋਂ ਪਾਸੇ ਖਦਸ਼ਾਤ ਸੀ। ਉਹਦੀ ਜਾਨ ਨੂੰ ਬਿੱਲੀ ਦਾ ਸਾਨੂੰ ਖਤਰਾ ਇਹ ਸੀ ਕਿ ਬੱਚੇ ਨੂੰ ਛੱਡੋ, ਉਹਨਾਂ ਨੂੰ ਨਾ ਲੈ ਜਾਵੇ ਮਾਂ ਪਿਓ। ਅਸੀਂ ਉੱਤੇ ਪਹਿਰਾ ਦੇਈਦਾ ਸੀ, ਸਿਕਿਉਰਿਟੀ। ਇਹ ਹੁਣ ਇਹਨੇ ਕਿਹਾ ਚਲੋ ਸਾਜੀ ਬਿੱਲੀ ਵੀ 3 ਦਿਨ ਹੋ ਗਏ ਵਿਚਾਰੀ ਮਗਰ ਸੀ, ਠੀਕ ਹੈ ਜੀ। ਹਾਂਜੀ। ਤੇ ਇਹ ਉਹ ਜਦੋਂ ਮਰ ਗਿਆ ਤੇ ਬਿੱਲੀ ਕੋ ਲੈ ਗਿਆ। ਬਿੱਲੀ ਨੇ ਦੇਖਿਆ ਮਰ ਗਿਆ, ਉਹਨੇ ਕਿਹਾ ਮੂੰਹ 'ਚ ਲੈ ਲਾ ਹਨਾ ਵੀ ਖਾ ਲਾ। ਉਹਨੇ ਕਿਹਾ ਤੂੰ ਖਾ ਲਾ। ਤੂੰ ਖਾ ਉਹਨੇ ਕਿਹਾ ਵੀ ਹੁਣ ਤੂੰ ਖਾ ਲਾ, ਵੀ ਜਦੋਂ ਮਰ ਗਿਆ ਉਦੋਂ ਮੇਰੇ ਕੋਲ ਲੈ ਆਂਦਾ ਜੀਂਦੇ ਜੀ ਮੰਗਦੀ ਰਹੀ, ਮੈਨੂੰ ਦਿੱਤਾ ਨਹੀਂ। ਜੀਂਦੇ ਜੀ ਦਿੱਤਾ ਨਹੀਂ ਆ। ਵਾਹ, ਬਿੱਲੀ ਦੇ ਬਾਹਰ ਭਾਜੀ ਪੂਰਾ ਉਹ ਵੱਡੀਆਂ ਉਹ ਬੁੰਬੂ ਕਰ ਰਹੀ ਸੀ ਕਿ ਹਾਂ ਬਚਾ ਲਿਆ। ਹਾਂਜੀ ਨਹੀਂ। ਦੌੜ ਫਿਟੇ ਮੂੰਹ ਨਾ ਮੇਰੇ ਜੋਗਾ ਨਾ ਕਿਸੇ ਜੋਗਾ। ਇਹਨੇ ਮਰਿਆ ਆ ਹੱਥ ਚ ਗਿਆ ਤੇ ਬਿੱਲੀ ਦੋਵੇਂ ਅਗਲੇ ਪੈਰ ਚੁੱਕ ਕੇ ਕਰਨ। ਹਾਂ ਤੇ ਚੀਲਾ ਤੋਂ ਵੀ ਜਿਹੜਾ ਬਚਾਇਆ ਵਾ, ਚੀਲਾ ਤੋਂ। ਰਾਤ ਦੇ 3 ਵਜੇ ਚੀਲਾ ਨੇ ਪਹਿਰਾ ਦਿੱਤਾ ਭਾਜੀ। ਹਾਂਜੀ। ਐ ਪ੍ਰਵਾਜ ਪਾਰੀਆਂ ਪੂਰੀਆਂ। ਅਸੀਂ ਬੈਠੇ ਥੱਲੇ ਹੁਕਾ ਰੱਖ ਕੇ। ਚੀਲਾ ਵਾਕਈ ਉਹਦੇ ਸਿਰ ਸੀ, ਕਿਉਂਕਿ ਮਾਂ ਪਿਓ ਦਾ ਉੱਡਦਾ ਸੀ ਨਾ, ਉਸ ਤੋਂ ਉੱਤੇ ਚੀਲਾ ਵੀ ਉੱਡ ਰਹੀਆਂ ਸੀ, ਉਹ ਉਹਦੇ ਤੇ ਤਾੜ ਸੀ। ਯਾਰ ਮੈਂ ਹਾਲਾਂਕਿ ਸੁਣਿਆ ਸੀ, ਲੇਕਿਨ ਅੱਖੀਂ 3 ਦਿਨ ਹੋ ਗਏ ਮੈਂ ਕੁਦਰਤ ਦਾ ਨਿਜ਼ਾਮ ਦੇਖਿਆ, ਨੇਚਰ ਦੇਖੀ ਆ ਕਿ ਇੱਕ ਥੱਲੇ ਆ ਮਾਂ ਤੇ ਪਿਓ ਉੱਤੇ ਪੂਰਾ ਪਹਿਰਾ ਦੇ ਰਿਹਾ। ਉਸ ਤੋਂ ਬਾਅਦ ਪਿਓ ਥੱਲੇ ਆਇਆ ਤੇ ਮਾਂ ਉੱਤੇ ਜਾ ਕੇ ਪਹਿਰਾ ਦੇ ਰਹੀ ਹੈ। ਹਾਂਜੀ। ਉਸ ਤੋਂ ਬਾਅਦ ਉਹ ਅੱਛਾ ਇਹ ਕੀ ਕਰਦਾ ਸੀ, ਜਦੋਂ ਮਾਂ ਆਉਂਦੀ ਸੀ ਨਾ, ਇਹ ਨੱਸ ਕੇ ਉਹਦੀਆਂ ਲੱਤਾਂ 'ਚ ਵੜਦਾ ਸੀ, ਉਹ ਇੰਜ ਖੋਲ ਕੇ ਨਾ ਥੱਲੇ ਹੋ ਕੇ ਤੇ ਬਿਲਕੁਲ ਉਹ ਐਡਾ ਨਾ ਹਾਂਡੀ ਟੈਪ ਜੀ ਬਣ ਜਾਂਦੀ ਸੀ, ਪਰਾਂ ਥੱਲੇ ਰੱਖਦੇ ਸੀ। ਉੱਥੋਂ ਉਹਨੂੰ ਕੋਈ ਹੀਟ ਕੋ ਮਿਲਦੀ ਸੀ, ਕੋਈ ਚੀਜ਼ ਤੇ ਫਰੈਸ਼ ਹੋ ਜਾਂਦਾ, ਫਰੈਸ਼ ਹੋ ਕੇ ਐਕਟਿਵ ਉੱਠਦਾ ਸੀ, ਭੱਜਦਾ ਸੀ ਫਿਰ। ਤੇ ਬਾਗੋ ਕਹਿੰਦੀ ਆਕੜ ਵਾਲਾ ਤੇ ਤਾਜੀ। ਹਾਂ ਅੱਛਾ ਇਹ ਉਸਤਾਦ ਜੀ ਰੌਲਾ ਹੁੰਦਾ ਇਹ ਹਰ ਜਿੰਸ 'ਚ ਪਿਓ ਮੇਲ ਫੀਮੇਲ ਦਾ ਤਬੀਅਤ ਤਕਰੀਬਨ ਇਨਸਾਨਾ ਟਾਈਪ ਹੁੰਦੀ। ਹਾਂਜੀ। ਡਿਫਰੈਂਟ ਆ ਦੋਨੋਂ। ਡਿਫਰੈਂਟ ਆ। ਮਾਂ ਜਿਹੜੀ ਮਮਤਾ ਨਾ, ਜਿਹੜੀ ਫੀਮੇਲ ਹੁੰਦੀ, ਉਹ ਭਾਵੇਂ ਮੈਂ ਕਹਿੰਦਾ ਬੱਚਾ ਵੀ ਹੋਵੇ ਨਾ, ਭਾਵੇਂ ਨਹੀਂ ਮੈਂ ਗੱਲ ਕਰ ਰਿਹਾ, ਘੁੱਟਦਾ ਹੋਵੇ ਭਾਵੇਂ ਨਾ ਘੁੱਟਦਾ ਹੋਵੇ, ਓਏ ਵਾਸ ਆਪਣੇ ਮੂੰਹ ਚ ਰੱਖ, ਸਾਜੀਆਂ ਦੇ ਲਵੋ ਫਿਰ ਕਹਿ ਕੇ ਘੁੱਟੀ ਜਾ। ਮੈਂ ਖਿਦਮਤ ਕਰਨ ਦਿਆ ਤਾਂ ਹੁਣ ਕੋਈ ਨਜਾਇਜ਼ ਫਾਇਦਾ। ਵੈਸੇ ਗੱਲ ਕੀਤੀ ਯਾਰ ਤੂੰ ਕਿਹੜੇ ਘੁੱਟਦਾ ਵਾ ਨਾ, ਹੱਥ ਘੁੱਟਦਾ ਤੂੰ, ਆਪਣਾ ਖੁੱਲਾ ਖਰਚਾ ਕਰਦਾ ਤੂੰ, ਤਾਂ ਸਹੀ ਬੰਦਾ। ਇਹ ਘੁੱਟਦਾ ਯਾਰ। ਮੈਂ ਕਹਿ ਰਿਹਾ ਕਿ ਉਹ ਇੰਜ ਕਰਕੇ ਕਰੈਕਟਰ ਥੱਲੇ ਫਿਰ ਰਿਹਾ ਤੇ ਪਿਓ ਆਇਆ ਤੇ ਉਹ ਪਿਓ ਦੀਆਂ ਲੱਤਾਂ 'ਚ ਵੜ ਰਿਹਾ ਤੇ ਪਿਓ ਠੁੱਡੇ ਮਾਰ ਰਿਹਾ, ਦੇਖਿਆ ਤੁਸੀਂ? ਪਿਓ ਨਹੀਂ ਉਹਨੂੰ ਭਾ ਰਿਹਾ, ਪਿਓ ਨੂੰ ਲੱਤ ਨੂੰ ਐਨੂੰ ਅੱਛਾ ਉਹ ਉਹਨੂੰ ਜਾਂਦਾ, ਉਹ ਵਿਚਾਰਾ ਉਧਰ ਨੂੰ ਪਿਓ ਨਹੀਂ ਬਹਿ ਰਿਹਾ ਉੱਤੇ। ਇਦਾਂ ਹੀ ਆ। ਠੀਕ 5 ਮਿੰਟ ਬਾਅਦ ਇੰਜ ਮਾਂ ਉਤਰੀ ਆ ਤੇ ਉਹ ਮਾਂ ਲੱਗਿਆ ਤੇ ਉਹ ਅੱਗੇ ਆ ਕੇ ਤੇ ਉੱਤੇ ਬਹਿ ਗਈ। ਮੈਂ ਕਿਹਾ ਯਾਰ ਇਹ ਜਿਹੜੇ ਹੁੰਦੇ ਨੇ ਨਾ ਮੇਲ ਕਰੈਕਟਰ,
ਇਹ ਥੋੜੀ ਤਬੀਅਤ ਇਹਨਾਂ ਦੀ ਇਦਾਂ ਦੀ ਹੁੰਦੀ ਹੈ ਨਾਲੇ ਉਸਤਾਦ ਯਾਰ ਇਹ ਇਨਸਾਨਾਂ 'ਚ ਵੀ ਆ ਕਿ ਬੱਚਾ ਰੋ ਰਿਹਾ ਨਾ ਪਿਓ ਦੇ ਗੱਲ ਤੇ ਉਹਨੇ ਮਾਰ ਕਹਣਾ ਓਏ ਚੁੱਕ ਇਹਨੂੰ ਆਪਣੇ ਨਾਲ ਪਾ ਲਾ ਮੈਂ ਸਵੇਰੇ ਜਾਣਾ ਵੀ ਆ ਬੱਚਿਆਂ ਦਾ ਹਿਸਾਬ ਹੁੰਦਾ ਪਿਓ ਦਾ ਅੱਛਾ ਉਸਤਾਦ ਜੀ ਮਾਂ ਸਿੱਧੀ ਸਾਡੇ ਗਰਾਊਂਡ 'ਚ ਉਤਰਦੀ ਸੀਗੀ ਤੇ ਪਿਓ ਨਹੀਂ ਬਨੇਰੇ ਲਾਗੋ ਐ ਦੇਖਦੇ ਹੁੰਦੇ ਪਿੱਛੇ ਕਿਤੇ ਡੋਰ ਫਿਰਨ ਲੱਗੀ ਐ ਥੋੜੀ ਧੌਣ ਕੱਢਦੇ ਫਿਰ ਥੱਲੇ ਆਹ ਉੱਤੋਂ ਕਰਕੇ ਆ ਦੇਖਦਾ ਉਹ ਪਹਿਲੇ ਵੇਖਦਾ ਸੀ ਬਿੱਲੀ ਤੇ ਨਹੀਂ ਹੈ ਉਹ ਫੇਰ ਹੁੰਦਾ ਪਹਿਲੇ ਨੂੰ ਆਪਣੀ ਹਿੰਮਤ ਪਈ ਇਹਦਾ ਵੀ ਡਰ ਸੀ ਉਹਨਾਂ ਨੂੰ। ਫਿਰ ਇੱਕ ਹੋਰ ਮੈਂ ਨਜ਼ਾਰਾ ਦੇਖਿਆ ਪਰਸੋਂ ਜਦੋਂ ਮੈਂ ਤੁਹਾਨੂੰ ਆਵਾਜ਼ ਮਾਰੀ ਬਾਹਰੋਂ ਉਸਤਾਦ ਜੀ ਇਹ ਕਿਤੇ ਇਹਨੂੰ ਅੰਦਰ ਲੈ ਆਏ ਤੇ ਉਹ ਜਿਹੜੇ ਸੀ ਨਾ ਪਿਓ ਉਹ ਕਿਤੇ ਉੱਤੇ ਦੇਖ ਰਿਹਾ ਸੀ ਉਹਦੇ ਜ਼ਿਹਨ 'ਚ ਇਹੀ ਸੀ ਕਿ ਇੱਥੇ ਹੀ ਆ ਕਿਤੇ ਉਹਨੇ ਦੇਖਿਆ ਵੀ ਅੱਜ ਬਿੱਲੀ ਆਈ ਆ ਉਸਤਾਦ ਜੀ ਉਹਨੇ ਛਾਲ ਮਾਰੀ ਬਿੱਲੀ ਦੇ ਬਿਲਕੁਲ ਅੱਗੇ ਤੇ ਚਾਂਗਣਾ ਮਾਰਨ ਲੱਗ ਪਿਆ ਤੇ ਮੈਂ ਉੱਠ ਕੇ ਆਵਾਜ਼ ਮਾਰੀ ਮੈਂ ਕਿਹਾ ਓਏ ਉਹ ਬਿੱਲੀ ਤੇ ਤੁਸੀਂ ਕਿਹਾ ਸੀ ਉਹਨੂੰ ਅੰਦਰ ਲੈ ਗਏ ਓਏ ਹੋਏ ਯਾਰ ਅੱਗੇ ਹੈ ਬਹਰਹਾਲ ਜੀ ਨਾਕਾਮ ਹੋ ਗਏ ਅਸੀਂ ਯਾਰ ਨਹੀਂ ਨਕਾਬ ਨਹੀਂ ਹੋਈ ਉਹਦੇ ਲੇਕਿਨ ਅਸੀਂ ਯਾਰ ਆਪਣੇ ਵੱਲੋਂ ਤੇ ਅਸੀਂ ਭਲਾਈ ਕੀਤੀ ਪੂਰੀ ਕੋਸ਼ਿਸ਼ ਕੀਤੀ ਜੀ ਸਾਨੂੰ ਇਹ ਸੀ ਕਿ ਅਸੀਂ ਇਹਨੂੰ ਪੂਰਾ ਵੱਡਾ ਕਰਕੇ ਨਾ ਇਹਨਾਂ ਦੇ ਨਾਲ ਤੋੜ ਦਿਆਂਗੇ ਅਜੇ ਤਾਂ ਸਕੂਲੇ ਦਾਖਲ ਕਰਾਉਣ ਫਿਰ ਨਹੀਂ ਸੀ ਵੱਡਾ ਹੋ ਜਾਂਦਾ ਤੇ ਆਪਣੇ ਤੇ ਕਰਾ ਲਾ ਪਹਿਲੇ ਆਪਣੇ ਤੇ ਕਰਾ ਲਾ ਤੇਰੇ ਵੀ ਉਹ YouTube ਤੋਂ ਅਲੀ ਵੀ ਸਿੱਖਣ ਦੇ ਸਾਰਿਆਂ ਨੂੰ ਦੁੱਖ ਹੋਇਆ ਉਸ ਬੱਚੇ ਦਾ ਇਹ ਕਹਿੰਦੇ ਆ ਜਿਹੜਾ ਬਾਕੀ ਸਿਰ ਲੈ ਕੇ ਮੈਂ ਘਰ ਲੈ ਕੇ ਜਾਣਾ ਇਹ ਕੈਸਾ ਨਾਮ ਵੀ ਸੀ। ਹੋਣਾ ਸਾਥ ਜਿੱਥੇ ਉਹ ਸਿਰੀ ਲੈ ਕੇ ਤਾਂ ਡੱਬਾ ਲਿਆਂਦਾ ਉਹ ਹਾਲੇ 10-12 ਕਤਰੇ ਉਹਨੇ ਪੀਤੇ ਹੋਣੇ 20 ਕਤਰੇ ਪੀ ਲਏ ਹੋਣਗੇ ਉਹ ਟੀਕੇ 'ਚ ਪਾ ਕੇ ਬਾਕੀ ਸਵੇਰ ਦੀ ਇਹਦੀ ਨਜ਼ਰ ਉੱਤੇ ਮੈਂ ਲੈ ਗਿਆ ਵਾਂ ਹੈ ਗਿਆ ਲੈ ਗਿਆ ਇਹ ਤੇਰੇ ਘਰ ਵਿੱਚ ਟੀਰੀ ਆ ਇਹਦੇ ਘਰ ਟਟਾੜੀ ਆ ਸਾਥ ਜੀ ਤੇ ਖਰਾਬ ਹੀ ਹੋਣਾ ਸੀ ਮੈਂ ਲੈ ਗਿਆ ਓਏ ਹੁਣ ਉੱਥੇ ਵੀ ਖਰਾਬ ਹੀ ਹੋਇਆ ਜਾ ਕੇ ਉਹ ਕਹੇ ਢਿੱਡ 'ਚ ਪੈ ਜਾਏਗਾ ਯਾਰ ਮੇਰੇ ਬੱਚਾ ਖਾ ਲੇਗਾ ਕੀ ਹੋ ਉਹ ਗਿਆ ਯਾਰ ਪਹਿਲੇ ਚੈੱਕ ਕਰਾ ਲਾ ਹੋ ਸਕਦਾ ਉਹਦੇ ਅੰਦਰ ਕੋਈ ਜ਼ਹਿਰੀਲੀ ਚੀਜ਼ ਹੋਵੇ ਐਡੀ ਵੀ ਨਹੀਂ ਸਿਰੀ ਲੈ ਕੇ ਨਾ ਵੀ ਮਰ ਗਿਆ ਉਹ ਤੂੰ ਬੇਵਕੂਫਾ ਪੁੱਛ ਤਲਾ ਭਾਵੇਂ ਐਕਸਪਾਇਰ ਹੋਵੇ ਉਹ ਜੇ ਸਾਨੂੰ ਸਦਕਾ ਲੱਗ ਸਕਦਾ ਤੇ ਉਹ ਵੀ ਲੱਗ ਸਕਦਾ ਸਾਡੇ ਤੇ ਇਹਨੂੰ ਸੀਲਾ ਘੁਮਾ ਕੇ ਦੇਣਾ ਸੀ ਉਤੋਂ ਉੱਤੋਂ ਕਹਿ ਰਿਹਾ ਮੈਂ ਵੱਡੀ ਤੇ ਕੁਰਬਾਨੀ ਕਰਨੀ ਆਹੋ ਮੈਂ ਕਿਹਾ ਮਾਂ ਉਹਨਾਂ ਨੂੰ ਕੋਈ ਸੂਟ ਲੈ ਕੇ ਦਿੱਤਾ ਕਹਿੰਦਾ ਨਹੀਂ ਮੈਂ ਕਿਹਾ ਬੱਚਿਆਂ ਦਾ ਕੀ ਕੀਤਾ ਕਹਿੰਦਾ ਉਹ ਵੀ ਕਰ ਲਾਂਗੇ ਤੇ ਕੁਰਬਾਨੀ 'ਚ ਕਹਿੰਦਾ ਹਿੱਸਾ ਪਾਉਣਾ ਸਾਡੀ ਪਾਲਾਂਗੇ ਕੋਈ ਐਸੇ ਕਿਹੜੀ ਗੱਲੋਂ ਕੁਰਬਾਨੀ 'ਚ ਹਿੱਸਾ ਮਤਲਬ ਤੈਨੂੰ ਕਿਹਨੇ ਦੱਸਿਆ ਵੀ ਤਾਂ ਕੁਰਬਾਨੀ 'ਚ ਹਿੱਸਾ ਪੈਂਦਾ ਜਿਹਦੀ ਮਾਂ ਘਰ ਬੈਠੀ ਉਹਦੇ ਕੋਲ ਸੂਟ ਹੈ ਨਹੀਂ ਸਵਾਦ ਦੇ ਤੈਨੂੰ ਪਤਾ ਵਾ ਬੱਚਿਆਂ ਕੋਲ ਕੁਛ ਤੇਰੇ ਬੱਚਿਆਂ ਦੇ ਕੋਲ ਹੈ ਨਹੀਂ ਬੁੱਢੀ ਦੇ ਕੋਲ ਹੈ ਨਹੀਂ ਪਹਿਲੇ ਆਪਣਾ ਘਰ ਪੂਰਾ ਕਰ ਮਾਂ ਛੋਟਾ ਭਰਾ ਹੈਗਾ ਤੇਰੇ ਹਾਂਜੀ ਹੈਗੇ ਉਹਨਾਂ ਲਈ ਕੀ ਕੀਤਾ ਵੱਡੀ ਤੇ ਕੀ ਦਿੱਤਾ ਉਹਨਾਂ ਨੂੰ ਸਾਥ ਜੀ ਕਮਾਉਂਦੇ ਦੀ ਆਪ ਹੀ ਖਾ ਸਕਦੇ ਹੋ ਯਾਰ ਉਹਨੂੰ ਛੱਡ ਤੂੰ ਇੱਕ ਪਿਓ ਦਾ ਜਿੰਨਾ ਮਰਜ਼ੀ ਪਿਓ ਹੀ ਹੁੰਦਾ ਯਾਰ ਉਧਰ ਦੇਖ ਮੈਨੂੰ ਕੀ ਦੇਖਦਾ ਉਧਰ ਦੇਖ ਅੱਛਾ ਜੀ ਮਾਂ ਵੀ ਕਮਾਉਂਦੀ ਆ ਨਹੀਂ ਚਲੋ ਨਹੀਂ ਨਾ ਕਮਾਉਂਦੀ ਐਂਕਰ ਆ ਜੀ ਐਦਾਂ ਹੋਈਟਾ ਕਰੀ ਜਾਇਓ ਨਹੀਂ ਐਂਕਰ ਆ ਉਹ ਖਬਰਾਂ ਦਿੰਦੀ ਉੱਥੇ ਦੀ ਦੁਨੀਆ ਦੀ ਉਹ ਬਾਲ ਦਾ ਫਿਜ਼ਾ ਨਹੀਂ ਇੱਕ ਆ ਮਿੰਟ। ਵੀ ਐਂਕਲ ਜਾਂ ਤਾਂ ਕੁੱਤੇ ਨੂੰ ਸਾਥ ਯਾਰ ਮਤਲਬ ਇਹ ਹੈ ਕਿ ਉਹਦਾ ਹੱਕ ਬਣਦਾ ਕਿ ਨਹੀਂ ਉਹਨੂੰ 2-3 ਸੂਟ 3 ਦਿਨਾਂ ਦੇ 3 ਸੂਟ ਲੈ ਕੇ ਹੋਣੇ ਚਾਹੀਦੇ ਹੋਣੇ ਚਾਹੀਦੇ ਕਿੰਨਾ ਤੂੰ ਸੋਚਿਆ ਹਿੱਸਾ ਪਾਉਣਾ ਕੁਰਬਾਨੀ 'ਚ 30000 ਰੁਪਇਆ ਹਾਂ 30000 ਰੁਪਏ ਤੋਂ ਕੁਰਬਾਨੀ 'ਚ ਹਿੱਸਾ ਪਾਉਣਾ ਹਾਂਜੀ ਤੇ ਲਾਉਣੇ ਕਿੱਦਾਂ ਬਾਅਦ 'ਚ ਸਾਡੇ ਕੋ ਲੈ ਕੇ ਹਾਂਜੀ ਸਾਡੇ ਕੋ ਲੈ ਕੇ ਤੇ ਇਹਨਾਂ ਨੂੰ ਕਹਿ ਦੇ ਦੋ ਫਿਰ ਕੁਰਬਾਨੀ ਇਹਨਾਂ ਵਾਲੀ ਕੁਰਬਾਨੀ ਮੰਨ ਜਾ ਉਹਨਾਂ ਨੇ ਕਰਨੀ ਕੁਰਬਾਨੀ ਤੇ ਫਿਰ ਮੈਂ ਦਿੱਤੀ ਨਾ ਤੂੰ ਤਾਂ ਨਾ ਦਿੱਤੀ ਇਹਨੇ ਜਾਨਵਰ ਤੂੰ ਤਾਂ ਸਿਰਫ ਫੜ ਕੇ ਅੱਗੇ ਦਿੱਤੀ ਇਹਨੇ ਬੇਸਿਕਲੀ ਜਾਨਵਰ ਲਿਆ ਕੇ ਤਾਂ ਝੂਟੇ ਹੀ ਇੰਨੇ ਦੇਣੇ ਬੱਚਿਆਂ ਨੂੰ 30000 ਪੂਰਾ ਕਰ ਲੈਣਾ ਜਾਨਵਰ ਨੂੰ ਫ੍ਰੀ ਪੈਣਾ ਦੇਖਿਓ ਉਹ ਜਾਨਵਰ ਜਿਹਨੇ ਲਿਆ ਸੀ ਉਹਨੂੰ ਪੈਸੇ ਦੇ ਦੇਣੇ ਆ ਉਹਦੇ ਕੋਲ ਲੈਣਾ ਹਿੱਸਾ ਯਾਨੀ ਤੁਸੀਂ ਜਾਨਵਰ ਦੇ ਗੋਸ਼ਤ। ਹਾਂਜੀ ਜਿਹੜੇ 7 ਹਿੱਸੇ ਹੁੰਦੇ ਜਾਂ 6 ਹੁੰਦੇ ਜਾਂ ਜਿੰਨੇ ਵੀ ਹੁੰਦੇ ਯਾਨੀ ਕਿ ਭਲਵਾਨ ਉਹਦੇ ਜੀ ਵਿੱਚ ਸਾਨੂੰ ਗੋਸ਼ਤ ਆ ਜਾਣਾ ਵਾ ਤੁਸੀਂ ਜਾਨਵਰ ਦੇ ਵੇਟਰ ਜਿੱਦਾਂ ਮਰਜ਼ੀ ਕਰ ਇਹਨੇ ਪਿਛਲੀ ਵਾਰੀ ਵੀ ਹਿੱਸਾ ਪਾਇਆ ਸੀ ਖਲੋਤੇ ਜਾਨਵਰ ਚੋਂ ਆਪਣਾ ਹਿੱਸਾ ਕੱਢ ਕੇ ਲੈ ਕੇ ਤੁਸੀਂ ਫੇਰ ਕਰ ਲਿਓ ਭਾਈ ਮੈਨੂੰ ਜ਼ਰੂਰਤ ਸੀਗੀ ਲੈ ਕੇ ਕੱਢ ਕੇ ਤਾਂ ਹਿੱਸਾ। ਆਪ ਤੇ ਪੈਸੇ ਨਹੀਂ ਭਰੇ ਉਹਦੇ ਅੱਛਾ ਭੈਣ ਗੱਲ ਇਹ ਆ ਤੁਸੀਂ ਪਹਿਲੇ ਆਪਣੇ ਬੱਚਿਆਂ ਨੂੰ ਹਾਂਜੀ ਅੱਛੀ ਸ਼ਾਪਿੰਗ ਕਰਾਓ ਜਿਹੜਾ ਹੱਕ ਬਣਦਾ ਖੁਸ਼ ਇਹ ਨਹੀਂ ਕਿ ਵੀ 30 ਦੇ ਵਿੱਚੋਂ ਚਲੋ ਪਿੱਛੋਂ ਹੁਣ ਮੇਰੇ ਕੋਲ ਜੀ 20 ਬਚ ਗਿਆ ਤੇ ਮੈਂ ਉਹਦੇ 'ਚ ਹੀ ਸਾਰਾ ਨਹੀਂ ਬੱਚਿਆਂ ਨੂੰ ਅੱਛੀ ਸ਼ਾਪਿੰਗ ਕਰਾਓ ਜਿੱਦਾਂ ਬੱਚੇ ਰਾਜ਼ੀ ਕਿੰਨੇ ਬੱਚੇ ਤੇਰੇ 3 ਮਾਸ਼ਾ ਨਹੀਂ ਤੇਰੇ ਕਿੰਨੇ ਵਿੱਚੋਂ ਦੋ ਅੱਛਾ, ਮੇਰੇ ਨਾਲ ਹੀ ਤਿੰਨ ਆ ਕੀ ਹੋ ਗਿਆ ਓਕੇ ਤੁਹਾਨੂੰ? ਨਹੀਂ ਬੁੱਢੀ ਤੇ ਨਹੀਂ ਨਾਲ ਹਿੱਸਾ ਵਿੱਚ ਉਹਦਾ ਵੀ ਹੈਗਾ ਯਾਰ ਉਧਰੋਂ ਵੀ 3 ਇਧਰੋਂ ਵੀ 3 ਅੱਛਾ 3 ਅੱਛਾ 6 ਬੱਚੇ ਆ ਮਾਸ਼ਾ ਨਹੀਂ 3 ਹੀ ਆ ਹਰ ਚੀਜ਼ ਹਿੱਸਾ ਅੱਛਾ ਜੀ ਉਹ ਤੁਸੀਂ ਉਹਨਾਂ ਨੂੰ ਕੱਪੜੇ ਲੈ ਕੇ ਦਿਓ ਮੁੰਡੇ ਨੇ ਜੁੱਤੀ ਲੈਤੀ ਆ ਹੋਰ ਕੀ ਲੈ ਇੱਕ ਜੁੱਤੀ 2 ਰੁਪਏ ਤੇ ਮੂੰਹ ਓਏ ਨੰਗੇ ਪੈਰੀ ਫਿਰਦਾ ਜੁੱਤੀ ਲੈਤੀ ਆਦਾ ਕਿਥੋਂ ਨਹੀਂ। ਈਦ ਵੇਖ ਲੂਗਾ ਉਹਨੂੰ ਈਦ ਵਾਲੀ ਲਹਿਦਾ ਲੈ ਕੇ ਦੇ ਚੱਪਲ ਲਹਿਦਾ ਲੈ ਕੇ ਦੇ ਬੱਚਿਆਂ ਨੂੰ ਲਹਿਦਾ ਲੈ ਕੇ ਦੇ ਬੱਚਿਆਂ ਨੂੰ ਲੈ ਕੇ ਜਾ ਬਾਜ਼ਾਰ 'ਚ ਉਹਨਾਂ ਨੇ ਚੂੜੀਆਂ ਮਹਿੰਦੀ ਬੇਟਾ ਲਵੋ ਕੀ ਲੈਣਾ ਉਹਨਾਂ ਨੂੰ ਖੁਸ਼ ਕਰ ਖੁਸ਼ ਕਰ ਸਮਝ ਵਾਕਈ ਆਈ? ਸਹੀ ਗੱਲ ਫਰਕ ਹੁੰਦਾ ਹੈ ਬੱਚੇ ਵਾਸਤੇ ਘਰ ਚੀਜ਼ ਲੈ ਆਉਣੀ ਉਹਨੇ ਦਿਲ ਕਰੇ ਕੁਝ ਹੋਰ ਸੋਚਿਆ ਹੋਵੇ ਹਾਂ ਤੁਸੀਂ ਉਹਦੇ ਵਾਸਤੇ ਚੂੜੀਆਂ ਜੁੜੇ ਉਹਨੂੰ ਬਾਜ਼ਾਰ 'ਚ ਜਦੋਂ ਉਹਨੇ ਉਸ ਦੁਕਾਨ ਤੇ ਕੇ ਖਲੋਣਾ ਨਾ ਬੱਚੇ ਨੇ ਤੇ ਉਹਨੂੰ ਕਹਿਣਾ ਬੇਟਾ ਲੈ ਲਓ ਜੋ ਲੈਣਾ ਹੈ। ਉਹ ਜਿਹੜੀ ਉਹਦੀ ਖੁਸ਼ੀ ਹੈ ਨਾ ਉਹ ਘਰ ਲਿਆ ਕੇ ਦੇਣ ਨੂੰ ਨਹੀਂ ਹੈਗੀ ਸਹੀ ਗੱਲ ਹੈ। ਜੀ ਬੱਚੇ ਤਾਂ ਕਹਿ ਜਾਂਦੇ ਆ ਵੀ ਲੈਣੀ ਆ ਵੀ ਲੈਣੀ ਫਿਰ ਸਾਰੇ ਲੈ ਦਈਏ ਸਾਜ ਲੈ ਲੈ ਕੇ ਉਸ ਦੁਕਾਨ ਤੇ ਚਾਹੀਦਾ ਤੇ 10 ਰੁਪਏ ਦੀ ਸੇਲ ਲੱਗੀ ਹੋ ਕਿੰਨਾ ਕੁ ਕਹਿ ਲੈਣਗੇ ਲੇਕਿਨ ਨਾਲੇ ਤੇਰੇ ਬੱਚੇ ਤੇਰੇ ਕਸੌਤੋਂ ਡਾਲੇ ਤੁਹਾਨੂੰ ਕਹਿੰਦੇ ਕੁਛ ਨਹੀਂ ਰੋਟੀ ਭਾਵੇਂ ਲੱਗੀ ਹੋਵੇ ਭੁੱਖ ਲੱਗੀ ਹੋਵੇ ਉਸ ਤੋਂ ਬਾਅਦ ਸਾਡੀ ਭੈਣ ਜਿਹੜੀ ਹੈ ਭਰਜਾਈ ਉਹਨੂੰ ਲੈ ਕੇ ਦੇ ਸੂਟ ਪਹਿਲੇ ਦਿਨ ਦਾ ਹੋਰ ਦੂਜੇ ਦਿਨ ਦਾ ਹੋਰ ਤੀਜੇ ਦਿਨ ਦਾ ਹੋਰ ਹਾਂ ਉਹਦੇ ਦੇਣ ਚ ਗੱਲ ਪਾਓ ਹੁਣ
ਉਹਦੇ ਹੈ ਨਹੀਂ ਤੇ ਚੇਂਜ ਨਾਲੇ ਉਸਤਾਦ ਜੀ ਮੈਨੂੰ ਫੜ ਲਵੇ ਕਿ ਲੈ ਉਸ ਕੇ ਤੋਂ ਬਾਅਦ ਮਾਂ ਜਿਹੜੀ ਆ, ਮਾਂ ਨੂੰ ਪਹਿਲੇ ਦਿਨ ਦਾ ਹੋਰ, ਦੂਜੇ ਦਿਨ ਦਾ ਹੋਰ, ਤੀਜੇ ਦਿਨ ਦਾ ਹੋਰ, ਚਲੋ ਦੋ ਤੇ ਕਮ ਸੇ ਕਮ ਲੈ ਕੇ ਦੇ, 2 ਬੁੱਢੀ ਨੂੰ ਲੈ ਕੇ ਦੇ, 2 ਮਾਂ ਨੂੰ ਲੈ ਕੇ ਦੇ, 3 ਬੱਚੇ ਕਿਉਂਕਿ ਜਲਦੀ ਗੰਦੇ ਕਰ ਲੈਂਦੇ ਸਵੇਰ ਨੂੰ, ਹੋਰ 3-4 ਵਾਰੀ ਕੱਪੜੇ ਬਦਲਦੇ ਬੱਚਿਆਂ ਦੇ, ਆਪ ਹੀ ਲਵੇ ਨਾ, ਤੇ ਆਪਣਾ ਵੀ ਲੈ। ਪਹਿਲੇ ਦਿਨ ਦਾ ਉਸਤਾਦ ਜੀ ਕੋ ਹੋਰ ਲੈ, ਦੂਜੇ ਦਿਨ ਦਾ ਹੋਰ ਲੈ ਉਸਤਾਦ ਜੀ ਕੋ, ਤੀਜੇ ਦਿਨ ਦਾ ਹੋਰ। ਨਹੀਂ ਮੈਂ ਤੈਨੂੰ ਸ਼ਰਟਾਂ ਲੈਤੀਆਂ ਨੇ ਬੇਟੇ, ਕਿੰਨੀਆਂ ਸ਼ਰਟਾਂ ਲੈ ਕੇ ਦਿੱਤੀ? ਪਰਸੋਂ ਮੈਨੂੰ ਕਿਹਾ ਸੂਟ ਵੀ ਸੂਟ ਲੈ ਜਾ, ਅੱਖਾਂ ਤੇ ਖੋਲ ਪੂਰੀਆਂ ਤੁਸੀਂ ਪਰਸੋਂ ਮੈਨੂੰ ਦਿੱਤੀ ਅੱਖਾਂ ਤੇ ਖੋਲ। 72 ਘੰਟੇ ਹੋ ਗਏ ਸੁੱਤਾ ਨਹੀਂ ਮੈਂ। 72 ਘੰਟੇ ਹੋ ਗਏ ਓਏ ਅੱਖਾਂ ਹੀ ਅੱਜ ਪੈਟਰੋਲ ਚੜਨ ਡਿਆ। ਆਹੋ ਉਸਤਾਦ ਜੀ ਇਹ ਨਾ ਤੁਹਾਡੀਆਂ ਸ਼ਰਟਾਂ ਹੋਰਾਂ ਦੇ ਵੀ ਪਿੱਛੇ ਪਿਆ ਹੈ। 4 ਸ਼ਰਟਾਂ ਸਾਜੀ ਦਿੱਤੀਆਂ ਵਾ। ਓਏ ਫੜ ਕੇ ਭਾਲੂ ਨਾ ਘੁੱਟਦੀ ਬੇਟੇ ਇਹ ਕਮ ਸੇ ਕਮ 3 ਘੰਟੇ ਤੋਂ ਇੱਥੇ ਹੀ ਆ। ਅੱਲਾ ਖੈਰ। ਹਾਂਜੀ ਟੈਨਸ਼ਨ ਨਾ ਲੈ। ਮੈਂ ਨਹੀਂ ਉੱਠਣ ਦੇਣਾ ਅੱਜ ਭਾਜੀ, ਸਿੱਧੀ ਗੱਲ ਆ। ਉਹ ਹੁਣ ਮੇਰੀ ਇਹ 2 ਕਮ ਸੇ ਕਮ ਟੀ ਟਾਈਮ ਹੋਣੇ 120 ਮਿੰਟ ਦੇ, ਤੇ ਫਿਰ ਅਸੀਂ ਵਿੱਚੋਂ ਕੰਟੀਨਿਊ ਕਰਕੇ ਚਲਾਉਣੇ ਆ। ਮੈਂ ਨਹੀਂ ਉੱਠਣ ਦੇਣਾ। ਉਹ ਮੇਰੀ ਸਿੰਗਿੰਗ ਦਾ ਕੀ ਕਰਨਾ ਹੁਣ, ਮੈਨੂੰ ਛੱਡੋ, ਮੈਨੂੰ ਕੱਢ ਦਿਓ ਇੱਥੋਂ। ਅੱਖ ਲਾ ਲਓ ਥੋੜੀ ਕੁ ਦੇਰ ਇੱਥੇ ਹੀ ਆ ਆਪਾਂ। ਇਧਰ ਆਓ ਸਰ, ਮੈਂ ਘੁੱਟਦਾ ਤੁਹਾਨੂੰ। ਨਹੀਂ ਇੱਥੇ ਗੱਲ ਕਿਵੇਂ ਲਾ ਲੈਣਾ, ਤੁਸੀਂ ਕਰੀ ਜਾਓ ਆਪਣਾ। ਇੱਥੇ ਅੱਖ ਨਹੀਂ ਇਕੱਲੀ ਲੱਗਣੀ। ਹਾਂ ਸਮਝਾ ਭਾਜੀ ਹੈਲੋ, ਚਲੋ ਕੋਈ ਨਹੀਂ, ਸੌ ਲੈਂਦੇ ਯਾਰ। ਲੰਮਾ ਟੀ ਟਾਈਮ ਕਰਨਾ ਨਾ, ਫਿਰ ਇਹ 2 ਮਿੰਟ ਸੌ ਜਾਊਗਾ, ਇਹ ਆ ਜਾਊਗਾ ਇੱਧਰ। ਲੰਮਾ ਕਰੋ ਭਾਵੇਂ ਉਸ ਤੋਂ ਵੀ ਲੰਮਾ ਕਰੋ, ਹਾਂ ਸਾਨੂੰ ਸਿੰਗਿੰਗ ਸਿਖਾਈ ਜਾਵੇ ਜੀ। ਸਾਡੇ ਨਹੀਂ ਤੇ ਮੈਂ ਜਲਾਓ ਘਰਾਓ ਕਰੂੰਗਾ ਸਟੂਡੀਓ ਦਾ, ਕਿ ਤੁਹਾਨੂੰ ਨਾ ਕੱਢਿਆ ਗਿਆ। ਮੈਂ ਤੇਰੇ ਨਾਲ ਆ ਮਿੱਠਿਆ। ਉਹ ਨਹੀਂ ਯਾਰ ਇਹ- ਸਾਡੇ ਸਾਹਮਣੇ ਨਾ ਐਡਾ ਫਿੱਕਾ ਸੁਰ ਨਹੀਂ, ਅਸੀਂ ਸੁਰ ਦੇ ਬਾਦਸ਼ਾਹ ਆਦਮੀ ਲੈ ਕਿੱਡਾ ਤਮਾਸ਼ਾ ਲਾਉਣ ਲੱਗਾ ਯਾਰ ਮੇਰੀ ਗੱਲ ਸੁਣੋ ਉਸਤਾਦ ਜੀ, ਇਹਨੂੰ ਸਿੰਗਿੰਗ ਦਾ ਸ਼ੌਕ ਆ, ਇਹਨੂੰ ਚੈੱਕ ਕਰ ਲਓ ਇੰਨੇ ਜੋਗਾ ਹੈ ਵੇ ਕਿ ਨਹੀਂ, ਇਹਦੇ ਕੋਲ ਕੁਝ ਸੁਣ ਯਾਰ ਲੈ। ਸੁਣਾ ਫਿੱਕਾ ਹੀ ਗਾਉਣਾ ਨਾ, ਫਿੱਕੇ ਤੋਂ ਫਿੱਕਾ ਸੀ ਗਾ ਲਾਂਗੇ ਯਾਰ। ਸੁਣਾ ਯਾਰ, ਸੁਣਾ ਕੀ ਹੁੰਦੇ ਆ? ਲਿਰਿਕਸ ਮੇਰੇ ਸੁਣਾ, ਤੂੰ ਗਾਣਾ ਸੁਣਾ। ਕੋਈ ਫਰਮਾਇਸ਼ ਕੀਤੀ ਜਾਏ। ਮੈਸ਼ ਮੁੰਡਾ ਸ਼ਹਿਰ ਲਾਹੌਰ ਦਾ। ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ, ਵੇ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ। ਮੈਂ ਮਰ ਗਈ ਮੈਂ ਜਾਨੀ ਮੈਂ ਹਾਣੀਆ, ਮੁੰਡਾ ਲਾਹੌਰ ਸ਼ਹਿਰ ਦਾ ਮੇਰੇ ਦਿਲ ਤੇ ਮੁੰਡਾ ਲਾਹੌਰ ਸ਼ਹਿਰ। ਹਾਂਜੀ ਇਹੀ ਹੈ। ਠੀਕ ਹੈ, ਲੇਕਿਨ ਉਹਦਾ ਜਿੰਨਾ ਗਲਤ ਨਹੀਂ ਹੈ। ਉਹ ਭਾਜੀ ਇੱਕ ਚਾਹਤ ਬਦਲੇ ਜਿੰਨਾ। ਹਾਂ ਇੱਕ ਵੀ ਟਰੈਕ ਤੇ ਚੜ ਗਿਆ ਨਾ, ਤੁਹਾਡੀ ਸੋਚ ਆ ਵੀ ਜਿੰਨਾ ਗਲਤ ਹੋ ਜਾਣਾ। ਉਹ ਤੂੰ ਉਹਦੇ ਕੋ ਗਾਉਣਾ ਨਾ, ਟਰੈਕ ਤੇ ਚੜਨਾ ਜਦੋਂ ਗਲਤ ਹੋਣਾ, ਟਰੈਕ ਤੇ ਚੜਨਾ ਨਹੀਂ। ਟਰੈਕ ਹੋਰ ਪਾਸੇ ਚੜਿਆ ਹੋਵੇ, ਤੂੰ ਹੋਰ ਪਾਸੇ ਚੜਨਾ। ਹਾਂ ਤੂੰ ਟਰੈਕ ਦਾ ਤੇ ਤੇਰਾ ਇੱਟ ਦਾ ਵੈਰ ਇੱਕ ਸਮਾਨ ਦਾ ਫਰਕ ਹਾਂ। ਉਹਨੇ ਕਹਿ ਦੋ ਉਹਦੇ ਲਿੱਟ ਪੁੱਟੋ ਥੱਲੋਂ ਮਿੱਠਾ ਨਿਕਲੇ, ਇਹ ਕਹਿਣਾ ਚਾਹ ਰਹੇ। ਆਹੋ ਇਹ ਮੈਨੂੰ ਲੱਗਦਾ ਚਾਹਤ ਬਦਲੇ ਜਦੋਂ ਜਿੱਥੇ ਰਿਕਾर्डिंग ਕਰਾਉਂਦੇ ਨਾ, ਉੱਥੇ ਬਹਿਸ ਜਿੱਦਾਂ ਰਿਕਾर्डिस्टਾਂ ਨਾਲ ਬਹਿਸ ਨਹੀਂ ਹੁੰਦੀ, ਇਹ क्या कर दिया तुमने, ये देखो ये सुरिया से थोड़ा कम हो रहा है, ये घट रहा है, ये ज्यादा हो रहा है। ਉਹਦੀ ਏਦਾਂ ਬਹਿਸ ਹੁੰਦੀ ਹੋਣੀ। ਉਹ ਘਰ ਜਾ ਕੇ ਗਾਣਾ ਸੁਣ ਕੇ ਤੇ ਗੁੱਸੇ ਚ ਆਉਂਦਾ ਹੋਣਾ ਗੱਡੀ ਦੇ, ਤੇ ਸਟੂਡੀਓ ਵਾਲੇ ਨੂੰ ਕਹਿੰਦਾ ਹੋਣਾ ਇਹ ਕੀ, ਇਹ ਦੂਸਰੀ ਲਾਈਨ ਵੇਖ ਪੂਰੀ ਰਿਦਮ ਦੇ ਵਿੱਚ ਆਉਂਦਾ ਹੀ ਸਾਰਾ ਬੇੜਾ ਗਰਕ ਕਰਤੇ, ਬਰਬਾਦ ਕਰਤਾ ਮੈਨੂੰ। ਏਦਾਂ ਵਿਊਜ਼ ਆਉਣੇ ਮੈਨੂੰ, ਇਹਨੂੰ ਲਹਿਦਾ ਕਰ। ਇੱਥੋਂ ਬਾਹਰ ਕੱਢ। ਆਹੋ ਤੇ ਸੁਰ ਖਰਾਬ ਕਰ ਮੇਰਾ ਹੈ। ਆਹੋ ਇੱਥੋਂ ਦੇਖ, ਆ ਦੇਖ, ਆ ਮਾੜਾ ਜਿਹਾ ਸੁਰ ਵੇਖ ਪੂਰਾ ਹੋ ਗਿਆ ਹੀ। ਉਹ ਪੁਰਾਣੀ ਕੇਸਾਂ ਤਰ੍ਹਾਂ ਨਾ, ਤੂੰ ਪਹਿਲੇ ਉਹ ਵੀ ਵਿੱਚ ਕਰਾਉਣਾ, ਲਮਹੇ ਪਿਆਰ ਕੇ। ਆਹੋ ਨਹੀਂ ਉਹਨੇ ਗਾਉਣਾ ਸੀ, ਮੁੰਡਾ ਓਏ ਮੁੰਡਾ ਓਏ ਮੁੰਡਾ ਓਏ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ, ਮੇਰਾ ਬਣ ਜਾ ਦਿਲਬਰ ਮੇਰੇ, ਓਏ ਹੋਏ ਓਏ ਹੋਏ ਮੇਰਾ ਬਣ ਜਾ ਦਿਲਬਰ ਮੇਰਿਆ। ਤੈਨੂੰ ਮੈਂ ਸਮਝਾਉਣੀ ਆ, ਕਈ ਵਾਰੀ ਅੱਗੇ ਵੀ ਤੈਨੂੰ ਮੈਂ ਸਮਝਾਇਆ, ਤੇਰੀ ਸਮਝ ਗੱਲ ਹੀ ਨਹੀਂ ਆਉਂਦੀ ਵੀ ਮੁੰਡਾ ਸ਼ਹਿਰ ਲਾਹੌਰ ਦਾ। ਭਾਜੀ ਕੀ ਗੱਲ ਹੋਈ ਹੈ? ਗਾਣਾ ਗਾ ਰਿਹਾ ਜਰਾ ਕਿਤੇ ਤਮੀਜ਼ ਦੇ ਨਾਲ ਗਾ ਲਓ, ਜਾਂ ਮੈਨੂੰ ਸੋ ਲੈਣ ਦਿਓ ਜਾਂ ਸਹੀ ਗਾ ਲਓ। ਉਹ ਕਿਤੇ ਅੱਖ ਲਾ ਲੈਣ ਦਿਓ। ਅਸੀਂ ਚਾਹਤ ਫਿਰ ਤੇਰੀ ਖਾਂ ਦੇ ਫਾਲੋਵਰਸ ਆ। ਹਾਂਜੀ ਅੱਛਾ ਬਈ, ਆ ਤੂੰ ਇੱਥੇ ਜ਼ਰਾ ਫਾਲੋਵਰਸ ਹੋ ਕੇ ਸੌਂ ਜਾ। ਨਹੀਂ ਤੂੰ ਸੌਂ ਹੀ ਜਾਣ ਰਾਤੀ ਨਾਕੇ ਤੇ ਸੀ ਕਿਤੇ ਯਾਰ, ਐਨ ਹੋ ਵੀ 24 ਘੰਟੇ ਚੱਲਿਆ ਤੂੰ ਯਾਰ ਹੋਈ। ਅਸੀਂ ਵੀ ਤੇ ਤੇਰੇ ਨਾਲ ਬੈਠੇ ਹੀ ਆ। ਓ ਯਾਰ ਇਹਨੂੰ ਸੁੱਤਾ ਰਹਿਣ ਦੋ ਇੱਦਾਂ। ਮੈਨੂੰ ਮਾਣ ਹੁਸਨ ਤਾਂ ਚੌੜੀ ਛਾਤੀ ਕਰਕੇ ਤੁਰਦਾ। ਉਹ ਮੈਨੂੰ ਮਾਂ, ਇਹਨੂੰ ਮਾਣ ਹੁਸਨ ਤਾਂ ਚੌੜੀ ਛਾਤੀ ਕਰਕੇ ਤੁਰਦਾ। ਮੈਂ ਨਾ ਚਾਹਾਂ ਇਹਦਾ ਦਿਲ ਹੀ ਨਹੀਂ ਮੁੜਦਾ, ਨਹੀਂ ਮੁੜਦਾ, ਨਹੀਂ ਮੁੜਦਾ। ਆਹਾ ਓਹ ਇਹ ਮੂੰਹ ਲੱਗੇਗਾ। ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾ। ABC DEEF G। ਉਹ ਮੂੰਹ ਤੇ ਖੋਲ ਲਾ। ਲੋ ਜੀ, ਮੈਂ ਇੱਕ ਗੱਲ ਕਰਦਾ ਸਾਜ ਜੀ, ਫਾਈਨਲ ਗੱਲ ਆ। ਲਓ ਜੀ ਚਾਹਤ ਫਤਿਹ ਅਲੀ ਸਾਹਿਬ, ਤੁਸੀਂ ਅਗਲਾ ਗਾਣਾ ਕਰਨਾ ਵਾ ਪਾਣੀ ਕਾ ਬੁਲਬੁਲਾ। ਇਹ ਤੁਸੀਂ ਯਾਦ ਕਰੋਗੇ ਗੱਲ। ਸਹੀ ਗੱਲ। पानी का बुलबुला, ABCDEFG HIJKL PQ over STUWXYZ, पानी का बुलबुला। पानी का बुलबुला, छोटा सा बुलबुला, गोल सा बुलबुला, तेरा बड़ा बुलबुला, तेरा भी बुलबुला, मेरा भी बुलबुला, वाह पानी का बुलबुला। दो बुलबुले, 4
बुलबुले बुलबुले ही बुलबुले ਉਸਤਾਦ ਜੀ ਦਾਣੇ ਪੇ ਦਾਣਾ ਗਾਣ ਉਨ हाँ दाने पे दाना वो दाना दाना वो दाना दाने पे दाना दाने पे दाना दाने पे दाना लाहौर का ਤੇ ਥੱਲੇ ਦਾਣੇ ਪੇ ਦਾਣਾ ਲਾਹੌਰ ਥੱਲੇ ਦਾ ਦਾਣਾ ਆਹ ਦਾਣੇ ਪੇ ਦਾਣਾ ਲਾਹੌਰ ਦਾ ਮੇਰੇ ਦਿਲ एक ਤੇ दाना तेरा एक दाना मेरा ਆਹ दाने दोगे हम यार वो भी सी ਉਹ ਜਿਹੜਾ ਸ਼ਾਇਰ ਉਹ ਆਪਣੇ ਆਪਣਾ ਹਾਂਜੀ ਕੀ ਨਾਂ ਸੀ ਉਹਦਾ ਐਸਮ ਸਾਹਿਬ ਨਹੀਂ ਸ਼ਾਇਰ ਜਿਹੜਾ ਇਦਾਂ ਉਹ ਸ਼ਾਇਰੀ ਕਰਦਾ ਇਦਾਂ ਹੀ ਉਹ ਰਾਣਾ ਰਾਣਾ ਹਾਂ ਉਹ ਵੀ ਵਿਚਾਰਾ ਵੇਖ ਲਾ ਉਹਦੇ ਵੀ ਫਿਰ ਜਾਣ ਇਦਾਂ ਕਿਹੜਾ ਉਹ ਯਾਰ ਉਹ ਜਿਹੜਾ ਕਹਿੰਦਾ ਤੇਰੀ ਯਾਦ ਆਤੀ ਹੈ ਤੇਰੀ ਯਾਦ ਆਤੀ ਹੈ ਯਾਦ ਆਤੀ ਹੈ। ਉਹ ਵੀ ਵਿਚਾਰਾ ਫਿਰ ਜੱਟ ਜਾਣ ਸਾਜੀ ਢਾਣਾ ਨਹੀਂ ਜੱਟ ਜਾਟਾ ਮੈਂ ਆਪਣਾ ਲੈ ਲੂਟਾ ਫਿਰ ਆਪਣਾ ਮੈਂ ਲੂਟਾ ਵੇ ਗਮ ਤਾਂ ਆਪਣੇ ਮੈਂ ਲੂਟਾ ਬਾਜੀ ਇੱਕ ਮਿੰਟ ਤੁਸੀਂ ਹੱਸਣ ਕਿਹਨੇ ਕਿਸਾ ਜਵਾਨ ਪੁੱਤ ਟੁਰ ਗਿਆ ਕੀ ਹੋਇਆ ਪੁੱਤ ਉਹ ਯਾਰ ਉਹ ਜਵਾਨ ਪੁੱਤ ਬਾਹਰ ਇੱਕ ਪਿਆ ਜਿਹੜਾ ਅੱਛਾ ਮੈਂ ਕਹਾਂ ਨਹੀਂ ਬੱਚੇ ਦੀ ਝਾਗਾ ਆਉਣ ਲੱਗੀ ਨਾ ਮੂੰਹ ਚੋਂ ਇਹਨੇ ਵੀ ਲੱਗਦਾ ਸਿਰ ਲੈ ਖਾ ਲਿਆ ਉਹ ਬੰਦੂ ਦੀ ਭੈਣ ਵਾਲੀ ਉਹ ਯਾਰ ਉਹ ਵਿਚਾਰਾ ਬਾਹਰ ਮੈਨੂੰ ਦੁੱਖ ਜ਼ਿੰਦਗੀ ਕਿਆ ਹੈ गम का दरिया है न जीना यहाँ बस में न मरना यहाँ बस में अजब दुनिया है जिंदगी क्या ਬਹੁਤ ਅੱਛੇ ਉਹ ਸਾਥੀ ਪਾਸਾ ਹੀ ਲੈ ਜਿਹੜਾ ਸੱਪ ਬਣਾ ਲੱਗਾ ਵਾ ਉੱਠ ਕੇ ਬਹਿ। ਜਿੰਨਾ ਮਰਜ਼ੀ ਤੁਸੀਂ ਗਾ ਲਓ ਆ ਭਾਈ ਮਿੱਠਾ ਨਾ ਗਾ ਕਿਉਂ ਕੀ ਗੱਲ ਮੈਨੂੰ ਮੈਂ ਮੇਰੀ ਜ਼ਬਾਨ ਕੱਢੀ ਗਈ ਗਾ ਗਾ ਆਤਿਸ਼ ਤੂੰ ਗਾ ਹੈ ਇੱਕ ਮਿੰਟ ਹੁਣ ਕੀ ਪ੍ਰੋਗਰਾਮ ਈਦ ਦਾ ਬਣਿਆ ਤੁਸੀਂ ਇੱਥੇ ਕੀ ਕਰਨਾ ਵੱਡੀ ਤੇ ਉਸਤਾਦ ਸਬਰ ਹੀ ਕਰਨਾ ਸਾਜੀ ਬੱਕਰਾ ਕਰਨਾ ਕੁਛ ਨਹੀਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਸਾਜੀ ਨਾਲ ਯਾਰ ਦਾਨਸ਼ਬਾਸ ਆ ਏਸੀ ਦਾ ਕੀ ਕਰਨਾ ਮੈਨੂੰ ਦੱਸੋ ਜਰਾ ਉਹ ਉਸਤਾਦ ਜੀ ਨੂੰ ਏਸੀ ਤੇ ਦੋ ਵਿਚਾਰੇ ਨੂੰ ਘਰ ਗੱਲ ਉਹ ਵੀ ਸੁਣਾਈ ਦੇ ਦਿੰਦੇ ਆ ਯਾਰ ਅਸੀਂ ਇਹ ਉਸਤਾਦ ਜੀ ਉਹਨੇ ਘਰ ਗੱਲ ਅੱਛਾ ਬਾਕੀ ਜਿੰਨਾ ਵੀ ਕੰਮ ਹੁੰਦਾ ਟੀ ਟਾਈਮ 'ਚ ਉਹ ਸਾਰਾ ਸ਼ੂਗਲ ਹੁੰਦਾ ਕੰਟੈਂਟ ਹੁੰਦਾ ਸ਼ੋਅ ਹੁੰਦਾ ਏਸੀ ਵਾਲੀ ਗੱਲ ਪੱਕੀ ਸੀ ਉਹਨੇ ਘਰ ਵਾਦਾ ਕੀਤਾ ਉਹ ਅੱਗੇ 24 ਉਹ ਮੇਰੇ ਕੋ ਪੁੱਛ ਕੇ ਕੀਤਾ ਉਹਨੇ ਘੰਟੇ ਤੁਸੀਂ ਕਿਹਾ ਉਹਨੂੰ ਮੈਂ ਨਹੀਂ ਕਿਹਾ ਉਹਨੂੰ ਉਹ ਸ਼ੋਅ ਸਾਰੇ ਮੈਂ ਜੋ ਕਿਹਾ ਉਹ ਤਾਂ ਕਰੇ ਸ਼ੋਅ ਸਾਰੇ ਰਿਸ਼ਤੇਦਾਰਾਂ ਨੂੰ ਦਿਖਾਤਾ ਇਹਨੇ ਲੈ ਉਸਤਾਦ ਜੀ ਬਾਹਰ ਤੁਹਾਡੀ ਤੋੜ ਦੇ। ਮਿਹਰਬਾਨੀ ਹੈ ਮੈਨੂੰ ਅੱਜ ਏਸੀ ਲੈ ਕੇ ਦੇਣਾ ਜਾਂ ਮੈਂ ਇੱਥੋਂ ਕੋਈ ਲਾਲਣਾ ਬਾ ਖੁਦਾ ਤੁਸੀਂ ਤਨਖਾਹ ਚੋਂ ਪੈਸੇ ਕੱਟੀ ਜਾਣੇ ਆ ਉਸਤਾਦ ਜੀ ਆਪਣੇ ਕਜ਼ਨਾਂ ਨੂੰ ਫੋਨ ਕਰ ਕਰ ਕਹਿਣ ਡਿਆ ਵਾ ਆ ਜਾਓ ਜੁਮੇ ਨੂੰ ਏਸੀ ਲੱਗ ਜਾਣਾ ਫੇ ਪਵਾਂਗੇ ਇਨਸ਼ਾਅੱਲਾ ਸ਼ਰਾਰਤੀ ਖੋਤਾ ਚੱਲ ਸਾਰੇ ਕੀ ਕੋਸ਼ਿਸ਼ ਕਰਤੇ ਹੋ ਉਹਨੇ ਉਸਤਾਦ ਜੀ ਰਾਤ ਦਾ ਮੱਛੀਆਂ ਦਾ ਪੈਕਟ ਵੀ ਵੰਡਤਾ ਵਾ ਨਾਲ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ ਵਾ ਏਸੀ ਦਿਓ ਹੁਣ ਖਾਣਾ ਪਵਾਓ ਉਹਨੇ ਤਾਂ ਨਵੀਂ ਲੂਡੋ ਲੈ ਲਈ ਹੈ ਜਿਹੜੀ ਬਹਿ ਖੇਡਣੀ ਉਹਦੇ ਨਹੀਂ ਨਹੀਂ ਕੋਈ ਏਸੀ ਉਸੀ ਨਹੀਂ ਨਹੀਂ ਤੁਸੀਂ ਕੱਟੀ ਜਾਓ ਨਾ ਕੀ ਪੈਸੇ? ਕਿੰਨੇ ਪਰ ਮੰਥ 10 ਜਿਹੜੀ ਵਧਾਈ ਕੱਟ ਲਓ ਬਤਾਏ ਕੱਟੀ ਜੋ ਉਸਤਾਦ ਜੀ ਨਹੀਂ ਬਤਾਏ ਕੱਟੀ 1200 ਕੱਟੀ ਜੋ ਬਤਾਇਆ ਮੈਂ ਵਾ ਕੱਟ ਤੂੰ ਆ ਬਤਾਇਆ ਉਸਤਾਦ ਬਹਰਹਾਲ ਜੀ ਮੈਨੂੰ ਨਹੀਂ ਪਤਾ ਅੱਜ ਦਾਨਸ਼ ਨੇ ਮੇਰਾ ਸਾਥ ਦੇਣਾ ਭਰਪੂਰ ਮੈਂ ਏਸੀ ਲਾ ਕੇ ਲੈਣਾ ਇੱਥੋਂ ਕੋਈ ਭਾਜਨ ਲੱਖ ਰੁਪਏ ਦਾ ਏਸੀ ਦਿਆਂਗਾ ਹਾਂ 6 ਮਹੀਨੇ ਤੁਸੀਂ ਪੈਸੇ ਦੇਣੇ ਡਨ ਕਰੋ 15000 ਰੁਪਏ ਮਹੀਨਾ ਓਕੇ ਡਨ ਹੋ ਗਿਆ 15 ਚੀਕਾਂ 90 ਫਿਰ ਲਿਆਓ 15 ਐਡਵਾਂਸ ਫੜਾ ਦਿਓ 15 ਐਡਵਾਂਸ ਫੜਾ ਦਿਓ ਨਾ ਐਡਵਾਂਸ ਫੜਾਓ ਨਾ ਤਰੀਕਾਕਾਰ ਅਗਲੀ ਤਨਖਾਹ ਤੋਂ 15 ਕੱਟਿਆ ਜਾਏਗਾ ਜਦੋਂ ਅਸੀਂ ਤੁਹਾਡੇ ਕੋਲ ਲੱਗੇ ਸੀ ਅਸੀਂ ਕਦੇ ਕੋਈ ਐਡਵਾਂਸ ਮੰਗਿਆ ਸੀ ਅੱਜ ਤਾਂ ਵੈਸੇ ਨਿਸ਼ਚਿਤ ਹੀ ਲੱਗੇ ਜਗੇ ਉਸਤਾਦ ਜੀ ਨਹੀਂ ਇਹਦਾ ਹੱਲ ਇਹ ਹੈ ਕਿ ਤੁਸੀਂ ਪਹਿਲੀ ਤਨਖਾਹ ਚੋਂ 30 ਕੱਟ ਲੈਣਾ ਅੱਗੋਂ 15 ਬਾਅਦ ਲੈ ਕੇ ਦਿਓ ਨਾ ਓਕੇ ਕਰ ਯਾਰ ਗੱਲ ਤੇ ਕਾਇਮ ਰਹੀ ਦਾ ਮੈਂ ਉਹਨੂੰ ਹੁੰਦਾ ਕਰ ਦਿੰਦਾ ਓਕੇ ਖੁਦਾ ਦੀ ਕਸਮ ਓਕੇ ਕਰਾਂਗੇ ਮੈਨਾਂ ਥੋੜ੍ਹਾ ਸਬਰ ਕਰਨਾ ਵਾ। ਮੈਨਾਂ ਫਿਰਨਾ ਤੁਰਨਾ ਹੁੰਦਾ ਮੇਰੀ ਕੋਈ ਇੱਜ਼ਤ ਆ ਮਾਸ਼ਰੇ 'ਚ ਯਾਰ ਗੱਲ ਮੇਰੀ ਕੁਰਬਾਨੀ ਉਹਨੇ ਨੱਥੀ ਕਰਾਈ ਹੈ ਮੈਂ ਨਹੀਂ ਕਰਾਈ ਮੇਰੇ ਇਸ ਚੀਜ਼ ਓਕੇ ਹੋ ਲੈਂਦੇ ਉਸਤਾਦ ਜੀ ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਮੈਨੂੰ OLS ਤੋਂ ਲਫ਼ਜ਼ ਕਰ ਦੋ ਮੈਨੂੰ ਨਰਦਾ ਹੀ ਲੱਗ ਤੇਰੇ ਬੈਕ ਵਾਲੇ ਕਮਰੇ 'ਚ ਲੱਗਾ ਵਾ ਹਾਂ ਖੈਨ ਮੁੜਦਾ ਲੱਗੂ ਸਾਡੇ ਘਰ ਹੁਣ ਆਹ ਲੋ ਜੀ ਨਾਲੇ ਲੈਣਾ ਮੈਂ 1.5 ਟਨ ਦਾ ਵੱਡਾ ਅੱਛਾ ਉਸਤਾਦ ਜੀ ਚਲੋ ਅੱਲਾਹ ਫਿਰ ਤੇਰੇ ਵੀ ਨਸੀਬਾਂ 2 ਚ ਲੱਖ ਕਰੇ। ਕਰ ਲਓ। ਅੱਲਾਹ ਤੇਰੇ ਨਸੀਬਾਂ ਚ ਕਰੇ OLX ਤੇ ਬਹੁਤ ਲੱਗੇ ਪਏ ਨੇ ਹਾਂ। ਬਲਕਿ ਨਵਾਂ ਵੀ ਤੂੰ ਲੈ ਸਕਦਾ ਕੋਈ ਐਸੀ ਗੱਲ ਨਹੀਂ ਆਪਾਂ ਮੈਂ OLX ਤੋਂ ਨਾ ਲਈ ਉਸਤਾਦ ਜੀ ਵਾਲਾ ਲੱਖ ਰੁਪਏ ਚ ਵੀ ਵਾਰੇ ਚ ਇੱਕ ਤੇ ਉਸਤਾਦ ਜੀ ਪੈਸੇ ਤੁਸੀਂ ਆਪ ਹੀ ਕੱਟੀ ਜਾਣੇ ਇਹਨੂੰ ਦੇਣ ਦੀ ਟੈਨਸ਼ਨ ਦੂਸਰਾ OLX ਤੋਂ ਪਤਾ ਨਹੀਂ ਕਿੱਦਾਂ ਦਾ ਲੱਭਣਾ ਕਿੰਨੇ ਸੀਜ਼ਨ ਚੱਲਿਆ ਕੀ ਉਹਦੇ ਚ ਖਰਾਬੀ ਹੈ ਇਹ ਆਪਣਾ ਨਾਲੇ ਇੱਕ ਹੱਥ ਚੱਲਿਆ ਯਾਰ ਇਹ ਹਾਂ ਫਾਲਟ ਹੋਇਆ ਵੀ ਤੇ ਉਸਤਾਦ ਜੀ ਨੂੰ ਤੂੰ ਇੱਕ ਹੱਥ ਚੱਲਿਆ ਯਾਰ ਸਾਜੀ ਇਹ ਉਹੀ ਚਲਾਇਆ ਇੱਕ ਹਾਥੀ ਹਾਂ ਹੁਣ ਲਾਈਏ ਫਿਰ ਇਹ ਚੀਜ਼ ਟਾਈਮ ਤੋਂ ਬਾਅਦ ਲਾਈਏ 15000 ਪਹਿਲੇ ਦੇਣਾ ਤੁਸੀਂ ਕੱਟ ਲੈਣਾ ਨਹੀਂ ਉਹ ਤੇ ਆਪਾਂ ਪਰਸੋਂ ਤੇ ਸੈਲਰੀ ਦਿੱਤੀ ਹੈ ਉਹ ਚੋਂ 15 ਦਿਓ ਨਾ ਹੁਣ ਮਹੀਨੇ ਬਾਅਦ ਕੱਟਾਂ ਮੈਂ ਮੰਗਾਲਾ ਘਰੋਂ 15 ਦੇਖ ਲਓ ਯਾਰ ਮੈਂ 15000 ਰੁਪਏ ਤੋਂ ਏਸੀ ਲੈ ਜਾਓ 15 ਕਰਨਾ ਕਿਤੋਂ ਨਾ ਕਿਤੋਂ ਤੇ ਕਰ OLX ਤੋਂ ਵੀ ਤੇ ਤੂੰ ਲੱਖ ਦਾ ਲੈਣਾ ਹੀ ਹੈ ਤੇ ਮੈਨੂੰ 15 ਦੇ ਲੈ ਜਾ OLX ਤੋਂ ਮੈਂ ਲੈਣਾ ਸੀ ਹੋਰ। ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਸੀ ਉਸਤਾਦ ਜੀ ਵਿਕਣ ਡਿਆ ਫਟਾਫਟ ਟਰਾਈ ਉਹ ਮੇਰੇ ਕੋ ਕੱਢੇ ਪਏ ਮੇਰੇ ਕੋ ਵੇਖ ਲੀਆਂ ਕੱਢ ਕੇ ਤੇ ਉਸਤਾਦ ਜੀ ਵੀ ਦਿਖਾ ਸਕਦੇ ਆ ਆਹੋ ਤੂੰ ਪੈਸੇ ਦੇ ਯਾਰ ਹੁਣ ਮੇਰਾ ਦੱਸੋ ਟੀਟਿਆਂ ਤੋਂ ਬਾਅਦ ਲਾਉਣਾ ਕਿ ਨਹੀਂ ਲਾਉਣਾ ਨਹੀਂ ਲਾਉਣਾ ਨਹੀਂ ਲਾਉਣਾ 15000 ਦੇ ਦੇ ਲਾ ਦਿੰਨੇ ਆ ਨਾਲੇ ਚਲੋ ਜੀ ਤੁਹਾਨੂੰ 15000 ਰੁਪਏ ਮਿਲ ਜਾਏਗਾ 15000 ਐਡਵਾਂਸ ਹੋ ਗਿਆ ਹੋਰ ਕੀ ਦੇਣਾ 15 ਮਹੀਨਾ
ਉਸ ਤੋਂ ਬਾਅਦ 5 ਮਹੀਨੇ 15,000 85,000 ਬਾਕੀ ਇਹ ਕਿੰਨੇ ਚ ਆਉਂਦਾ ਜੀ ਸਾਨੂੰ? ਲੱਖ ਚ। ਲੱਖ ਚ। ਗਰੰਟੀ ਕਿੰਨੀ ਆ ਕਿਸ ਚੀਜ਼ ਦੀ? ਏਸੀ ਦੀ, ਹੋਰ ਸਾਲ ਦੀ। ਤੇ ਗੈਸ ਵਿੱਚ ਕਿੰਨੀ ਆ? ਮੈਂ ਕਹਿੰਦਾ ਜਿੰਨੀ ਦੇਰ ਕਿਸ਼ਤਾਂ ਇਹਨਾਂ ਲੱਥਦੀਆਂ ਉਨੀ ਗਰੰਟੀ ਚ। ਓਕੇ, ਗੈਸ ਕਿੰਨੀ ਹੈ ਵਿੱਚ? ਗੈਸ ਫੁੱਲ ਆ। ਏਸੀ ਲਾ ਦਿੰਦਾ ਵਾ। ਭਾਈਜਾਨ ਉਹਨੂੰ ਪੁੱਛੋ ਨਾ ਕਿੰਨੇ ਭਰਾਏ ਸੀ, ਉਹਨੂੰ ਪੁੱਛ। ਗੈਸ ਫੁੱਲ ਆ ਵੀਰੇ, ਭਾਵੇਂ ਹਾਂਡੀ ਰੋਟੀ ਵੀ ਉਹਦੇ ਤੇ ਹੀ ਕਰੀ ਜਾਈ, ਗੈਸ ਫੁੱਲ ਆ ਉਹਦੀ। ਤਾਂ ਚ ਇੱਕ ਗੱਲ ਦੀ ਸਮਝ ਨਹੀਂ ਆਈ, ਇਹਨਾਂ ਨੇ ਆਪਣੇ ਦਫ਼ਤਰ ਚੋਂ ਕਿਉਂ ਲਵਾਇਆ? ਉਹ ਬੰਦ ਰਹਿੰਦਾ ਸੀ ਸਾਡਾ। ਬੇਟਾ ਉਹ ਟਨ ਦਾ ਸੀ। ਹਾਂ, ਮੇਰਾ ਦਫ਼ਤਰ ਦੀ ਦਰਵਾਜ਼ਾ ਜ਼ਿਆਦਾ ਖੁੱਲਦਾ ਵਾ, ਪਿੱਛੇ ਵਾਸ਼ਰੂਮ ਦਾ ਵੀ ਅਕਸਰ ਬੂਹਾ ਖੁੱਲਾ ਹੁੰਦਾ ਹੈ। ਦੂਸਰੀ ਗੱਲ ਹੈ ਕਿ ਉਹਦਾ ਜਿਹੜਾ ਆਊਟਰ ਹੈ ਨਾ, ਉਹ ਬਿਲਕੁਲ ਥੱਲੇ ਖੁੱਡੇ 'ਚ ਪਿਆ ਸੀ, ਉਹਨੂੰ ਹਵਾ ਨਹੀਂ ਸੀ ਆ ਰਹੀ, ਉਹ ਤਦ ਵਰਕਿੰਗ ਨਹੀਂ ਸੀ ਕਰ ਰਿਹਾ। ਹਾਂਜੀ, ਤੇ ਆਊਟਰ ਵੱਡਾ ਦੇਣਾ ਉਹਨੂੰ ਨਾਲ। ਹੋਰ ਲੈ ਇਹ ਯਾਰ ਅੰਦਰ ਵਾਲਾ ਭਾਵੇਂ ਛੋਟਾ ਹੋ ਜਾਵੇ, ਬਾਹਰ ਵਾਲਾ ਕਹਿੰਦਾ ਜਿਹੜਾ ਵੱਡਾ ਹੋਏਗਾ ਨਾ, ਜਿੰਨੀ ਹਵਾ ਤੇਜ਼ ਆਊਗੀ। ਉਹ ਤੈਨੂੰ ਹੈਲੀਕਾਪਟਰ ਦਾ ਪਰ ਲਵਾ ਦੇਣਾ ਉਹਦੇ ਤੇ। ਹਾਂ 10 ਜਿਹੜਾ ਏਸੀ ਹੁੰਦਾ ਨਾ, ਉਹਦਾ ਹੀ ਆਊਟਰ ਲੱਗਦਾ ਹੁੰਦਾ, ਕੋਈ ਵੱਡਾ ਛੋਟਾ ਨਹੀਂ ਲੱਗਦਾ। ਜਿਹੜਾ ਨਾਲ ਆਇਆ ਓਏ ਉਹ ਇੱਕ ਮਿੰਟ, ਇਹਦੇ ਘਰ ਤਲਾ ਦੇ ਤੇ ਕੀੜੀਆਂ ਚੜ੍ਹ ਲੱਗ ਜਾਣੀਆਂ ਭਾਜੀ। ਨਹੀਂ, ਉਹ ਬਰਫ਼ ਦਾ ਕਿਹਾ ਮੁੰਡੇ ਨੂੰ, ਲਾ ਦਿੰਦੇ ਆ ਲਿੰਬਰ। ਬਰਫ਼ ਵਾਲਾ ਆ ਰਿਹਾ, 6 ਪੱਟੀਆਂ ਬਹੁਤ ਨੇ। ਬਰਫ ਵਾਲੇ ਤੋਂ ਬਰਫ ਵਾਲੇ ਪਹਿਲੇ ਸੂਆ ਮਾਰ ਕੇ ਚੈੱਕ ਕਰ। ਇਹਦੇ ਲੈਣ ਦੇਣ ਵਾਲਾ ਲਾਂ ਨਾ ਕਰੀਏ, ਫਸ ਜਾਣਾ ਤੁਸੀਂ। ਯਾਰ ਇੱਕ ਛੋਟੀ ਜਿਹੀ ਪਾਗਲ ਦਾ ਪੁੱਤਰ ਆ ਮੈਂ। ਇਹਦਾ ਸਿਰਫ ਦੇਣ ਵਾਲਾ ਲਾਲ ਹੋਣਾ, ਲੈਣ ਵਾਲਾ ਤੇ ਹੋਣਾ ਹੀ ਨਹੀਂ। ਅੱਛਾ, ਇੱਧਰ ਤਾਂ ਬੱਚਾ ਮਰ ਜਾਣਾ, ਪਿਓ ਕਹੇ ਕਿਸ ਨੇ ਕੁਝ ਲੈਣਾ ਦੇਣਾ, ਉਧਰੋਂ ਬੰਦਾ ਕਹੇ ਨਾ 1000 ਰੁਪਏ, ਇਧਰ ਕਹੂਗਾ ਉਹ ਭਾਈ 900 ਸੀ। ਇਹਦਾ ਲਾਲ ਹੋਣਾ ਵਾ ਵੀ ਕਿਸੇ ਨੇ ਲੈਣਾ ਤੇ ਉੱਠ ਪਵੇ। ਅੱਛਾ ਸਾਜੀ, ਇਹਦਾ ਐਲਾਨ ਮੌਲਵੀ ਸਾਹਿਬ ਨੇ ਇਦਾਂ ਕਰਨਾ, ਅੱਜ ਇਹਦਾ ਕਿਸੇ ਦਾ ਲੈਣ ਦੇਣ ਹੈ ਵਾ, ਉਹ ਕਰ ਲੈਣ, ਮੇਰਾ ਵੀ 1600 ਆ। ਇਹਦੇ ਮਹੱਲੇ ਦੇ ਵਿੱਚ ਨਾ ਇੰਨਾ ਦੁਖੀ ਨੇ ਮਹੱਲੇਦਾਰ, ਇਹ ਤੋਂ ਇਹਦਾ ਐਲਾਨ ਵੀ ਮੌਲਵੀ ਨੇ ਇਦਾਂ ਕਰਨਾ, ਹਜ਼ਰਾਤ ਉਮਰ ਅਸਲੀ ਵਾਲਾ ਕਜ਼ਾਏ ਲਾਹੀ ਨਾ। ਨਹੀਂ, ਕਾਰੀ ਸਾਰੇ ਲਾਣ ਤੇ ਕਹਿੰਦਾ ਹਜ਼ਰਾਤ ਉਮਰ ਤੇ ਨਾਲ ਮੇਰਾ 1000 ਮਰ ਗਿਆ। ਕਾਰੀ ਨੇ ਲਾਰ ਕਰਨਾ ਹਜ਼ਰਾਤ ਉਮਰ ਯੈਸ ਕਰਾਈ ਨਹੀਂ। ਉਹਨੇ ਪਹਿਲੇ ਇੰਜ ਕਰਕੇ ਮਾਈਕ ਤੇ ਠੁੰਗਾ ਮਾਰਨਾ ਤੇ ਨਾਲੇ ਕਹਿਣਾ, ਹਜ਼ਰਾਤ एक जरूरी खुशखबरी सुनिए। ईद से पहले ईद ईद से पहले ईद मेगा डेथ। अच्छा जी, नहीं यार मेरा पुत्र माशाल्लाह बड़ा अच्छा जा रहा। हाँ जी दसो तुसी। यार ਝੱਗ ਸਾਫ਼ ਕਰ ਗਏ ਮੂੰਹ ਦੀ। ਅੱਛਾ हाँ जी, तुसी इत्ते की करना? उस्ताद जी हिस्सा बना है हिस्सा बेड़े च। अच्छा ਇਹਨੇ ਵੀ ਉਹੀ ਰਿਕੁਆਇਰਮੈਂਟਾਂ ਦੱਸੋ। नहीं अच्छा यार तुसी कैसे बेवकूफ हो सारे। 30,000 ਦਾ ਉਹਨੇ ਹਿੱਸਾ ਪਾਣਾ, ਤੂੰ ਕਿੰਨੇ ਦਾ ਪਾਣਾ? ਇੰਨੇ ਕਿ ਦਾ ਹੀ 30-32 60 ਹੋ ਗਿਆ। ਤੇ ਤੁਸੀਂ 4 ਹਿੱਸੇ ਕਰਕੇ ਤੇ ਆਪਣੀ ਕੁਰਬਾਨੀ ਕਰ ਲਓ। ਉਹ ਤਾਂ ਠੀਕ ਹੈ, ਲੇਕਿਨ ਉਸਤਾਦ ਜੀ ਡਿਸਟੈਂਸ ਬੜਾ ਦੂਰ ਦੂਰ ਰਹਿੰਦੇ, ਕਿੱਦਾਂ ਗੋਸ਼ਤ ਪਹੁੰਚਾਵਾਂਗੇ? ਉਹ ਯਾਰ ਦੇ ਲਾਗੇ ਹੀ ਹਿੱਸਾ ਪਾ ਲਈਦਾ, ਉੱਥੋਂ ਲੈ ਉੱਥੇ ਲੈ ਜਾ, ਆਪੇ ਦੇ ਦਿੰਦੇ ਵੱਡਾ ਹਾਂਜੀ ਓਏ ਬੱਕਰਾ ਲੱਖ ਰੁਪਏ ਦਾ ਉਸਤਾਦ ਜੀ। ਉਹ ਨਹੀਂ 1.5 ਲੱਖ ਦਾ। ਉਹ ਨਹੀਂ ਸਸਤੇ ਨੇ। ਉਹ ਨਹੀਂ, ਤੂੰ ਮੈਨੂੰ ਉਧਰ ਗਿਆ ਬਾਹਰ ਸਾਜ ਕੇ ਬੱਕਰੇ ਬਹੁਤ ਖੱਟੇ ਹੋਣੇ। ਉਹ ਸਾਜ ਹੀ ਫਸਤੇ ਹੈਗੇ ਸੀ ਕਿ ਰਾਜ ਨੂੰ ਪੁਰੀਏ, ਹੁਣ ਉਹਨਾਂ ਨੇ ਕੈਂਸਲ ਕਰਤਾ ਪ੍ਰੋਗਰਾਮ। ਏਦਾਂ ਦਾ ਬੱਚਾ ਨਾ ਫਿੱਕੀ ਜਿਹੀ ਫੁਆੜ ਆ ਕੇ ਬੱਕਰੇ ਉਹ ਮੰਡੀ ਡੇਗੀ ਤੇ ਨਜ਼ਰ ਹੀ ਨਹੀਂ ਆਉਂਦਾ ਮੁੜ ਕੇ। ਉਹ ਨਾਲੇ ਉਦੋਂ ਵਪਾਰੀ ਮੇਰਾ ਦੋਸਤ ਆ, ਉਹਨੇ ਮੈਨੂੰ ਕਿਹਾ ਸੀ ਉਸਤਾਦ ਜੀ, ਉਹਦੀ ਵਜ੍ਹਾ ਤੋਂ ਮੈਂ ਤੁਹਾਨੂੰ ਦੱਸਿਆ, ਲੇਕਿਨ ਬੱਕਰਿਆਂ ਦਾ ਰੇਟ ਬਹੁਤ ਹਾਈ ਹੋ। ਇਹਨੂੰ ਉਠਾ ਲਓ, ਕਿਤੇ ਡੈਲਸਸ ਹੋਣ ਡਿਆ ਤੇ ਉੱਠ ਪਾ ਭਾਈ। ਯਾਰ ਉਹ ਥੱਕ ਗਿਆ ਘੁੱਟ ਕੇ। ਥੱਕ ਗਿਆ ਉਸਤਾਦ ਜੀ, ਉਹ ਪੌਰਬਾਸ਼ ਹੋ ਗਿਆ। ਨਹੀਂ ਉਹਨੂੰ ਪਤਾ ਲੱਗ ਗਿਆ ਨਾ ਵੀ ਅਸੀਂ 1.5 ਘੰਟਾ ਇੱਥੇ ਹੀ ਆ। ਹਾਂ ਇਹ 2 ਸ਼ੋਅ ਕਰਨੇ ਅਸੀਂ, ਸਿੱਧਾ ਹੋ ਗਿਆ ਇਹ। 2 ਸ਼ੋਅ ਕਰਨੇ ਆ, ਇਹੀ ਅਸੀਂ ਰੋਕ ਦਾਂਗੇ, ਕੱਲ ਨੂੰ ਇਹੀ ਕੰਟੀਨਿਊ ਸ਼ੁਰੂ ਇੱਥੋਂ ਹੀ ਕਰ ਦਾਂਗੇ। ਹਾਂਜੀ। ਆ ਸਾਡਾ ਅੱਜ ਦਾ ਤੀਸਰਾ ਸ਼ੋਅ ਆ, ਉਹੀ ਸ਼ਰਟ ਆ। ਸ਼ੋਅ ਜਿੰਨੇ ਮਰਜ਼ੀ ਕਰ ਲਓ, ਲੇਕਿਨ ਬੇਰੀ ਦੇ ਪੱਤੇ ਮੰਗਾ ਲਵੋ, ਬਾਅਦ ਚ ਫਿਰ ਦੇਰ ਹੋ ਜਾਣੀ ਆ। ਹਾਂਜੀ, ਇਹ ਇਦਾਂ ਚੰਗਾ ਨਹੀਂ ਹੁੰਦਾ। ਯਾਰ ਉਹਨੂੰ ਨਾਲਾ ਫੜੀ ਯਾਰ, ਅੰਗੂਠੇ ਤੇ ਬੰਦੀ, ਬੁਰਾ ਲੱਗਦਾ ਇਦਾਂ। ਯਾਰ ਅੱਲਾ ਨਾ ਕਰੇ ਯਾਰ, ਕੋਈ ਖੁਦਾ ਦਾ ਖੌਫ ਕਾ, ਕੋਈ ਈਦ ਆਉਣ ਵਾਲੀ ਹੈ। ਤੂੰ ਈਦ ਤੇ ਕੀ ਕਰਨਾ? ਮੈਂ ਜਿੱਡਾ ਇਹਦਾ ਘਰ ਹੈ ਤੇ ਬੱਕਰਾ ਅੰਦਰ ਵੀ ਜਾਣਾ। ਉਹ ਇੱਥੇ ਤੂੰ ਈਦ ਤੇ ਬੱਕਰੇ ਚੋਂ ਲੈ ਲੈ ਤੁਸੀਂ ਦੋ। ਤੁਹਾਡੇ ਘਰ ਦੇ ਵਿੱਚ ਕਿੰਨੇ ਜੀ ਆ? 27 ਜੀ ਆ ਤੇ 1.5 ਮਰਲੇ ਦਾ ਘਰ ਆ। ਤੇ ਉੱਥੇ ਤੁਸੀਂ ਬੱਕਰੇ ਵੀ, ਹੁਣ 27 ਦੇ ਵਿੱਚੋਂ 8-9 ਜਣਿਆਂ ਨੇ ਜੋ ਇੱਕ ਬੱਕਰਾ ਲੈ ਲਿਆ। ਹਾਏ ਹਾਏ ਹਾਏ। ਬੱਕਰਾ ਲੈ ਕੇ ਉਹਦੀ ਹਵਾ ਘਟਾਉਂਦਾ, ਕਹਿੰਦਾ ਏਦਾਂ ਵੜਨਾ ਨਹੀਂ ਆ ਸਾਡੇ। ਸਾਰਾ ਸਾਡੇ ਘਰ ਹੀ ਵੜਨਾ। ਨਹੀਂ ਅੱਛਾ ਨਾਜ਼ਰੀਨ, ਮੈਂ ਤੁਹਾਨੂੰ ਦੱਸਾਂ, ਇਹਨੂੰ ਮਜ਼ਾਕ ਨਾ ਸਮਝਣਾ, ਇਹ ਸੱਚੀ ਗੱਲ ਆ। ਅੱਛਾ ਜੀ। ਹਾਂਜੀ ਹਾਂ, ਕਿ 24-25 ਜੀ ਘਰ ਦੇ ਵਿੱਚ ਹੁੰਦੇ ਨੇ 1.5 ਮਰਲੇ ਚ। 1.5 ਮਰਲੇ ਚ। ਭਾਈ ਇਹਦੇ ਵਾਲਦ ਸਾਹਿਬ ਐਕਸਰਸਾਈਜ਼ ਕਰਦੇ, ਪੂਰੀ ਬਾਂਹ ਨਹੀਂ ਖੋਲਦੇ, ਇੰਜ ਕਰਦੇ। ਨਹੀਂ ਇੰਜ ਨਹੀਂ ਹੁੰਦਾ। ਇਹ ਵੀ ਨਹੀਂ ਹੁੰਦਾ? ਨਹੀਂ ਸਿਰਫ ਇੰਜ ਨਹੀਂ ਕਰਦਾ। ਉਹ ਭਾਈ ਇਹ ਅੱਜ ਕੱਲ ਜਿਹੜਾ ਦੌਰ ਆ, ਇੰਨੀ ਕੀ ਜਗ੍ਹਾ ਵੀ ਬੜੀ ਆ ਭਾਜੀ, ਕੰਧ ਨਾਲ ਖਲੋ ਕੇ ਤੇ ਪੁਸ਼ਅਪ ਲਾ ਰਹੇ ਹੁੰਦੇ ਆ। ਨਹੀਂ ਪੂਸ਼ਪ ਲੱਗਦੀ ਹੀ ਨਹੀਂ ਕਦੇ ਨਾ ਖਲੋ ਗੱਲਾਂ। ਤੇ ਇਹਦੇ ਵਾਲ ਹੀ ਵੱਧਦੇ, ਜਿਸਮ ਦੀ ਕੋਈ ਹੋਰ ਸ਼ਾਇਦ ਨਹੀਂ ਵਧੀ। ਆਹ ਜਿਹੜੀ ਤਾਂ ਨੂੰ ਬਦਲਣ ਲਈ ਚੀਜ਼ ਆ, ਵੱਧਦੀ ਬਸ। ਭਾਈ ਇਹਨਾਂ ਦਾ ਐਡਾ ਛੋਟਾ ਘਰ ਵਾ, ਕਿਰਲੀ ਕੰਧ ਤੇ ਚੜੀ ਹੈ ਤੇ ਪਿਛਲੀ ਕੰਧ ਨਾਲ ਲੱਗ ਛਿਲਿਆ ਗਿਆ ਹੁੰਦਾ।
ਉਤੋਂ ਮਾਸ਼ਾਅੱਲਾ ਭਾਈ ਦੀ ਸ਼ਾਦੀ ਕੀਤੀ ਹੈ ਉਹਨੇ ਉੱਤੋਂ ਸ਼ਾਦੀ ਵੀ ਕਰ ਲਈ ਹੈ। ਜੈਨੂਨ, ਉਹਦੇ 2 ਬੱਚੇ ਨੇ। ਅੱਛਾ, ਉਹ ਲਹਿਦਾ ਵੀ ਰਹਿੰਦਾ ਵਾ ਵਿੱਚ। ਵੇਚੀ ਲੈ ਤਾਂ ਮੇਰਾ ਬੇੜਾ ਗੇਟ ਰੱਖੀ ਆ ਉਹ ਲੈਦਾ ਹੋ ਯਾਨੀ ਤੁਸੀਂ ਉਹਨੂੰ ਲੈਦਾ ਵੀ ਕਰਤਾ ਵਾ ਹਾਂਜੀ। ਘਰ ਦੇ ਵਿੱਚ ਹੀ ਵੀ ਉਹਦੀ ਹਾਂਡੀ ਰੋਟੀ ਲੈਦਾ ਵਾ। ਹਾਂਜੀ, ਉਹਦਾ ਲਹਿਦਾ ਪੋਰਸ਼ਨ ਨਾਲ ਸਾਡਾ ਲਹਿਦਾ। ਓਏ ਮੈਂ ਸਮਝ ਗਿਆ। ਕਿੱਦਾਂ? ਉਹਨੂੰ ਜਹੇਜ਼ ਦਾ ਸਮਾਨ ਉਹ ਲਿਆਈ ਆ, ਜਿਹੜੀ ਬੱਚਿਆਂ ਦਾ ਨਹੀਂ ਪੂਰਾ ਐਡਾ ਗੱਤੇ 'ਚ ਪੂਰਾ ਕਿਚਨ ਲੱਗਾ ਹੁੰਦਾ। ਉਹ ਦੇਖਿਆ ਕਦੀ? ਪਲਾਸਟਿਕ ਦੇ ਨਿੱਕੇ ਨਿੱਕੇ ਹਾਂ, ਉਹ ਐਡਾ ਗੱਤਾ ਹੁੰਦਾ, ਉਹਦੇ 'ਚ ਪੂਰਾ ਬੱਚਿਆਂ ਦੇ ਕੱਪ, ਚਮਚੀਆਂ, ਚੁੱਲਾ, ਸਾਰਾ ਕੁਝ ਹੁੰਦਾ। ਉਹ ਮੇਰੇ ਹੱਲ ਲੈ ਕੇ ਆਈ ਜਹੇਜ਼ ਉਹ। ਲੈਦਾ ਹੋਇਆ ਵਾ ਸਾਜੀ, ਇੱਕ ਇੱਟਾਂ ਦੀ ਦੀਵਾਰ ਹੋ ਗਈ ਹੈ। ਬੱਚੇ ਮਾਸ਼ਾਅੱਲਾ ਖੇਡਦੇ ਵੀ ਆ ਘਰ। ਹੈਲੋ, ਉਹ 2 ਜਿਹੜੇ ਪੈਦਾ ਹੋਏ, ਉਹ ਖੇਲਦੇ ਕਾਤੇ ਬਾਜ਼ਾਂ ਹੀ ਕੱਢਦੇ। ਨਹੀਂ ਇਹਦੇ ਸਮਝੋ ਬਾਹਰ ਹੀ ਹੈ ਗੱਲ। ਤੇਰੇ ਵੀ ਹੁਣ ਵਿਆਹ ਕਰਨਾ ਉਹਨੇ। ਨਹੀਂ ਮੇਰਾ ਵੀ ਹੋਣਾ, ਮੈਂ ਵੀ ਉਸੇ ਘਰ 'ਚ ਰਹਿਣਾ। ਅੱਲਾਹ ਖੈਰ ਕਰੇ, ਸ਼ੁਕਰ ਹੈ ਮਾਲਕ। ਯਾਰ ਇੱਕ ਦਿਨ ਇਹਨਾਂ ਦੇ ਬਾਹਰ ਕਿਸੇ ਨੇ ਆਵਾਜ਼ ਮਾਰੀ ਕਿ ਵੀ ਚੀਜ਼ ਵੱਡੀ ਲੈ ਜਾਓ। ਇਹ 3 ਜੁੜੇ ਬੰਦੇ ਬਾਹਰ ਨਿਕਲੇ। ਮੈਂ ਕਸਮ ਲਈ ਆਪਸ ਚ ਜੁੜੇ ਨੇ, ਮਤਲਬ ਇੰਨੇ ਕੁ ਜੁੜੇ ਨੇ ਕਿ ਵਿੱਚੋਂ ਦੀ ਮਤਲਬ ਇੱਕੋ ਹੀ ਧੜ ਦੇ ਉੱਪਰ 2 ਮੂੰਹ ਲੱਗ ਗਏ। ਇਸ ਟਾਈਪ ਦੇ ਗੰਡਾ ਟਾਈਪ ਹੋ ਗਏ ਨੇ। ਉਹ ਜਿਹੜਾ ਇਹਦੇ ਘਰ ਚੀਜ਼ ਬਣਾਉਣਾ ਉਹ ਇਹ ਤਾਂ ਨਹੀਂ ਕਹਿੰਦਾ ਕੱਲਾ ਕੱਲਾ ਉਹ ਬੰਡਲ ਆਓ ਬਈ ਬੰਡਲ। ਆਹੋ, ਅਸੀਂ ਘਰ ਤਾਇਆ ਜੀ ਦਾ ਖਤਮ ਵੀ ਦਵਾਇਆ ਉਸੇ ਘਰ 'ਚ ਹੀ। ਹੈਲੋ। ਆਪ ਵੀ ਬੈਠੇ ਆ ਨਾਲ, ਬਾਹਰੋਂ ਜੀ ਵੀ ਸੱਦੇ, ਉਹ ਵੀ ਬੈਠੇ। ਉਹ ਕੀ ਕਰ ਲਾ ਅੱਛਾ ਜੀ, ਇਹ ਖਤਮ ਸਾਰਾ ਚੀਜ਼ਾਂ ਕਰਕੇ ਕਰ ਰਿਹਾ ਸਾਡਾ। ਆ ਹਕੀਕਤ ਅੱਲਾਹ ਪਾਕ ਦੀ ਕਸਮ, ਚੀਜ਼ਾਂ ਕਰਨ ਵਾਲੇ ਤੇ ਇਹ ਪਲਾਟ ਉਮਰੂ ਯਾਰ ਕੋਲੋਂ ਲਿਆ ਵੀ ਨਹੀਂ ਮਤਲਬ ਜਗ੍ਹਾ 1.5 ਮਰਲੇ ਆ, ਹਾਂਜੀ। ਨਾਰਮਲ 1.5 ਮਰਲੇ Normal। ਆ। 280 ਸਕੁਅਰ ਫੁੱਟ ਦਾ ਫੈਸਲਾਬਾਦ ਚ ਚੱਲਦਾ। ਹਾਂਜੀ 280 ਤੇ 140 280 140 ਹੋ ਗਏ 320 420 420 ਸਕੁਅਰ ਫੁੱਟ ਜਗ੍ਹਾ ਤੁਹਾਡੇ ਕੋਲ। ਹਾਂਜੀ 420 ਸਕੁਅਰ ਫੁੱਟ ਦਾ ਫਲੈਟ ਜਿਹੜਾ ਹੁੰਦਾ ਨਾ, ਉਹ ਇੱਕ ਬੰਦੇ ਵਾਸਤੇ ਹੁੰਦਾ ਨਾਰਮਲ। ਸਿੰਗਲ ਬੈੱਡ 420 ਸਕੁਅਰ ਫੁੱਟ 'ਚ ਸਿਰਫ ਇੱਕ ਹਾਲ ਹੁੰਦਾ ਵਾ ਤੇ ਵਾਸ਼ਰੂਮ ਹੁੰਦਾ ਤੇ ਕਿਚਨ ਹੁੰਦਾ। ਦੁਬਈ ਦੇ ਵਿੱਚ ਜਾਂ ਜਿਹੜੇ ਕੋਈ ਕਮਰਸ਼ੀਅਲ ਜਿਹੜੀਆਂ ਜਗ੍ਹਾ ਹੁੰਦੀਆਂ ਨੇ ਬਹੁਤ ਜ਼ਿਆਦਾ ਪਲਾਜ਼ੇ ਦੇ ਉੱਤੇ ਅਗਰ ਫਲੈਟ ਕੱਟੇ ਨੇ, ਉਹ 320 420 ਦਾ ਮਤਲਬ ਇੱਕ ਨਾਰਮਲ ਜਿਹਾ ਹੁੰਦਾ ਜਿੱਥੇ 2 ਜੀ ਰਹਿ ਲੈਣ। ਹਾਂਜੀ ਇਹ ਤਾਂ ਸਾਜੀ ਸ਼ੁਰੂ ਤੁਸੀਂ ਹੁੰਦਾ ਮੇਰੇ ਨਾਲ ਚੱਲਣਾ ਵਾ। ਤੇ 420 ਸਕੁਅਰ ਫੁੱਟ ਦੇ ਵਿੱਚ ਤੂੰ 27 ਬੰਦੇ ਵੜਨੇ। ਤੂੰ ਬਕਵਾਸ ਸੱਚੇ ਦਾ ਕਰਨਿਆ ਸਣ। 420 ਕਰ ਸਾਜੀ ਰਹੇ ਤੁਸੀਂ ਮੇਰੇ ਨਾਲ ਚੱਲਣਾ ਵਾ, ਤੁਸੀਂ ਮੇਰੇ ਘਰ ਰਾਤ ਵੀ ਰਹੋਗੇ, ਜੀ ਵੀ ਉੱਥੇ ਹੋਣਗੇ। ਔਰ ਰਹਿ ਵੱਡੀ ਮਤਲਬ ਕਿ ਰਿਸਪੈਕਟ ਵੀ ਪੂਰੀ ਹੋਏਗੀ ਤੁਹਾਡੀ। ਖਾਣਾ ਪੀਣਾ ਤੁਸੀਂ ਕਹੋ ਯਾਰ ਨਾਲ ਰਿਸਪੈਕਟ ਪੂਰੀ ਹੋਣੀ ਜਦੋਂ ਉਰੇ ਮੂੰਹ ਕਰ ਇੰਜ ਮੂੰਹ ਜੁੜੇ ਹੋਣੇ। ਤੇ ਉੱਥੇ ਇਹਨੇ ਪੁੱਛਣਾ ਭਾਜੀ ਕੁਝ ਖਾਣਾ। ਸਾਹ ਨਿਕਲਦਾ ਵਾ ਸਾਹ। ਉਹ ਲਾਏ ਨੇ। ਅੱਛਾ 2 ਮੰਜ਼ਲਾ ਘਰ। ਹਾਂਜੀ ਹਾਂਜੀ ਇੱਕ ਕਮਰਾ ਉੱਤੇ ਹੈਲੋ ਜੀ। ਉਹ ਉੱਪਰ ਜਿਹੜਾ ਉੱਥੇ ਅੱਧੇ 13 ਉੱਥੇ ਰਹਿੰਦੇ 12। ਨਹੀਂ, ਉਹਦੀ ਛੱਤ ਨਹੀਂ ਨਾ ਹੈਗੀ ਹਲੇ, ਉਹ ਵੀ ਥੱਲੇ ਹੀ ਰਹਿੰਦੇ ਹਲੇ। ਨਹੀਂ ਸੋ ਤੂੰ ਸ਼ੁਗਲ ਕਰ ਰਿਹਾ। ਸ਼ੁਗਲੀ ਆ। ਮੈਂ ਕਹਿੰਦੇ ਡਿਆ ਵਾਂ, ਅੱਲਾ ਦੀ ਕਸਮ ਜੈਨੂਇਨ ਗੱਲ ਆ, ਸਾਡਾ ਘਰ ਏਡਾ ਹੀ। ਘਰ ਤਾਂ ਏਡੀ ਆ, ਤਰਤੀਬ ਇਹੀ ਆ। ਤਰਤੀਬ ਵੀ ਇਹੀ। ਤੇਰੇ ਤੁਸੀਂ ਘਰ ਦੇ ਵਿੱਚ ਕਿੰਨੇ ਜਾਣੇ ਜਿਹੜੇ ਤੇਰੇ ਖੂਨ ਦੇ ਰਿਸ਼ਤੇ, ਸਾਡੀਆਂ ਜਿਹੜੇ ਖੂਨ ਤੋਂ ਨਹੀਂ ਮਤਲਬ ਤੇਰੇ ਵਾਲਦਾ ਦੀ ਔਲਾਦ ਕਿੰਨੀ ਆ? ਮੇਰੀਆਂ 4 ਭੈਣਾਂ, ਠੀਕ ਹੈ। 3 ਭਰਾ। ਇੱਕ ਮੈਂ, ਇੱਕ ਮੇਰੇ ਤੋਂ ਛੋਟਾ, ਇੱਕ ਮੇਰੇ ਤੋਂ ਵੱਡਾ। ਟੋਟਲ ਤੁਸੀਂ 3 ਭਰਾ ਤੇ 4 ਭੈਣਾਂ। 4 ਭੈਣਾਂ। 7 ਜਣੇ ਤੁਸੀਂ ਤੇ ਅੰਮੀ ਅੱਬੂ। ਅੰਮੀ ਅੱਬੂ। 9 ਇਹ ਤੇ ਕਨਫਰਮ ਨੇ ਨਾ, ਇਹ ਤਾਂ ਝੂਠ ਨਹੀਂ ਹੋ ਨਹੀਂ, ਫਿਰ ਅਗਲੀ ਗੱਲ ਹੁਣ ਛੱਡ ਦੇ। ਨਹੀਂ। 9 ਹੀ ਨਹੀਂ ਮਾਰੇ ਚ ਸਾਡੇ। ਹਾਂਜੀ ਨਹੀਂ ਸਮਝ ਯਾਰ ਇੰਨਾ 400 ਸਕੁਅਰ ਫੁੱਟ ਚ 9 ਹੀ ਨਹੀਂ ਮਾਰੇ। ਇਹਦੇ ਮਾਮੇ ਚਾਚੇ ਨੇ ਹਿੱਸਾ ਮੰਗਿਆ ਨਾ ਤੇ ਨਾਨੇ ਨੇ 1000 ਦੀ ਭਾਂ ਲੈ ਕੇ ਨੀਲ ਕਰ ਦਿੰਦੇ ਤੇਰੇ। ਅੱਛਾ 9 ਇਹ ਹੋ ਗਏ। 9 ਇੱਕ ਉਹ ਸਾਰੇ ਉੱਥੇ ਰਹਿੰਦੇ। ਹਾਂਜੀ। ਓਕੇ ਅੱਗੇ ਮਾਮੂ, 10। ਇੱਕ ਜਿਹਦੀ ਵੱਡੇ ਭਾਈ ਮਾਮੂ ਦਾ ਕੋਈ ਔਲਾਦ ਕੋਈ? ਨਹੀਂ ਮਾਮੂ ਸਿੰਘ। ਅੱਛਾ 10 ਤੇ ਵੱਡੇ ਭਾਈ ਦੀ ਸ਼ਾਦੀ ਕੀਤੀ, ਉਹਦੀ ਬੇਗਮ। 11 ਨਾਲ ਉਹਦੇ 2 ਬੱਚੇ। 13 ਹਾਂ, ਨਾਲ ਉਹ ਕੋਈ ਜੀ ਆ ਜਾਂਦਾ ਫਿਰ ਬਾਹਰੋਂ ਤੋਂ। ਚਲੋ 13 ਇਹ 13 ਹੋ ਗਏ। ਹੋਰ ਬਸ ਤੂੰ 27 ਕਹਿੰਦੇ। 13 ਮੁੜ ਕੇ ਨਾਲ ਜਿਹੜੀ ਤਾਏ ਅੱਬੂ ਦਾ ਘਰ ਆ, ਨਹੀਂ ਉਹ ਤਾਂ ਨਾਲ ਦਾ ਘਰ ਹੈ ਨਾ 400 ਸਕੁਅਰ ਫੁੱਟ ਤੋਂ ਬਾਅਦ ਵਾਲਾ। ਉਹੀ ਪੌਣੇ 3 ਮਰਲੇ ਹੀ ਆ ਨਾ ਸਾਰਾ। ਉਹਨੇ 3 ਆ ਨਾ, ਅਸੀਂ ਸਵਾ ਮਰਲੇ ਦਾ ਹਿਸਾਬ ਲਾ ਰਹੇ ਹਾਂ। ਅੱਛਾ, ਸਵਾ ਮਰਲੇ ਚ ਜਿਹੜਾ ਤੁਹਾਡੇ ਕੋਲ ਉਹਦੇ ਚ ਕਿੰਨੇ ਆ? ਉਹ 12 13 ਜਣੇ। 13 ਜਣੇ ਸਵਾ ਮਰਲੇ ਚ। ਸਵਾ ਮਰਲੇ ਇਹੀ ਕਾਬਲੇ ਕਬੂਲ ਨਹੀਂ ਕਰ ਸਕਦੇ। ਸਮਝੋ ਬਾਹਰ ਆ ਭਾਈ। ਹਾਂ ਅੱਛਾ, ਤੇ ਅਗਰ ਨਾਲ ਦਾ ਇੰਨਾ ਹੀ ਹੋਰ ਪਾ ਲਓ ਤੇ ਉਹ ਹੋ ਗਿਆ 280 ਤੇ 280 560। ਹਾਂਜੀ ਨਹੀਂ 280 ਤੇ 280 6 8 ਦੀ 24 800 950 ਸਕੁਅਰ ਫੁੱਟ। 900 ਸਕੁਅਰ ਫੁੱਟ ਦੇ ਵਿੱਚ ਉਧਰ ਕਿੰਨੇ ਜਾਣੇ ਨੇ ਗਣਾ ਲੈ? ਉਧਰ 6 ਤਾਇਆ ਅੱਬੂ ਦੀਆਂ ਬੇਟੀਆਂ, ਤਾਇਆ ਬੂ ਤਾਇਆ ਅੱਬੂ ਤਾਇਆ ਅੰਮੀ, ਤਾਈ ਅੰਮੀ 2, ਉਹਨਾਂ ਦੇ 7 ਬੱਚੇ। ਅੱਗੇ 6 ਸੀ। 6 ਕੁੜੀਆਂ, ਇੱਕ ਮੁੰਡਾ। 7 ਤੇ 2 9 ਹਾਂ। ਅੱਗੇ ਉਹਦੀ ਮੁੰਡੇ ਦੀ ਸ਼ਾਦੀ ਕੀਤੀ, 10 ਉਹਦੇ 3 ਮੁੰਡੇ, ਇੱਕ ਕੁੜੀ। 4 ਬੱਚੇ। 14
ਤੇ 14 ਹੋ ਗਏ 14 14 ਤੇ 13 ਸਾਲ ਇਹ ਤੁਹਾਨੂੰ ਪਤਾ ਐਨੀ 14 ਤੇ 13 ਹਾਲਾਂਕਿ 27 ਉਹਨਾਂ ਕੋਲ ਇੱਕ ਮਾਮੂ ਨਹੀਂ ਹੈਗਾ। ਤੁਹਾਡੇ ਕੋਲ ਇੱਕ ਮਾਮੂ ਵਾਦਾ ਇੱਥੋਂ ਆ ਕੇ ਮਾਰ ਖਾਂਦੇ। ਮਕਾਨ ਦੀ ਤੰਗੀ ਦੀ ਵਜ੍ਹਾ ਤੋਂ ਦੇਖ ਲਓ ਫੈਮਿਲੀ ਕਿੱਡੀ ਹੋ ਗਈ ਹੈ। ਯਾਰ ਆ ਵੀ ਯਾਨੀ ਕਿ ਯਾਰ ਸਾਰੇ ਇਤਫਾਕ ਨਾਲ ਬੈਠੇ ਰਹਿੰਦੇ, ਸਲਾਹ ਮਸ਼ਵਰਾ ਹਾਂਜੀ, ਪਿਆਰ। ਇਹ ਮੁਹੱਬਤ ਆ। ਕਿਚਨ ਹੈ ਵਿੱਚ ਕਿਚਨ ਆ, ਬਾਥਰੂਮ ਆ, ਛੱਤ ਵਾਲੀ ਸਾਈਡ ਤੇ ਬਣਾਇਆ, ਸਾਹਮਣੇ ਕਮਰੇ 'ਚ ਪੈਲਿੰਗ ਲਵਾਈ ਹੈ। ਸਵਿਮਿੰਗ ਪੂਲ ਕਿਚਨ ਹੈਗਾ, ਉਹਦੇ ਚ ਸਿਰਫ ਬਾਂਹ ਜਾਂਦੀ ਬੰਦਾ ਨਹੀਂ ਜਾਂਦਾ। ਐਂਦੇ ਨੇ ਪਾ ਕੇ ਨਾ ਗਲਾਸ ਫੜੀ ਤੇ ਬਸ ਤੇਰੇ ਕਮਲ ਤੇ ਲਾਨਤ ਤੇਰੇ ਤੇ ਉਹੀ ਲੀਵ ਲਾ ਕਿੱਡੀ ਬੁਰੀ ਬਾਸੀ ਲਈ ਫਿਟੇ ਮੂੰਹ ਇਹ ਵਾਸੀ ਲੈ ਕੇ ਕਿੰਨੀ ਲਾਂਗੀ ਤੇਰੇ ਲਾਸਟ ਯਾਰ ਮੈਂ ਕਦੋਂ ਖਾ ਗਿਆ ਕਿਰਲੀ। ਛੋਟੀ ਤੇ ਨਾ ਮੇਰੀਆਂ 4 ਭੈਣਾਂ ਠੀਕ ਹੈ ਘਰੇ ਆ ਗਈਆਂ, ਠੀਕ ਹੈ। ਮਤਲਬ ਕਿ ਇੰਜੋਏ ਕਰਨ ਮਾਂ ਪਿਓ ਦੇ ਘਰ ਨਹੀਂ ਨਹੀਂ ਵਿਆਹੀਆਂ ਨੇ ਵੈਸੇ ਵਿਆਹੀਆਂ ਚਾਰੇ ਚਾਰੇ। ਤੇ ਫਿਰ ਤੂੰ ਕਿਦਾਂ ਕਹਿੰਦੇ ਵੀ ਅਸੀਂ ਉੱਥੇ ਭਾਈ ਜਾਓ ਇੱਥੇ ਹੀ ਰਹਿੰਦੀਆਂ ਵਾ, ਜਾਂਦੀਆਂ ਹੀ ਨਹੀਂ। ਦਰਅਸਲ ਖੁੱਲਾ ਮਾਹੌਲ ਆ, ਸਾਫ ਸੁਥਰਾ ਕਮਰੇ ਆ, ਪਾਰਕ ਬਣੇ ਆ, ਅੰਦਰ ਹਰ ਹੁਣ ਸ਼ੈ। ਤੁਸੀਂ ਹੁਣ ਗੱਲ ਸੁਣਨਾ, ਇਹ ਮਜ਼ੇਦਾਰ ਗੱਲ ਸੁਣਾਉਣ ਲੱਗਾ ਮੈਂ। 4 ਭੈਣਾਂ ਯਾਰ ਮਾਸ਼ਾਅੱਲਾ। 4 ਭੈਣਾਂ ਸਾਡੀਆਂ ਮਾਸ਼ਾਅੱਲਾ ਵਿਆਹੀਆਂ, ਹਾਂਜੀ ਉਹ ਆਪਣੇ ਆਪਣੇ ਘਰਾਂ ਚ ਨੇ। ਘਰਾਂ 'ਚ ਤੂੰ 9 ਦੇ ਵਿੱਚ ਉਹਨਾਂ ਨੂੰ ਕਿਉਂ ਗਿਣਦੇ ਆ? ਭਾਈ ਇੱਥੇ ਹੀ ਰਹਿ ਕੇ ਗਈਆਂ ਆ, ਵਿਆਹ ਤੇ ਹੁਣ ਹਾਂ ਇਹ ਦੱਸ ਰਿਹਾ। ਚਲੀਆਂ ਗਈਆਂ। ਹਾਂ। ਹੁਣ ਮੌਜੂਦਾ ਕਿੰਨੇ ਆ? 5 ਮੌਜੂਦਾ ਜਿਹੜੇ ਹੈਗੇ ਨੇ ਮਾਮੂ, ਅੰਮੀ, ਅੱਬੂ, ਤਿੰਨ। ਛੋਟਾ ਭਰਾ, 4। ਉਹਦੇ ਵੱਡੇ ਭਰਾ ਦੀ ਬੁੱਢੀ, ਉਹ ਯਾਰ ਠਹਿਰ ਜਾ ਯਾਰ ਇੱਕ ਮਿੰਟ। ਕਿੰਨੇ ਭੈਣ ਭਰਾ ਤੁਸੀਂ? 7 ਨਹੀਂ ਨਹੀਂ 4 ਕੱਢ ਦੇ। 3 ਤੁਸੀਂ, 3 ਅੰਮੀ ਅੱਬੂ 5, 5 ਵੱਡੇ ਭਰਾ ਦੀ ਬੁੱਢੀ 6, ਛੇ। 2 ਦੇ ਬੱਚੇ 8। ਇੱਕ ਉਹਦੀ ਸਾਲੀ। ਉਹ ਵੀ ਨਾਲ ਉਹ ਇੱਧਰ ਕੀ ਕਰਦੀ ਪਈ ਹੈ? ਉਹ ਵੈਸੇ ਹੀ ਮਤਲਬ ਕਿ ਇੱਥੇ ਸਲਾਈ ਸਲੂਈ ਕਰਦੇ ਨਾ ਆ ਕੇ। ਉਹਨੂੰ ਖੁੱਲਾ ਮਾਹੌਲ ਪਸੰਦ ਆ। ਯਾਰ ਜਿਹੜਾ ਘੰਟੇ ਕਾਸਤੇ ਹੁੰਦਾ ਤੂੰ ਵੀ ਉਹਨੂੰ ਵੀ ਮੁਰਤਮ ਸ਼ਮਾਰੀ ਵਿੱਚ ਹੀ ਕਰ ਲੈਣਾ। ਉਸਤਾਦ ਜੀ ਹੁਣ ਰਹਿਣ ਜੋ ਇੱਥੇ ਡੇ ਤੇ ਉਹਨਾਂ ਨੂੰ ਗਿਣਨਾ ਨਹੀਂ। ਇੱਥੇ ਹੀ ਨੇ। ਹਾਂਜੀ ਤੂੰ ਤੇ ਕਿੰਨਾ ਸਲਾਈ ਸੂਰੀ ਕਰਨ ਆਉਂਦੇ ਨੇ ਜਾਂਦੇ ਨੇ। ਆਉਂਦੇ ਆ, ਯਾਨੀ ਕਿ ਫਿਰ ਜਾਂਦੇ ਨਹੀਂ। ਹਫਤਾ 2 ਹਫਤੇ ਇੱਥੇ, ਫਿਰ ਬਾਅਦ ਇਹ ਕਿਹੜੀ ਸਲਾਈ ਕਰਦੇ ਨੇ? ਬੱਦਲ ਸੀਂਦੇ ਆ ਵੀ 15 ਦਿਨ ਲੱਗ ਜਾਂਦੇ ਆ। ਨਹੀਂ ਹਲੇ ਇਹਦਾ ਪਾਪਾ ਕਹਿਣ ਡਿਆ ਵਾ ਫਰੰਟ ਤੇ ਦੁਕਾਨਾਂ ਕੱਢੋ 3-4। ਜੀ ਹਾਂਜੀ ਫਰੰਟ ਤੇ ਦੁਕਾਨਾਂ ਵੀ ਮੰਨਤ ਕੱਢਣੀਆਂ। ਹੋ ਸਕਦਾ। ਅੱਛਾ ਉਹਨੂੰ ਮੈਂ ਕੁਝ ਕਵਣਾ ਖਵਾ, ਮੈਂ ਤੇਰੇ ਚਪੇੜ ਮਾਰ ਦੇਣੀ ਅੱਛਾ ਜੀ, ਉਹ ਤਾਂ 27 ਦਾ ਗੁੱਸਾ ਨਹੀਂ ਆਇਆ, ਮੇਰੀਆਂ 4 ਦੁਕਾਨਾਂ ਤੇ ਮੈਂ ਲਹੂ ਲਾ ਦੇਣਾ। ਕਿਉਂਕਿ ਉਹ ਅੱਗੇ ਗੁੰਜਾਇਸ਼ ਹੀ ਨਹੀਂ ਗਈ ਹੁਣ। ਓਏ ਹੈ ਅੱਛਾ ਵੀ ਇਹ ਬਾਸੀ ਹੁੰਦੀ ਆ, ਇਹ ਕਿਤੇ 90-93 ਤੋਂ ਵੀ ਅੱਗੇ ਨਿਕਲ ਗਿਆ। ਕੀ ਕਹਿੰਦਾ? 4 ਭੈਣਾਂ ਆ ਗਈਆਂ, 4 ਦੇ 4-4 5-5 ਬੱਚੇ ਮਾਸ਼ਾਅੱਲਾ ਮਾਸ਼ਾਅੱਲਾ। ਅੱਲਾ ਖੈਰ ਉਹ ਕਰੇ। ਬੱਚੇ ਮਿਲਾ ਕੇ 22 ਬਣ ਗਏ ਬੱਚੇ। ਕਿਹਦੇ ਨੂੰ ਮਿਲਾਉਣਾ ਬੱਚਿਆਂ ਨੂੰ? ਘਰ ਹੀ ਮਿਲਾ ਲਓ ਨਾ, ਆਪਸ ਚ ਮਿਲਾ ਕੇ। 22 ਉਹ ਤੇ 4 ਉਹ 26 ਅੱਛਾ ਬਾਈ ਵੀ ਆ ਘਰ? ਨਹੀਂ ਆ ਭਾਈ ਬੱਚੇ ਬਾਈ ਬੱਚੇ। ਮੰਜੀਆਂ ਦੀ ਬਾਈ ਯਾਰ। ਬਾਈ ਜੋਰਾ ਅੱਛਾ ਬਾਈ ਜੀ ਭਾਈ ਜੀ ਕਿਹੜੀ? ਜੋਰਾ ਬਾਈ। ਉਹ ਨਹੀਂ ਓਏ ਇਹ ਜੋਰਾ ਬਾਈ। ਇਹ ਡਿਉੜੀ ਬਾਈ ਆ, ਡਿਉੜੀ 'ਚ ਰਹਿੰਦੀ ਹੈ। ਬਾਈ ਭਾਈ ਮਾਸ਼ਾਅੱਲਾ ਬੱਚੇ 4 ਉਹ 22 ਤੇ 4 26 26 26 ਸਪੈਸ਼ਲ। ਉਹਨਾਂ ਦੇ ਨਾਲ ਸ਼ੋਹਰ ਕਿੰਨੇ? 4। ਅੱਛਾ ਸਾਡੇ ਤੇ ਤਾਂ 4 ਭੈਣਾਂ ਦੇ 4 ਹੀ ਹੁੰਦੇ ਆ। ਨਹੀਂ ਨਹੀਂ ਇਦਾਂ ਹੁੰਦਾ ਨਾ, ਦੋ ਬਾਹਰ ਵੀ ਨੇ ਕਿਤੇ। ਨਹੀਂ, ਇਸ ਤਰ੍ਹਾਂ ਪੁੱਛਿਆ ਕਿੰਨੇ? 4 ਦੀਆਂ 4 ਚਾਰ ਇੱਥੇ ਹਾਂ ਨੇ। 4 28 ਤੇ 26 ਯਾਨੀ ਤੁਹਾਡਾ ਗੈਰ ਹਾਜ਼ਰ ਦੇ ਨਾਲ ਕੋਈ ਤਲਕ ਨਹੀਂ ਹੁੰਦਾ। ਨਹੀਂ ਨਹੀਂ ਕੀ ਹੋ ਗਏ ਤੀ ਕਹਿੰਦਾ ਨਹੀਂ। ਇੱਕ ਮਾਮਾ 31 ਜੀ ਰਹਿੰਦੇ ਓ ਯਾਰ ਹਿਸਾਬ ਕਰਕੇ ਨਾ ਮੈਨੂੰ ਦੱਸੀ ਯਾਰ ਕੀ ਕੱਤੇ ਤੇ ਦੋ ਰੋਲ ਤੇ- ਇਹਦੀ ਸਮਝ ਨਹੀਂ ਆਉਂਦੀ। ਮੌਜੂਦਾ ਕੁਛ ਦੱਸਣ ਦਿਆ, ਹਫਤਾ ਪਹਿਲੇ ਦੇ ਕੁਛ ਦੱਸਣ ਦਿਆ, ਤੇਰੀ ਗਿਣਤੀ ਨਹੀਂ ਪੂਰੀ ਹੁੰਦੀ। ਉਹ ਕਹਿ ਰਿਹਾ ਵੇ ਉਹ ਫਾਈਨਲ ਇੱਕ ਰਿਜ਼ਲਟ ਦੇ ਸਾਨੂੰ। ਚਲੋ ਜੀ ਫਾਈਨਲ। ਇੱਕ ਵੱਡਾ ਭਰਾ, ਓਕੇ ਚਲੋ ਠੀਕ ਆ। ਉਹਦੀ ਬੇਗਮ 2 ਓਏ ਹੋਏ ਆਂਦੇ ਹੁਣ ਘਰ ਹੀ ਰਹਿਣਾ। ਉਹਦੇ 2 ਬੱਚੇ, ਉਹਦੇ 2 ਬੱਚੇ ਕਿੰਨੇ ਹੋ ਗਏ? 4 4 2 ਅਸੀਂ ਭਰਾ, 6 2 ਮਾਂ ਪਿਓ, 8 ਇੱਕ ਮਾਮੂ। 9। ਲਓ। ਯਾਰ ਮੈਨੂੰ ਗੱਲ ਦੱਸ, ਅਗਰ ਤੁਸੀਂ ਮਾਮੂ ਘਰ ਨਾ ਰੱਖੋਗੇ ਕੀ ਰੌਲਾ, ਕੋਈ ਮਸਲਾ? ਮਾਮੂ ਤੇ ਇੰਨਾ ਕਰਾ ਯਾਰ ਮਾਂ ਕੀ ਤੇ ਮਾਮੂ ਕੀ? ਹਾਂਜੀ ਮਾਂ ਜਿੰਨਾ ਮਾਂ ਦਾ ਕੋ ਨਹੀਂ ਮਾਮੂ ਭਰਾ ਵਾ। ਰੋਕ ਫੂਫੋ ਵੀ ਪਾ। ਯਾਰ ਜਦੋਂ ਉਹਨਾਂ ਕੋਲ ਪ੍ਰਾਪਰਟੀ ਹੈ ਜੂਆ ਤੇ ਮਾਮਾ ਨਹੀਂ ਆ ਸਕਦਾ। ਹਾਂ ਜਿਹੜੇ ਡੱਲੇ ਬੰਦੇ ਆ। 4 ਭੈਣਾਂ। ਉਹਨੂੰ ਪ੍ਰਾਪਰਟੀ ਨਾ ਕਹੋ, ਇਹ ਤੇ ਦਰਵਾਜ਼ਾ ਖੋਲਣ ਦਾ 8-9 ਜੀ ਵੈਸੇ ਡਿੱਗ ਪੈਂਦੇ ਬਾਹਰੋਂ। ਅਵਲ ਤੇ ਜੇ ਕੋਈ ਫੂਫੀ ਚਾਚੀ ਆ ਜਾਵੇ ਤਾਂ ਉਹਨੇ ਨਹੀਂ ਕਹੂਗਾ ਘਰ ਆ ਜਾ, 5 ਸ਼ਾਪ ਤੇ ਖਲੋ ਮੈਂ ਹੁੰਦਿਆ। ਫੁੱਫੀ ਨੂੰ ਵੀ। ਯਾਰ ਤਾਇਆ ਆਇਆ ਸਖਰੋਂ ਮਿਲਣ, ਬਾਹਰ ਖੜਾ ਕੀਤਾ, ਕਹਿੰਦਾ ਅੰਦਰੋਂ ਕੋਈ ਜੀ ਨਿਕਲਦਾ ਵਾੜਦਾ। ਫਿਰ ਮਾਮੂ ਨੂੰ ਜੇ ਵੋਗਾ ਕਰਾਉਣਾ ਹੋਵੇ ਹੋ ਸਕਦਾ? ਨਹੀਂ, ਕਿਉਂਕਿ ਮਾਮੂ ਮਕਾਨ ਦੇ ਗੁਜਰਾਲਾ ਮਤਲਬ। ਅੰਮੀ ਮੇਰੀ ਗੁਜਰਾਲੇ ਦੀ ਹੈ ਨਾ, ਸ਼ਾਦੀ ਕਰਾ ਕੇ ਗੁਜਰਾਲੇ ਵਾਏ। ਤੇ ਮਾਮੂ ਨਾਲ ਆਇਆ? ਮਾਮੂ ਨਾਲ ਹੀ ਹੈ। ਅਲਮਾਰੀ ਨਹੀਂ ਸੀ ਦਿੱਤੀ ਉਹਨਾਂ ਨੇ। ਬਚਪਨ ਚ ਤੇ ਮਾਮੂ ਹੋਣਾ ਦੀ ਅੱਬੀ ਬਹੁਤ ਹੋ ਗਈ। ਕਹਿੰਦਾ ਅਲਮਾਰੀ ਨਹੀਂ ਦਿੱਤੀ ਨਾਲ ਮਾਮੂ ਹੀ ਆ ਉਹਨਾਂ ਨੇ ਕਿਹਾ ਮਾਮੂ ਮੇਰੇ ਨਾਲ ਅਲਮਾਰੀ ਦੇ ਅੰਦਰ। ਹਾਂ ਮਾਮੂ ਸਾਰੀ ਦਿਹਾੜੀ ਇੱਥੇ ਕੱਪੜੇ ਫੜ ਕੇ ਖਲੋਤਾ ਰਹਿੰਦਾ ਨੇ। ਬੇਸਿਕਲੀ ਉਹ ਅੱਛਾ ਨਹੀਂ ਉਹ ਕਿਉਂ ਰਹਿੰਦਾ ਨਾਲ? ਉਹ ਵਿਚਾਰਾ ਖੜਾ ਹੁੰਦਾ, ਉਹਦੇ ਮੂੰਹ 'ਚ ਹੈਂਗਰ ਦਿੱਤੇ ਹੁੰਦੇ ਆ।
ਉਹਨੇ ਕਿਹਾ ਕਿ ਕਹਿੰਦਾ ਤੂੰ ਅਲਮਾਰੀ ਦੀ ਜਗ੍ਹਾ ਤੇ ਨਹੀਂ ਆਇਆ। ਉਹ ਬਾਪੂ ਸਵੇਰੇ ਸਵੇਰੇ ਕਹਿੰਦੇ ਅੱਜ ਕਿਹੜਾ ਪਾਉਣਾ ਮੈਂ ਕੱਢ ਦਵਾਂ। ਹਾਂ ਅੱਛਾ ਕਿ ਮਾਮੂ ਹੁਣ ਇੰਜਨ ਚ ਕਰਦਾ ਤੇ ਇੱਥੋਂ ਆਵਾਜ਼ ਆਉਂਦੀ ਉਹ ਕਿਹੜੀ ਤਰ੍ਹਾਂ ਇੱਥੇ ਮਾਮੂ ਤੇ ਤੇਲ ਦੇ ਰਹੇ। ਸਾਰੇ ਕੱਪੜੇ ਇਸਤਰੀ ਕਰਕੇ ਮਾਮੂ ਦੀ ਬਾਹ ਤੇ ਟੰਗੇ ਹੁੰਦੇ ਆ। ਅੱਛਾ ਜੀ, ਉਹ ਮਾਮੂ ਕਿਉਂ ਆ ਮਤਲਬ? ਮਾਮੂ ਉਹਨਾਂ ਦੀ ਅੰਮੀ ਫੌਤ ਹੋ ਗਈ ਸੀ ਬਚਪਨ ਉਹ ਚ। ਯਾਰ ਤੇਰੀ ਨਾਨੀ ਕਹਿ, ਆਹੋ ਤੇ ਮੇਰੀ ਤੇਰੀ ਨਾਨੀ ਤੇਰੀ ਫੌਤ ਹੋ ਗਈ। ਮੇਰੀ ਠੀਕ ਆ, ਫੌਤ ਹੋ ਗਈ। ਠੀਕ ਆ, ਅੰਮੀ ਮੇਰੀ ਇਹਨਾਂ ਚੋਂ ਵੱਡੀ ਸੀ। ਠੀਕ ਆ। ਉਹਨਾਂ ਨੂੰ ਫਿਰ ਨਿੱਕੇ ਨਿੱਕੇ ਨਿਆਣੇ ਰੁਲਦੇ ਬੁਰੇ ਭਰਾ ਸੀ ਛੋਟੇ। ਹਾਂਜੀ। ਅੱਛਾ। ਫਿਰ ਉਹ ਨਾਲ ਹੀ ਚਮੇੜ ਕੇ ਲਿਆਂਦੇ। ਉਹ ਕੱਢੇ ਜਾਂਦੇ ਸੀ। ਨਾਨੀ ਜੀ ਇੱਥੇ ਫੌਤ ਹੋਏ ਆ? ਹਾਂਜੀ। ਇੱਧਰ ਫੌਤ ਹੋਏ? ਨਹੀਂ ਉੱਥੇ ਗੁਜਰਾਲ ਯਾਰ ਇੱਥੇ ਕੋਈ ਜੀ ਫੌਤ ਹੋਇਆ? ਇੱਥੇ ਮੇਰਾ ਨਾਨਾ ਫੌਤ ਹੋਇਆ। ਨਹੀਂ ਜਿਹੜਾ ਇੱਥੇ ਕੋਈ ਫੌਤ ਹੋ ਵੀ ਜਾਵੇ ਨਾ ਤੂੰ ਵਿੱਚ ਹੀ ਫਿਰਦਾ ਤੁਰਦਾ ਰਹਿੰਦਾ। ਇਹਦਾ ਈਜ਼ੀ ਫੀਲ ਕਰਦਾ ਵਾ। ਉਹ ਕਹਿੰਦਾ ਇਹਨੂੰ ਭੇਜ ਕੰਮ ਤੇ ਫੌਤ ਹੋਇਆ, ਇਹਨੇ ਕਿਹੜਾ ਕਿਤੇ ਜਾਣਾ। ਨਹੀਂ ਲੈਣੀ, ਇਹਨੂੰ ਭੇਜ ਫੌਤ ਹੋਇਆ। ਅੱਛਾ, ਉਹ ਫਿਰ ਛੋਟਾ ਸੀ ਮਾਮੂ। ਛੋਟੇ ਸੀ। ਹੁਣ ਉਹਦੀ ਉਮਰ ਕਿੰਨੀ ਹੈ? ਦੋ ਮਾਮੂ ਸੇ ਨਾ, ਉਹ ਨਾਲ ਦੋ ਆਏ ਸੀ। ਬੋਲ। ਦੋ ਮਾਮੂ ਨਾਲ ਆਏ। ਇੱਕ ਮਾਮੂ ਬੱਗਾ, ਇੱਕ ਮਾਮੂ ਸ਼ੋਕਾ। ਅੱਛਾ, ਇੱਕ ਮਾਮੂ ਤੇ ਆਇਆ ਅਲਮਾਰੀ ਜਗ੍ਹਾ ਤੇ, ਇੱਕ ਇਸਤਰੀ ਸਟੈਂਡ ਦੀ ਜਗ੍ਹਾ ਤੇ ਆਇਆ। ਨਹੀਂ ਇੱਕ ਫੌਤ ਹੋ ਗਿਆ ਨਾ। ਉਹ ਵਿਚਾਰਾ ਫੌਤ ਹੋ ਗਿਆ। ਹਾਂਜੀ, ਉਹ ਇੱਥੇ ਉਦੋਂ ਹੀ ਲੱਤ ਵੱਡੀ ਗਈ। ਨਹੀਂ ਵਿਆਹੇ ਸੀ ਦੋਵੇਂ? ਵਿਆਹੇ ਸੀਗੇ, ਅੰਮੀ ਮੇਰੀ ਨੇ ਵਿਆਹੇ ਸੀ ਦੋਵੇਂ। ਹੁਣ ਜਿਹੜਾ ਇੱਕ ਮਾਮੂ ਤੇਰਾ ਰਹਿੰਦਾ ਘਰ, ਉਹ ਵਿਆਹਿਆ? ਨਹੀਂ ਉਹ ਕੁਆਰਾ। ਨਾਲੇ ਕਿੰਨਾ ਵਿਆਹੇ ਸੀਗੇ ਵਿਆਹੇ ਸੀ ਨਾ, ਉਹ ਫਿਰ ਤਲਾਕ ਹੋ ਗਈ ਮਾਮੂ ਦੀ। ਦੋਵਾਂ ਦੀ? ਹਾਂਜੀ। ਨਹੀਂ ਇੱਕ ਮਾਮੂ ਫੌਤ ਉਹ ਫਿੱਟੇ ਮੂੰਹ ਕੋ ਗੱਲ ਤੇਰੀ ਜ਼ਿੰਦਗੀ ਟੀਵੀ ਸਿੱਧੀ ਹੋਉਂਦੀ ਓਏ ਮੈਂ ਜੋ ਪੁੱਛਾਂ ਉਹ ਦੱਸਣਾ ਤੂੰ। ਉਸਤਾਦ ਜੀ ਕੋਲੋਂ ਨਹੀਂ ਬੋਲਣਾ। ਯਾਰ ਤੇ ਯਾਰ ਇੱਕ ਮਿੰਟ। ਜਗ੍ਹਾ ਘੱਟ ਆ ਨਾ, ਉਹ ਦੂਜੀ ਮਾਮੀ ਦੂਜੇ ਮਾਮੂ ਤਲਾਕ ਦੇਗੀ। ਉਹ ਬਾਅਦ ਵਿੱਚ ਪਿੱਛੋਂ ਆਵਾਜ਼ ਮਾਰੀ ਕਹਿੰਦਾ ਓਏ ਉਹਨੂੰ ਦੇਣੀ ਸੀ ਕਿ ਸਾਰੇ ਭਾਜੀ। ਉਹ ਦੂਜੀ ਮਾਮੀ ਨਹੀਂ, ਦੂਜਾ ਮਾਮੂ ਦੂਜੀ ਭਰਾ ਦੀ ਬੁੱਢੀ ਨੂੰ ਤਲਾਕ ਦੇਗੀ। ਏਦਾਂ ਦੇ ਕੁਝ ਹੋਇਆ? ਆਹੋ। ਓਏ ਹੁਣ ਮੇਰੀ ਤੂੰ ਗੱਲ ਦੱਸਣੀ। ਓਕੇ। ਤੇਰੇ ਦੋ ਮਾਮੂ ਸੀ ਜਿਹੜੇ ਅੰਮੀ ਦੇ ਨਾਲ ਆਏ। ਹਾਂਜੀ ਠੀਕ ਆ, ਅੰਮੀ ਕਿਉਂਕਿ ਵੱਡੀ ਸੀ, ਮਾਮਾ ਬਜਾਜ ਸੀ। ਹਾਂਜੀ ਉਹਨੇ ਕਿਹਾ ਚਲੋ ਮੇਰੇ ਨਾਲ ਆ ਜਾਓ। ਕਿੱਥੇ ਵਿਚਾਰੇ ਛੋਟੇ। ਠੀਕ ਹੈ। ਹਾਂਜੀ। ਉਹਨਾਂ ਦੋਵਾਂ ਦੇ ਵਿੱਚੋਂ ਇੱਕ ਦਾ ਵਿਆਹ ਹੋਇਆ। ਦੋਵਾਂ ਦਾ। ਉਹ ਦੋਵਾਂ ਦਾ ਵਿਆਹ ਹੋ ਗਿਆ। ਹਾਂਜੀ। ਬੱਚੇ ਹੋਏ ਦੋਵਾਂ ਚੋਂ ਕਿਸੇ ਦੇ? ਇੱਕ ਚੋਂ ਹੋਏ, ਇੱਕ ਚੋਂ ਨਹੀਂ ਹੋਏ। ਓਕੇ। ਜਿਹੜਾ ਫੌਤ ਹੋ ਗਿਆ ਉਹ ਚੋਂ ਹੈਗੇ ਬੱਚੇ? ਹਾਂਜੀ ਉੱਚੇ। ਕਿੰਨੇ? ਉਹਦੇ ਚੋਂ 4। ਉਹ ਤੇ ਮਾਮੀ ਤੇ ਉਹ 4 ਬੱਚੇ ਕਿੱਥੇ ਆ? ਉਹ ਜਦੋਂ ਮਾਮੂ ਫੌਤ ਹੋਇਆ ਨਾ, ਮਾਮੀ ਆਪਣੇ ਘਰ ਚਲੇ ਗਈ ਵਾਪਸ ਸਾਂਗਲੇ। ਸਾਂਗਲੇ 4 ਬੱਚੇ ਵੀ ਉਹਦੇ ਕੋਲ ਹੀ ਆ? ਹਾਂਜੀ ਉਹਦੇ ਕੋਲ। ਡਨ ਹੋ ਗਿਆ, ਠੀਕ ਹੋ ਗਿਆ। ਹੁਣ ਪਿੱਛੇ ਰਹਿ ਗਿਆ ਇੱਕ ਮਾਮੂ। ਪਿੱਛੇ ਕਿੰਨੇ ਰਹਿ ਗਏ ਮਾਮੂ? ਇੱਕ ਹੀ। ਮਾਮੂ ਇੱਕ ਹੀ ਰਹਿ ਗਿਆ ਜੀ। ਰਹਿ ਜਾ। ਉਹ ਜਿਹੜਾ ਇੱਕ ਮਾਮੂ ਆ ਉਹ ਵੀ ਵਿਆਹਿਆ ਸੀ, ਉਹ ਵੀ ਵਿਆਹ। ਲੇਕਿਨ ਉਹਦੇ ਔਲਾਦ ਕੋਈ ਨਹੀਂ ਹੋਈ। ਹਾਂਜੀ। ਫਿਰ ਉਹਦੀ ਤਲਾਕ ਹੋ ਗਈ। ਉਹਦੀ ਤਲਾਕ। ਫਿਰ ਉਹਨੂੰ ਕੁਵਾਰਾ ਨਾ ਕਹਿ, ਤੂੰ ਕਹੇ ਇੱਕ ਕੁਵਾਰਾ। ਇੱਕ ਪਾਸੇ ਤੂੰ ਕਹਿੰਦਾ ਦੋਵੇਂ ਵਿਆਹੇ ਆ, ਇੱਕ ਪਾਸੇ ਤੂੰ ਕਹਿੰਦਾ ਨਹੀਂ ਇੱਕ ਕੁਵਾਰਾ ਵਾ। ਇਹ ਬੰਦੀ ਨਹੀਂ ਬਾਤ। ਸੁਣ ਤੂੰ ਵੀ ਸਮਝ ਕੁਛ। ਓਕੇ। ਅੱਗੇ ਤੋਂ ਵੀ ਤੈਨੂੰ ਤੇ ਅੱਲਾ ਮਾਫੀ ਦੇਵੇ, ਸਿਆਪਾ ਪਾਉਣ ਵਾਲੀ ਗੱਲ ਆ ਤੇਰੇ ਘਰ ਦੇ ਬਾਰੇ ਚ ਪੁੱਛਣਾ। ਇਹੀ ਕਿਹਾ ਸਾਜੀ ਨੇ ਤੇਰੀ ਜਗ੍ਹਾ ਕਿੰਨੇ ਤੇਰੇ ਚੀ ਕਿੰਨੇ ਉਦੋਂ ਉਹ ਯਾਰ ਇਹਨੂੰ ਤਾਂ ਕੋਈ ਪੁੱਛਦਾ ਨਾ, ਸੁਣਾ ਘਰ ਦੇ ਸਾਰੇ ਠੀਕ ਆ ਤੇ ਇਹ ਸ਼ੁਰੂ ਹੁੰਦਾ ਹੋਣਾ ਵਾ। ਮਾਮੂ ਵੀ ਠੀਕ ਆ, ਇਹ ਤੇ 27 ਤੇ ਜਾ ਕੇ ਰੁਕਦਾ ਹੋਣਾ। ਅੱਛਾ ਉਹ ਹੁਣ ਇੱਕ ਮਾਮੂ ਜਿਹੜੇ ਫੌਤ ਹੋ ਗਏ, ਮਾਮੀ ਸਾਂਗਲੇ ਚਲੇ ਗਈ ਬੱਚੇ ਲੈ ਕੇ। ਚਲੋ ਅੱਲਾ ਉਹਨਾਂ ਦੇ ਨਸੀਬ ਚੰਗੇ ਕਰੇ, ਬੱਚਿਆਂ ਨੂੰ ਅੱਲਾ ਪਾਕ। ਦੂਜੇ ਮਾਮੂ ਘਰੇ ਨੇ। ਹਾਂਜੀ ਆਵੇ। ਉਹ ਇੱਥੇ ਹੀ ਨੇ। ਉਹਨਾਂ ਦੀ ਏਜ ਕਿੰਨੀ ਹੈ? 40-45 ਸਾਲ ਹੈ? 35-40 ਸਾਲ। 35-40 ਸਾਲ ਹੈ। ਠੀਕ ਆ। ਹੁਣ ਉਹ ਮਾਮੂ ਕਿਤੇ ਜਾ ਨਹੀਂ, ਉਹ ਕੰਮ ਸ਼ਾਮ ਵੀ ਕਰਦੇ ਕੋਈ? ਹਾਂਜੀ। ਸਿਹਤ ਸੂਤ ਠੀਕ ਆ ਉਹਨਾਂ ਦੀ? ਹਾਂਜੀ। ਪਾਪੜਾਂ ਦਾ ਕੰਮ ਕਰਦੇ ਨੇ। ਪਾਪੜਾਂ ਦਾ? ਅੱਗੋਂ ਵਿਆਹ ਕਿਉਂ ਨਹੀਂ ਕੀਤਾ ਉਹਨਾਂ ਦਾ ਦੁਬਾਰਾ? ਉਹ ਵਿਆਹ ਇਸ ਤੋਂ ਨਹੀਂ ਕੀਤਾ, ਪਾਪੜਾਂ ਦਾ ਕੰਮ ਕਰਦੇ ਨਾ। ਉਹ ਯਾਰ ਪਾਪੜਾ ਦਾ ਕੰਮ ਪਾਪੜਾਂ ਦਾ ਕੰਮ ਕਰਨ ਵਾਲਾ ਨਥੀ ਹੋ ਜਾਂਦਾ ਵਾ? ਨਹੀਂ ਯਾਰ ਮਤਲਬ ਕਿ ਇਹ ਹੁੰਦਾ ਨਾ ਕਿ ਨਹੀਂ, ਪਾਪੜਾਂ ਦਾ ਕੰਮ ਕਰਨ ਵਾਲਾ ਨਹੀਂ ਹੁੰਦਾ। ਪਾਪੜਾਂ ਦੇ ਕੰਮ 'ਚ ਕਿਹੜਾ ਐਸਾ ਕੈਮੀਕਲ ਹੁੰਦਾ ਜਿਹਦੀ ਵਜ੍ਹਾ ਤੋਂ ਬੰਦਾ ਵਿਆਹ ਹੀ ਨਹੀਂ ਕਰਦਾ? ਹਾਂ। ਇਹਦਾ ਮਾਮੂ ਲੰਗੜਾ ਵਾ। ਨਹੀਂ ਉਹ ਫੌਤ ਹੋ ਗਏ ਨੇ। ਬਹੁਤ ਹੋ ਗਏ ਲੋਕੀ। ਪਾਪੜਾਂ ਦੇ ਕੰਮ ਕਰਨ ਦੇ ਨਾਲ ਮੈਂ ਕਿਹਾ ਵਿਆਹ ਕਿਉਂ ਨਹੀਂ ਕੀਤਾ? ਕਹਿੰਦਾ ਉਹ ਪਾਪੜਾਂ ਦਾ ਕੰਮ ਕਰਦੇ ਨਾ। ਇਹਦੀ ਕੀ ਲੌਜੀਕ ਆ? ਮਤਲਬ ਪਾਪੜਾਂ ਦੇ ਕੰਮ 'ਚ ਇੰਨੀ ਦਿਹਾੜੀ ਨਹੀਂ ਲੱਗਦੀ। ਉਹ ਬੰਦੇ ਕਹਿੰਦੇ, ਜਿਹੜੇ ਰਿਸ਼ਤੇਦਾਰ ਆਉਂਦੇ ਉਹ ਕਹਿੰਦੇ ਦੱਸੋ ਜੀ ਕੀ ਕੰਮ ਕਰਦੇ ਸਾਹਿਬ ਜੀ, ਤੇ ਉਹ ਕਹਿੰਦੇ ਜੀ ਪਾਪੜਾਂ ਦਾ। ਫਿਰ ਕਹਿੰਦੇ ਨਹੀਂ ਸੌਰੀ। ਮੇਰੀ ਗੱਲ ਸੁਣ ਲੈ, ਤੇ ਜਦੋਂ ਪਹਿਲੇ ਵਿਆਹ ਆਇਆ ਉਦੋਂ ਪਾਪੜਾਂ ਦਾ ਨਹੀਂ ਸੀ ਕਰਦੇ? ਉਹ ਤਾਂ ਪਾਪੜਾਂ ਦੇ ਉਹਨਾਂ ਨੂੰ ਜਦੋਂ ਦੱਸਿਆ ਉਹਨਾਂ ਨੇ ਕਿਉਂ ਧੀ ਦੇਤੀ ਆਪਣੀ? ਉਹ ਕਰਾਰੇ ਪਾਪੜਾ ਮੈਂ ਕਰਦਾ ਸ਼ੁਰੂ। ਲਓ ਜੀ ਨਾਜ਼ਰੀਨ, ਇੱਥੇ ਤੱਕ ਇੱਕ ਪ੍ਰੋਗਰਾਮ ਦਾ ਟਾਈਮ ਪੂਰਾ ਹੋ ਗਿਆ ਭਾਜੀ। ਹਾਂਜੀ। ਇੱਥੋਂ ਹੀ ਹੁਣ ਕੱਲ ਨੂੰ ਅਗਲਾ ਸ਼ੁਰੂ ਕਰਾਂਗੇ ਹਾਂਜੀ। ਕਿ ਵੀ ਪਾਪੜਾਂ ਦੀ ਵਜ੍ਹਾ ਤੋਂ ਇਹ ਕੀ ਗੱਲ ਹੋਈ ਵੀ ਜੀ। ਮੈਂ ਕਿਹਾ ਮਾਮੂ ਦਾ ਵਿਆਹ ਕਿਉਂ ਨਹੀਂ ਹੁਣ ਕਰ ਰਹੇ? ਕਹਿੰਦਾ ਉਹ ਪਾਪੜਾਂ ਦਾ ਕੰਮ ਕਰਦੇ ਆ ਨਾ। ਇਹਦੀ ਕੀ ਲੌਜੀਕ ਆ? ਇਹ ਕੱਲ ਇੱਥੋਂ ਹੀ ਅਸੀਂ ਸ਼ੁਰੂ ਕਰਾਂਗੇ। ਠੀਕ ਆ ਜੀ, ਉਨੀ ਦੇਰ ਤੱਕ ਜ਼ਰਾ ਆਪਣਾ ਖਿਆਲ ਰੱਖੋ। ਕੱਲ ਮਿਲਦੇ ਆ ਦੁਬਾਰਾ।